ਅੱਛਾ, ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਸ਼ਾਨੀ। ਮਿੱਠਾ ਵਾ ਤੇਰਾ ਨਾਮ, ਬਗੈਰ ਤਾਂ ਰੋਜ਼ ਲੋਕਾਂ ਨੂੰ ਪਤਾ। ਐਵੇਂ ਬਕਵਾਸ ਕਰਨੀ ਲੈ ਸ਼ਾਨੀ। ਤੂੰ ਦੱਸ ਵੀ ਕਾਕਾ ਸੂਟ ਤੂੰ ਜਿਹੜਾ ਮੈਨੂੰ ਇੱਥੇ ਪੱਠਾ ਦੀ ਹੱਥ ਰੱਖ ਕੇ ਗੱਲਾਂ ਕਰਦਾ ਆਹ ਸੂਟ 350 ਰੁਪਏ ਦੇ ਸੂਟ ਰੱਖੇ ਆ ਗਾਵਾ ਲਾਉਣ ਲਈ ਆੜੇ ਨੂੰ ਤਾਂ ਚੱਲ ਉੱਠ ਚੋ ਬੰਦ ਕਰ। ਨਹੀਂ ਤੂੰ ਮੈਨੂੰ ਚੁਆਵਾਂ ਇਨਸਾਫ ਦੇਣਾ ਵਾ। ਮੈਂ ਤੈਨੂੰ ਬੜੀ ਬੇਇੱਜ਼ਤੀ ਜਾਣਦੀ ਆ ਵੇਖੀ ਸਵੇਰੇ YouTube ਚੈਨਲ ਬਣਾ ਕੇ ਪਤਾ ਕੀ ਕਰਦੀ। ਦੇਖੋ ਭਾਜੀ ਤੁਹਾਡੀ ਮਿਹਰਬਾਨੀ। ਦੇਖੋ ਮੇਰੀ ਸੁਣਾਗਾ। टी टाइम में खुश आमदीद नादरीन, माशाल्लाह टी टाइम में खुश आमदीद। कैसे आप साहब? लो जी नादरीन, ਮੁੱਕ ਦੀ ਗੱਲ ਮੁਕਾ ਦਈਏ, ਬਹੁਤੀ ਗੱਲਾਂ ਬਾਤਾਂ ਨਹੀਂ ਆਪਾਂ ਕਰਨੀਆਂ। ਗੱਲ ਇਹ ਹੈ ਕਿ ਵੀ ਇਹ ਦੋ ਕਿਰਾਏਦਾਰ ਨੇ, ਇਹ ਮੀਆਂ ਬੀਵੀ, ਠੀਕ ਹੈ ਜੀ। ਮੀਆਂ ਬੀਵੀ ਕਿਰਾਏਦਾਰ ਨੇ ਭਾਜੀ ਬੀਆਂ ਮੀਆਂ ਮੀਵੀ ਮੀਆਂ ਬੋਹੇ ਮੀਆਂ ਬੀਵੀ ਮੀਆਂ ਬੀਵੀ ਜੀ। ਪਿਓ ਪੁੱਤ। ਓਕੇ ਨਹੀਂ ਪਿਓ ਮੈਂ ਹਾਜੀ ਦਿਲਬਰ ਪ੍ਰਾਪਰਟੀ ਦਾ ਮਾਲਕ ਹੈ, ਮੇਰਾ ਪੁੱਤ ਆ। ਸ਼ਕਲੋਂ ਕੋ ਮੈਨੂੰ ਗੰਦੀ ਲਾਗ ਜੀ ਲੱਗ ਰਹੀ ਹੈ। ਤੇ ਬਸ ਤੁਸੀਂ ਠੀਕ ਹੀ ਪਛਾਣਿਆ, ਹਲਕਾ ਜਿਹਾ ਉਹ ਟੱਚ ਹੈਗਾ ਜਿਹੜਾ ਨਾਮ ਲਈਦਾ ਨਹੀਂ। ਅੱਛਾ ਚਲੋ। ਅੱਛਾ ਜੀ, ਇਹ ਤੁਹਾਡਾ ਮਕਾਨ ਜਿਹੜਾ ਜੀ, ਸਭ ਤੋਂ ਪਹਿਲਾਂ ਤੇਰਾ ਨਾਦਰੀਨ ਨੂੰ ਤੇ ਮੈਨੂੰ ਕਲੀਅਰ ਕਰ ਦਿਓ ਸਾਰਾ ਸਿਸਟਮ ਤੁਹਾਡਾ। ਤੁਸੀਂ ਮਾਲਕ ਮਕਾਨ? ਜੀ ਹਾਂ, 3 ਮਰਲੇ ਦਾ ਮਕਾਨ ਹੈ, ਡਬਲ ਸਟੋਰੀ। ਉੱਤੇ ਅਸੀਂ ਰਹਿੰਦੇ ਹਾਂ, ਥੱਲੇ ਇਹਨਾਂ ਨੂੰ ਕਿਰਾਏ ਤੇ ਦਿੱਤਾ ਹੋਇਆ 14,000 ਰੁਪਇਆ ਮਹੀਨੇ। ਅੱਛਾ, ਯਾਨੀ ਤੁਸੀਂ ਮਾਲਕ ਮਕਾਨ ਵੀ ਹੋ। ਤੇ ਪਾਕਿਸਤਾਨ ਦੇ ਵਿੱਚ ਸਭ ਤੋਂ ਮਜ਼ਲੂਮ ਘਰ ਵਾਲੇ ਉਹ ਹੁੰਦੇ ਨੇ, ਜੇ ਕਿਰਾਏਦਾਰ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਹੀ ਮਾਲਕ ਰਹਿੰਦੇ ਹੋਣ। ਬਈ ਉਹਨਾਂ ਵਰਗਾ ਤੌਬਾ ਅਸਤਗਫਿਰੁੱਲਾਹ, ਇੰਨੀ ਜ਼ਲਾਲਤ ਕਿਸੇ ਦੀ ਨਹੀਂ ਹੁੰਦੀ। ਟੂਟੀ ਕੋ ਖੁੱਲੀ ਆ, ਫਲਾਣਾ ਕੋ ਖੁੱਲਾ ਵਾ, ਇੱਥੇ ਆ ਕਿਉਂ ਆ, ਛਾਪਰ ਕਿਉਂ ਚਿੱਤਿਆ ਵਾ, ਫਲਾਣਾ ਕੋ ਚਿੱਤਿਆ ਵਾ, ਬਲਬ ਕੋ ਚੱਲਣ ਦਿਆ। ਅਜ਼ਾਬ ਪਾਇਆ ਹੁੰਦਾ ਉਹਨਾਂ ਮਾਲਕ। ਅੱਲਾਹ ਮਾਲਕ ਮਕਾਨ ਦੇ ਘਰ ਨਾ ਕਿਸੇ ਨੂੰ ਕਿਰਾਏਦਾਰ ਰੱਖੇ। ਉਹ ਇਹਨਾਂ ਨੇ ਸਾਨੂੰ ਆਜ਼ਾਦ ਪਾਇਆ। ਅੱਛਾ ਜੀ। ਸਭ ਤੋਂ ਪਹਿਲੇ ਆਂਦਾ ਹੀ ਪੰਪ ਸਾੜਤਾ। ਆਉਂਦੇ ਹੀ ਪੰਪ ਸਾੜਤਾ, ਥੱਲੜੀ ਕੁੰਡੀ ਤੋੜਤੀ। ਆਉਂਦੇ ਹੀ ਪੰਪ ਸਾੜਤਾ, ਵਾਜਿਆਂ ਨਾਲ ਵੇ ਮੈਂ ਲੁੱਡੀਆਂ ਪਾਵਾਂ। ਹੈ ਹਾਜੀ ਦਿਲਬਰ ਦੇ ਕੋਲ ਬਿਠਾ ਕੇ ਮਜ਼ਾਕ ਨਹੀਂ ਕਰਨਾ। ਕੌਣ ਹਾਜੀ ਦਿਲਬਰ? ਕੌਣ? ਹਾਜੀ ਦਿਲਬਰ ਹਾਜੀ ਦਿਲਬਰ ਹਾਜੀ। ਉਹ ਮੈਂ ਕੱਬੀ ਤਬੀਅਤ ਦਾ ਬੰਦਾ ਆ। ਮੈਨੂੰ ਕਿਹਦੀ? ਕੱਬੀ ਤਬੀਅਤ ਦਾ ਬੰਦਾ। कभी मेरे दिल में ख्याल आता है। अच्छा, ਤੁਹਾਡਾ ਕੀ ਨਾਮ ਆ ਜੀ? ਮੇਰਾ ਨਾਮ ਸ਼ਾਨੀ। ਮਿੱਠਾ ਵਾ ਤੇਰਾ ਨਾਮ, ਬਗੈਰ ਤਾਂ ਰੋਜ਼ ਲੋਕਾਂ ਨੂੰ ਪਤਾ। ਐਵੇਂ ਬਕਵਾਸ ਕਰਨੀ ਲੈ ਸ਼ਾਨੀ। ਕਿਹੜਾ ਸ਼ਾਨੀ? ਹਾਜੀ ਦਿਲਬਰ ਕਿੱਧਰ ਆ ਗਿਆ? ਦਿਮਾਗ ਕਰਾਣਾ। ਮਿੱਠਾਪੁਰੀਆ ਸਾਜ ਤੇਰਾ ਨਾਮ। ਤੇ ਹਾਜੀ ਦਿਲਬਰ ਕਿੱਧਰ ਆ ਗਿਆ ਮੈਨੂੰ ਦੱਸੋ। ਅੱਛਾ, ਕਰੈਕਟਰ ਦੇ ਵਿੱਚ ਤਾਂ ਫਿਰ ਇਹ ਹੋ ਹੀ ਹੁੰਦਾ ਨਾਮ। ਉਹਦੇ ਕੋ ਤਾਂ ਮੈਂ ਤੇਰੇ ਕੋ ਤਾਂ ਮੇਰੇ ਕੋਲ ਰਿਹਾ ਹੀ ਨਹੀਂ ਗਿਆ। ਮੈਂ ਕਬੂਲ ਹੀ ਨਹੀਂ ਕਰ ਸਕਦਾ ਕਿ ਤੂੰ ਕੋਈ ਹੋਰ। ਤੇਰੇ ਮੂੰਹ ਸ਼ਾਨੀ ਜਚੇ ਨਹੀਂ, ਤੂੰ ਕੁਝ ਹੋਰ ਕਹਿ ਦੇ ਮੈਂ ਮੰਨਣ ਵਾਲਾ। ਸ਼ਾਨੀ ਐਡਾ। ਅੱਛਾ ਜੀ, ਕੀ ਨਾਂ ਤੁਹਾਡਾ ਜੀ? ਮਿੱਠਾ ਜੀ। ਨਹੀਂ ਉਹ ਕਰੈਕਟਰ ਵਾਲਾ ਦੱਸ ਨਾ, ਕੀ ਨਾਮ? ਸ਼ਾਨੀ। ਹਾਂਜੀ। ਅੱਛਾ, ਤੇ ਇਹ ਤੁਹਾਡੀ ਵਾ ਮੇਰੀ ਜ਼ਨਾਨੀ। ਸ਼ਾਨੀ ਤੇਰੀ ਜ਼ਨਾਨੀ ਜੀ। ਅੱਛਾ ਜੀ, ਇਹ ਗੰਦੀ ਲਾਤ ਕਿਹਦੀ ਹੈ? ਪਤਾ ਨਹੀਂ ਜੀ, ਇਹ ਗੰਦੀ ਰਾਤ ਕੀਤੀ, ਲੇਕਿਨ ਇਹ ਮੇਰਾ ਮੁੰਡਾ ਹੈ। ਗੰਦੀ ਲਾਤ ਤਾਂ ਨਹੀਂ ਪਤਾ ਕਿਹਦੀ ਹੈ? ਨਾ। ਅੱਛਾ, ਤੁਹਾਡਾ ਇਹ ਮੁੰਡਾ ਵਾ ਜੀ। ਅੱਛਾ ਓਕੇ। ਰੌਲਾ ਕੀ ਆ ਹੁਣ? ਤੁਸੀਂ ਕਿਰਾਏਦਾਰ 14,000 ਰੁਪਇਆ ਕਿਰਾਇਆ ਉਹ ਤੁਹਾਨੂੰ ਦਿੰਦੇ ਨੇ। 2 ਤੋਂ 3 ਜੀ। ਮੇਰਾ 2 ਜੀ ਹੋ? ਕਿੰਨੇ ਜੀ ਹੋ ਤੁਸੀਂ? 4G 5G? ਇੱਧਰ ਮੈਨੂੰ ਪੁੱਛੋ। ਹਾਂਜੀ, ਕਿੰਨੇ ਜੀ ਨੇ? ਜ਼ਲੀਲ ਕਰਕੇ ਰੱਖਤਾ ਇਹਨਾਂ ਲੋਕਾਂ ਨੇ। 4 ਜੀਆਂ ਦਾ ਕਹਿ ਕੇ ਇਹਨਾਂ ਨੇ ਮਕਾਨ ਕਿਰਾਏ ਤੇ ਲਿਆ, ਹੱਥ ਬੰਨ ਕੇ ਕਿ ਅਸੀਂ ਮਾੜੇ ਕਿ ਅਸੀਂ 4 ਜੀ ਹਾਂ। ਹਾਂਜੀ। ਅੱਛਾ, ਫੇਰ ਜਦੋਂ ਉੱਥੇ ਸ਼ਿਫਟ ਹੋਏ ਨੇ 33 ਜੀ ਨੇ। ਹੁਣ ਇਸ ਟਾਈਮ ਥੋੜੇ ਜਿਹੇ ਘਟ ਗਏ ਹੋਣੇ ਨੇ, ਕਿਉਂਕਿ ਇਹਨਾਂ ਦੇ ਆਏ ਚਲਾਈ ਲੱਗੀ ਰਹਿੰਦੀ, ਕੋਈ ਆ ਰਿਹਾ ਕੋਈ ਨਹੀਂ ਆਈ ਚਲਾਈ ਤੇ ਸਾਰਿਆਂ ਦੇ ਘਰਾਂ ਚ ਹੁੰਦੀ। ਫਿਕਸ ਕਿੰਨੇ ਰਹਿੰਦੇ ਨੇ? ਫਿਕਸ ਤਕਰੀਬਨ ਕੋਈ 23 24 ਹੈ ਨਾ। ਹਾਂਜੀ, 23 ਕੁ ਬੰਦੇ ਹੈ ਨੇ। 3 ਬੰਦਿਆਂ ਦਾ ਕਹਿ ਕੇ 23 ਬੰਦੇ ਅੰਦਰ ਵਾੜੇ ਆ। ਕੀ ਗੱਲ ਆ? ਬੈੱਡ ਸਪੇਸ ਸ਼ੁਰੂ ਕਰਤੀ ਅੰਦਰ, ਦੁਬਈ ਟਾਈਪ ਮਾਹੌਲ ਬਣਾ ਲਿਆ। ਦੇਖੋ ਜੀ, ਤੁਹਾਡੀ ਗੱਲ ਬਿਲਕੁਲ ਸਹੀ ਆ। ਮਸਲਾ ਮਸਾਇਲ ਤੁਹਾਨੂੰ ਪਤਾ ਬਣਦੇ ਰਹਿੰਦੇ ਆ, ਤੇ ਉਹ ਫਿਰ ਜੀ ਸਾਰੇ ਜਿਹੜੇ ਅਸੀਂ ਨਹੀਂ, ਪਹਿਲੇ 3 ਦੀ ਗੱਲ ਕੀਤੀ। ਗੱਲ 3 ਹੁਣ 20 ਜਣੇ ਕਿੱਦਾਂ ਹੋ ਗਏ? ਕੀ 23 24 ਜੀ ਰਹਿ ਰਹੇ ਆ ਭਾਜੀ ਘਰ ਦੇ ਵਿੱਚ, ਤੇ 8-10 ਆਉਂਦੇ ਜਾਂਦੇ ਵੀ ਨੇ। 8-10 ਯਾਨੀ ਸਟਿਲ 22-23 ਰਹਿ ਰਹੇ। 22-23 ਜੀ ਰਹਿ ਰਹੇ। ਉਹਨਾਂ ਚੋਂ ਕੌਣ ਨੇ? ਸਭ ਤੋਂ ਪਹਿਲੇ ਤੇ ਇੱਕ ਦਾ ਮਾਮਾ ਮਾਮਾ ਸਰਵਰ ਉਹ ਰਹਿ ਰਿਹਾ ਵਾ। ਮਾਮਾ ਕਿੱਧਰ ਆਇਆ ਜੀ ਤੁਹਾਡਾ? ਦੇਖੋ ਜੀ, 2 ਵਾਰੀ ਮਾਮਾ ਕਰੀਏ ਤੇ ਇੱਕ ਮਾਮਾ ਮਰਦਾ। ਮਾਮੇ ਨਾਲ ਸਾਡਾ ਪਿਆਰ ਬਹੁਤ ਆ, ਮੇਰੀ ਅੰਮੀ ਦਾ ਲਾਡਲਾ ਭਰਾ ਵਾ। ਠੀਕ ਹੈ। ਉਹਦੇ ਬੱਚਿਆਂ ਨੇ ਉਹਨੂੰ ਘਰੋਂ ਕੱਢਤਾ। ਜੇ ਇਸ ਮੌਕੇ ਤੇ ਅਸੀਂ ਨਹੀਂ ਕੰਮ ਆਉਣਾ ਤੇ ਕਿਨੇ ਆਉਣਾ? ਨਹੀਂ ਯਾਰ, ਗੱਲ ਇਹ ਕਿ ਮਜਬੂਰੀ ਬਣ ਜਾਂਦੀ। ਜਦੋਂ ਅਸੀਂ ਇਹਨਾਂ ਨੂੰ ਘਰੋਂ ਕੱਢਤਾ। ਨਹੀਂ ਦੇਖੋ, ਤੁਹਾਨੂੰ ਤੇ ਉਹ ਕਿਰਾਇਆ ਦੇ ਰਹੇ ਨਾ, ਲੇਕਿਨ ਭਾਜੀ ਤੁਸੀਂ ਵੀ ਮਾਮਿਆਂ ਲਿਓ। ਮੇਰੀ ਗੱਲ ਸੁਣੋ, ਤੇ ਤੂੰ ਮਾਮੇ ਖਾਂ ਨਾ ਬਣੋ ਬਹੁਤੇ, ਠੀਕ ਆ? ਉਹਦਾ ਮਾਮਾ ਸੀ ਉਹਦਾ ਵਿਚਾਰੇ ਦਾ। ਹਾਂਜੀ। ਅੱਛਾ, ਹੋਰ ਜੀ? ਹੋਰ ਭਾਜੀ ਇੱਕ ਇਹਦਾ ਤਾਇਆ ਨੈਤ ਆ।
ਤਾਇਆ ਨੈਤ ਤਾਇਆ ਨੈਤ। ਤੂੰ ਨਾਂ ਸਾਰਿਆਂ ਦੇ ਯਾਦ ਕੀਤੇ। ਮੈਂ ਕਸਮ ਖੁਦਾ ਦੀ ਖਾ ਕੇ ਕਹਿੰਦਾ ਉਹਨੂੰ ਨਹੀਂ ਪਤਾ ਹੋਣਾ ਮੇਰੇ ਤਾਏ ਦਾ ਨਾਂ ਕੀ, ਤੈਨੂੰ ਪਤਾ। ਭਾਜੀ ਮੈਂ ਉਸ ਘਰ ਦਾ ਫਰਦ ਹਾਂ, ਅਸੀਂ ਉਸ ਘਰ ਦੇ ਮਾਲਕ। ਉੱਤੇ ਰਹਿੰਦੇ ਤੁਸੀਂ। ਸਾਡੇ ਕੋਲ ਸਾਰਾ ਰੰਗ ਦਾ ਵੜਦਾ। ਅਸਲਾਮ ਵਾਲੇਕਮ ਜੀ, ਹੋ ਗਏ ਉੱਤੇ ਨੂੰ ਜੱਤ ਤੇ। ਤਾਇਆ ਨੈਤ ਕਿੱਧਰ ਆਇਆ ਜੀ? ਭਾਈ ਦੇਖੋ, ਅਗਰ ਆਪਣਿਆਂ ਦੇ ਆਪਣੇ ਕੰਮ ਨਹੀਂ ਆਉਣਗੇ ਤਾਂ ਕੌਣ ਕੰਮ ਆਏਗਾ? ਅਹਿਸਾਸ ਜ਼ਰੂਰੀ ਹੈ ਇੱਕ ਦੂਸਰੇ ਦਾ। ਰਿਸ਼ਤੇਦਾਰੀ ਹੈ, ਮੈਂ ਉਹਦਾ ਪੁੱਤ ਭਤੀਜਾ ਵਾਂ। ਤਾਏ ਨੈਤ ਦੀ ਸਾਰੀ ਫੈਮਿਲੀ ਜਾ ਰਹੀ ਸਲਾਮ ਕਰਨ, ਐਕਸੀਡੈਂਟ ਹੋਇਆ, ਮਰ ਗਈ। ਤਾਇਆ ਨੈਤ ਇਕੱਲਾ ਬਚਿਆ। ਓਏ ਹੋਏ। ਉਹਨੂੰ ਅਸੀਂ ਨਹੀਂ ਰੱਖਣਾ ਤੇ ਕਿਹਨੇ ਰੱਖਣਾ? ਉਹ ਯਾਰ ਉਹ ਬੁੱਢੇ ਬਾਰੇ ਉਹਦੀ ਕੌਣ ਕਰੇਗਾ ਸੇਵਾ? ਗੱਲ ਅਸੂਲ ਦੀ ਗੱਲ ਆ। ਉਹ ਕੱਲਾ ਕਰਾ ਵਿਚਾਰਾ ਸਭ ਕੱਲਾ ਕੁਝ ਕਰਾਂਗਾ। ਕਰ। ਇੱਕ ਇਹਦਾ ਕਜ਼ਨ ਆ ਭਾਜੀ, ਉਹ ਮਸਤ ਜਿਹਾ ਹੈਗਾ, ਉਹ ਗਾਲਾਂ ਹੀ ਕੱਢੀ ਜਾਂਦਾ ਵਾ, ਮੂੰਹ ਚੋਂ ਲਾੜਾ ਸੁੱਟੀ ਜਾਂਦਾ ਵਾ, ਵੱਟੇ ਮਾਰੀ ਜਾਂਦਾ ਲੋਕਾਂ ਦੇ। ਉਹਨੂੰ ਵੀ ਇਹਨਾਂ ਨੇ ਉਸ ਘਰ 'ਚ ਰੱਖਿਆ ਹੋਇਆ। ਭਾਜੀ ਯਾਰ ਉਹਨੂੰ ਕੁਛ ਨਾ ਕਹੀ। ਅੱਜ ਜੋ ਵੀ ਅਸੀਂ 33 34 ਜਿਹੜੇ ਸਾਡੇ ਇਤਫਾਕ ਆ ਉਸ ਮਸਤੀ ਦੀ ਵਜ੍ਹਾ ਤੋਂ ਆ। ਅੱਜ ਜੋ ਵੀ ਅਸੀਂ ਇੱਥੇ ਬੈਠੇ ਆ ਆਪਣੇ ਬਲਬੂਤੇ ਤੇ ਸਾਰਾ ਮਸਤੀ ਦੀ ਦੁਆਨ ਹੋਇਆ ਵਾ। ਉਹ ਕੀ ਮਸਤ ਦੀ ਦੀਵਾਨ ਨਾਲ ਹੋ ਗਿਆ? 13 ਮਹੀਨੇ ਹੋ ਗਏ ਭਾਜੀ ਨਹੀਂ, ਮਸਤ ਨੂੰ ਤੁਸੀਂ ਐਜ਼ ਏ ਊਂਟ ਦੀ ਹੱਡੀ ਰੱਖਿਆ। ਉਹ ਸਾਈਜ਼ ਤੁਹਾਡੇ ਤੇ ਕੋਈ ਟੋਨਾ ਨਹੀਂ ਚੱਲਦਾ। ਭਾਜੀ ਉਹ ਮਸਤ ਬੜਾ ਕਰਨੀ ਵਾਲਾ ਵਾ। ਮਕਾਨ ਤੇ ਤੁਹਾਨੂੰ ਲੈ ਕੇ ਨਹੀਂ ਦੇ ਸਕਿਆ, 14,000 ਕਿਰਾਏ ਤੇ 24 ਜਣੇ ਰਹਿੰਦੇ, ਕਿਹੜਾ ਮਸਤਾ ਉਹ? ਭਾਜੀ ਉਹ ਮਕਾਨਾਂ ਦਾ ਨਹੀਂ ਕਰਦਾ, ਅੱਛਾ ਉਹ ਇਤਫਾਕ ਵਾਲਾ ਮਸਤਾ। ਇਤਫਾਕ ਵਾਲਾ ਵਾ। ਅੱਛਾ ਚਲੋ ਲਓ ਜੀ ਭਾਜੀ, 3 ਜਣੇ, ਚਲੋ 3। ਉਹ ਬਾਕੀ 18 19 ਕੌਣ? ਬਾਕੀ ਵੀ ਤੁਹਾਨੂੰ ਭਾਜੀ ਦੱਸਦੇ ਆ। 2-3 ਦੇ ਦੋਸਤ ਆਏ ਹੋਏ ਆ, ਉਹਨਾਂ ਨੇ ਬੈਠਕ ਮੱਲੀ ਹੋਈ ਆ। ਦੋਸਤਾਂ ਦਾ ਕੀ ਤੁੱਕ ਬਣਦਾ ਹੈ? ਮੇਰੀ ਗੱਲ ਸੁਣੋ, ਲਾਹੌਰ ਮੈਂ ਯਾਰਾਂ ਦੋਸਤਾਂ ਕੋਲ ਰਹਿਣਾ ਸੀ ਅੱਜ ਤੋਂ ਕੋਈ 6-7 ਸਾਲ ਪਹਿਲੇ। ਠੀਕ ਹੈ। ਉਹਨਾਂ ਨੇ 3-3 4-4 ਸਾਲ ਮੈਨੂੰ ਸਾਂਭਿਆ, ਖਾਣ ਨੂੰ ਰੋਟੀ, ਪੀਣ ਨੂੰ ਪਾਣੀ, ਪਹਿਨਣ ਨੂੰ ਕੱਪੜਾ, ਹਰ ਤਰੀਕੇ ਦੀ ਮੈਨੂੰ ਸਹੂਲਤ ਦਿੱਤੀ। ਠੀਕ ਹੈ। ਉਹ ਅੱਜ ਮੇਰੇ ਸ਼ਹਿਰ ਜੌਬ ਕਰਨ ਦੀ ਨੌਕਰੀ ਇੱਥੇ ਲੱਗੀ ਆ। ਠੀਕ ਹੈ। ਤੇ ਜੇ ਉਹਨਾਂ ਨੂੰ ਮੈਂ ਨਹੀਂ ਰੱਖਣਾ ਤੇ ਕਿਹਨੇ ਰੱਖਣਾ? ਆਸਾਨ ਦਾ ਬਦਲਾ ਅਸੀਂ ਲਾਉਣਾ ਨਹੀਂ। ਤੇ ਜੋ 2 ਦੋਸਤ ਰਹਿ ਡੇ ਤੇ ਕਿਹੜਾ ਰੌਲਾ ਵਾ? ਕੰਮ ਹੀ ਆਉਣ ਡਿਆ, ਕਿਰਾਏ ਨੂੰ ਮਿਲਣ ਨਹੀਂ ਡਿਆ। ਨਹੀਂ ਇਹ ਨਹੀਂ ਗੱਲ ਹੁੰਦੀ ਵੀ ਜਿਹਨੇ ਕਿਰਾਇਆ ਦੇਵਾ ਤਾਂ ਜੋ ਮਰਜ਼ੀ ਜੀ ਰੱਖਾਂ। ਕਿਉਂ ਤੂੰ ਅੰਦਰ ਬਦਲ ਜੋ ਮਰਜ਼ੀ ਕਰ। ਇੱਕ ਗੱਲ ਤੈਅ ਹੁੰਦੀ ਹੈ, ਮਕਾਨ ਅਗਲਿਆਂ ਦਾ ਕਿਰਾਇਆ ਦਿੰਦਾ ਜੀ ਟਾਈਮ ਸਿਰ। ਭਾਜੀ ਕਿਰਾਇਆ ਟੁੱਟਵਾਂ ਕਿਰਾਇਆ ਦਿੰਦਾ। ਤੁਸੀਂ ਪਹਿਲੇ ਮੈਨੂੰ ਇੱਕ ਗੱਲ ਦੱਸੋ, 23 ਬੰਦਿਆਂ ਦਾ 14,000 ਕਿਰਾਇਆ ਬਣਦਾ। ਭਾਜੀ 23 ਬੰਦੇ ਤੂੰ ਰੱਖਣੇ ਨਹੀਂ ਬਣਦੇ, ਭਾਵੇਂ ਲੱਖ ਰੁਪਏ ਵੀ ਕਿਰਾਇਆ ਹੋਵੇ। ਆਏ 3-4 ਜਾਣੇ ਸੀ, ਬਾਅਦ ਚੋਂ ਵੱਧਦੇ ਗਏ ਨੇ, ਕਾਰਵਾਂ ਬਣਦਾ ਗਿਆ। ਭਾਜੀ ਸਾਡੇ ਕੋਲੋਂ ਪੁੱਛੋ ਜਿਹੜੀ ਮੇਨ ਗੱਲ ਵਾ। ਕੀ ਆ? ਸਾਡਾ ਅੱਬਾ ਹੀ ਨਹੀਂ ਸਹੀ ਹੈਗਾ ਭਾਜੀ। ਹੈ ਸਹੀ ਨਹੀਂ ਹੈ? ਨਹੀਂ। ਅੱਛਾ ਕੀ ਹੋਇਆ ਇਹਨੂੰ? ਇਹਦੀਆਂ ਹਰਕਤਾਂ, ਇਹਦੀਆਂ ਕਰਤੂਤਾਂ ਨਹੀਂ ਸਹੀ। ਅੱਛਾ ਜੀ, ਘਰ ਦੇ ਵਿੱਚ ਸਾਡੇ ਵੀ ਬੱਚੇ ਆ। ਇੱਕ ਮਿੰਟ ਠਹਿਰ ਜਾ। ਸਹੀ ਨਹੀਂ ਹੈ? ਸਹੀ ਨੇ। ਉਹਨਾਂ ਦਾ ਤੇ ਸਲਾਮ ਦੁਆ ਹੀ ਨਹੀਂ ਲਈ ਸੀ ਉਦੋਂ ਦੀ, ਤੂੰ ਘੁੰਡ ਕੱਢ ਕੇ ਬੈਠੇ ਨੇ। ਉਹ ਨਹੀਂ ਗੈਰ ਮਹਿਰਮ ਉਹਨਾਂ ਦੀ ਗੱਲ ਕਰਦੀ, ਮੇਰੀ ਸੁਣੋ ਨਾ ਗੱਲ। ਗੈਰ ਮਹਿਰਮ ਜਾ ਕੇ ਬਹਿ ਗਈ ਆ ਉਹ ਭਾਜੀ ਫੁੱਟਕ ਦਾ ਫਰਕ ਰਹਿ ਗਿਆ ਗੈਰ ਮਹਿਰਮ ਦਾ ਤੇ ਮਹਿਰਮ ਦਾ। ਮਜਬੂਰੀ ਨੂੰ ਆਏ ਆ, ਆਪਣੇ ਦੁੱਖ ਸੁਣਾਉਣ ਆਏ ਆ। ਇਹ ਦੁੱਖ ਚ ਕਿਤੇ ਦੇਖਿਓ ਘੇਰ ਘਰ ਨਾ ਕਰ ਲੈਣਾ। ਉਹ ਦੁੱਖ ਤੁਹਾਡੇ ਨਹੀਂ, ਦੁੱਖ ਸਾਡੇ ਭਾਜੀ। ਇਹ ਥੱਲੇ ਹੁੰਦੇ ਨੇ, ਅਸੀਂ ਉੱਤੇ ਹੁੰਦੇ। ਠੀਕ ਹੈ। ਉਹ ਵਿਚਾਰੀ ਕੁੜੀ ਬੜੀ ਬੀਬੀ ਆ, ਉੱਤੇ ਆ ਜਾਂਦੀ। ਹਾਂ ਖਾਣ ਪੀਣ ਸਾਰਾ ਕੁਝ ਸਾਡੇ ਕੋਲੋਂ। ਇਹ ਲਾਂਤੀ ਕੰਮ ਨਹੀਂ ਕਰਦਾ। ਉਹ ਵਿਚਾਰੀ ਕੁੜੀ। ਨਹੀਂ ਤੇ ਘਰ ਵੀ ਬਾਈ ਜਾਣੇ ਆ, ਉਹ ਵੀ ਖਾਂਦੇ ਪੀਂਦੇ, ਕੀ ਹਿਸਾਬ ਆ? ਹੋਰ ਕੌਣ ਕੌਣ ਰਹਿੰਦਾ? ਭਾਜੀ 3 ਇਹਦੇ ਮਾਸੜ ਨੇ। ਓਏ ਇੱਕ ਮਿੰਟ ਠਹਿਰ ਜਾ ਇੱਥੇ। ਮਾਸੜਾਂ ਦਾ ਕੋਈ ਤੁੱਕ ਹੀ ਨਹੀਂ ਬਣਦਾ ਕਿ ਆਪਣੀ ਬੁੱਢੀ ਦੇ ਭਣੇਵੇਂ ਵੱਲ ਜਾ ਕੇ ਰਹਿਣ, ਭਾਜੀ। ਉਹ ਵੀ 3। ਪੁੱਛੋ ਇਹਨੂੰ ਭਾਜੀ। ਭਾਜੀ ਉਹ ਤਿੰਨੋਂ ਹੀ ਇੱਕ ਤਾਂ ਨਾ ਦੁੜਵਾ ਭਾਈ, ਉਹ ਤੁੜਵਾ ਨੇ 3 ਇਕੱਠੇ ਅੱਛਾ ਨੇ। ਯਾਨੀ 3 ਮਾਸੀਆਂ ਤੇ 3 ਅੱਗੋਂ ਭਰਾ ਸੀ। ਗੱਲ ਨੂੰ ਸਮਝੇ ਨਹੀਂ। ਤਰੇੜੇ ਨੇ ਇਕੱਠੇ ਹੋਏ ਸੀ। ਤਰੇੜਾ ਨਹੀਂ। ਆਹੋ 3 ਮਾਸੀਆਂ ਭੈਣਾਂ ਤੇ ਉਧਰੋਂ 3 ਭਰਾ, ਉਹ ਆਪਸ ਚ 3 ਭਰਾ ਨੇ। ਤਿੰਨੇ ਹੀ ਆਪਸ ਚ ਭਰਾ ਨੇ ਮਾਸੜ, ਲੇਕਿਨ ਉਹਨਾਂ ਦੀ ਪੈਦਾਇਸ਼ ਵੀ ਇੱਕ ਵਕਤ ਚ ਹੋਈ। ਜੁੜਵਾ ਨਹੀਂ ਜਿਵੇਂ ਬੱਚੇ ਹੁੰਦੇ। ਅੱਛਾ ਉਹ ਤਿੜਵਾਂ ਨੇ, ਉਹ ਤਿੜਵਾੜੇ ਭਾਈ, ਤ੍ਰਿਕੜੇ ਆ। ਤਿਰਕੜ ਦਾ। ਉਹ ਤਿੰਨੇ ਇੱਕੋ ਨੇ ਭਾਜੀ। ਤੇ ਉਹ ਖਾਲਾ, ਤਿੰਨੇ ਖਾਲਾ ਇੱਕੋ ਘਰ ਗਈਆਂ ਵਾ। ਉਹਨਾਂ ਦਾ ਮਕਾਨ ਆ ਗਿਆ ਰੇਲਵੇ ਦੀ ਜ਼ਰ ਦੇ ਵਿੱਚ। ਓਏ ਹੋਏ ਹੋਏ ਹੋਏ। ਤੁਸੀਂ ਆਪ ਦੱਸਣਾ, ਜੇ ਅਸੀਂ ਨਹੀਂ ਇਸ ਮੌਕੇ ਤੇ ਖੜਨਾ ਤੇ ਕਿਹਨੇ ਖੜਨਾ ਵਾ? ਇਹ ਮੈਂ ਹਿਸਾਬ ਲਾਇਆ ਵੀ ਜਿੰਨੀ ਵੀ ਨੇਕੀ ਹੈ ਇਨਡਾਇਰੈਕਟਲੀ ਉਹ ਹੀ ਕਰ ਰਹੇ ਅਸੀਂ ਆ। ਕਰ ਰਹੇ ਹਾਂ। ਤੁਸੀਂ ਐਵੇਂ ਵਿੱਚ ਦਲਾਲ ਜੇ ਬਣੇ ਆ ਬਸ। ਨਹੀਂ, ਮਕਾਨ ਦਾ ਮਕਾਨ ਉਹਨਾਂ ਦਾ 14,000 ਕਿਰਾਏ ਤੇ ਤੁਹਾਡੀ ਪੂਰੀ ਫੈਮਿਲੀ ਮੇਰੇ ਹਿਸਾਬ ਨਾਲ ਤੇ ਉਹ ਪਾਲਣ ਦੇ ਆ। ਬਿਲਕੁਲ। ਬਿਲਕੁਲ ਬਾਊ ਜੀ, ਭਾਜੀ, ਬਾਊ ਜੀ ਭਾਜੀ। ਮੇਰੀ ਗੱਲ ਸੁਣੋ ਬਾਊ ਜੀ। ਐਸ ਬੱਚੀ ਦੇ ਮੂੰਹ ਨੂੰ ਮੈਂ ਸਾਰਾ ਕੁਝ ਕਰ ਰਿਹਾ ਕਿਉਂ? ਚਲੋ ਭਾਜੀ, ਕਿਰਾਇਆ ਮਾਂ ਕੀ ਤੇ ਧੀ ਕੀ ਤੇ ਕਿਰਾਏਦਾਰ ਕੀ ਤੇ ਮਾਸੜ ਕੀ? ਤੇ ਮਾਸੜ ਕੀ। ਹਾਂ ਚਲੋ ਠੀਕ ਹੈ, ਲੇਕਿਨ ਇੱਕ ਅੰਗਰੇਜ਼ ਰਹਿੰਦੇ ਆ ਇਹਨਾਂ ਦੇ ਘਰ। ਇੱਕ ਯਾਰ ਜੋ ਨਾ ਮੈਨੂੰ ਗਲਤ ਕਰਨ ਦੇ ਸੋਚ ਨਹੀਂ ਬੈਠੇ। ਯਾਰ ਗੈਰ ਮਹਿਰਮ ਨਹੀਂ ਦੇਖਣਾ ਤੂੰ, ਮਤਲਬ ਮੁੱਕੀ ਮਾਰ ਓਏ ਕੇ ਬਦਲਾ। ਓਏ ਇੱਕ ਮਿੰਟ, ਗੈਰ ਮਹਿਰਮ ਕੀ ਗੈਰ ਮਹਿਰਮ? ਭਾਜੀ ਹੱਥ ਦੇ ਚੁੱਕੋ ਨਾ। ਇਹ ਇਦਾਂ ਹੀ ਤੁਸੀਂ ਇਸ ਭਾਈ ਤੋਂ ਬਚ ਕੇ ਰਹਿ। ਤੂੰ ਕਿਤੇ ਵੀਡੀਓ ਨਹੀਂ ਦੇਖਦੀ ਤੂੰ? ਹੈ ਐਨ ਹੋ ਜਾ। ਇੱਕ ਭਾਜੀ ਅੰਗਰੇਜ਼ ਰਹਿੰਦੇ ਇਹਨਾਂ ਘਰ। ਹਾਂਜੀ ਅੰਗਰੇਜ਼ ਰਹਿੰਦਾ ਇਹਨਾਂ ਘਰ। ਉਹ ਕਿਸ ਚੱਕਰ 'ਚ? ਉਹ ਕੀ ਲੱਗਦਾ ਇਹਨਾਂ ਦਾ ਸਾਨੂੰ? ਅੰਗਰੇਜ਼ ਤੁਹਾਡੇ ਘਰ ਚ ਕੀ ਕਰ? ਯਾਰ ਅੰਗਰੇਜ਼ ਕਿਉਂ ਰਹਿ ਰਿਹਾ ਤੁਹਾਡੇ ਘਰ? ਭਾਜੀ ਪਹਿਲੇ ਨਾ ਤੁਸੀਂ ਇਹਦਾ ਕੌੜਾ ਘੁੱਟ ਕਰ ਲਓ। ਨਹੀਂ ਕਰ ਲਓ ਪਹਿਲੇ। ਨਹੀਂ ਮੈਂ ਉਹਨਾਂ ਨੂੰ ਪੁੱਛ ਰਿਹਾ ਸਾਂ ਭਰਜਾਈ ਨੂੰ ਕਿ ਵੀ ਅੰਗਰੇਜ਼ ਤਾਂ ਕੀ, ਮੈਂ ਤਾਂ ਹੈਰਾਨਗੀ ਨਾਲ ਵੇਖ ਰਿਹਾ ਨਾ। ਅੱਛਾ ਮੈਂ ਇੱਥੇ ਨਾ ਹੁੰਦਾ, ਤੁਸੀਂ ਕਦੀ ਭਰਜਾਈ ਨਹੀਂ ਸੀ ਕਹਿਣੀ। ਇੱਥੇ ਨੂੰ ਆ, ਇੱਥੇ ਮੇਰਾ ਓਕੇ।
ਅੰਗਰੇਜ਼ ਦਾ ਕੀ ਕੰਮ? ਮਾਈਕਲ ਡੇਵਿਡ ਮੇਰਾ ਦੋਸਤ ਹੈ ਜੀ। ਕੌਣ? ਮਾਈਕਲ ਡੇਵਿਡ। ਅੱਛਾ ਫੇਸਬੁੱਕ ਤੇ ਦੋਸਤੀ ਹੋਈ, ਮੇਰਾ ਠੀਕ ਹੈ। ਦੋਸਤ ਬਣ ਗਿਆ, ਉਹਨੂੰ ਵਿਜ਼ਿਟ ਕਰਨ ਦਾ ਸ਼ੌਕ ਆ। ਅੱਛਾ, ਉਹਨੂੰ ਪਾਕਿਸਤਾਨ ਦਾ ਵਿਜ਼ਿਟ ਕਰਨਾ ਸ਼ੌਕ। ਉਹਨੇ ਵਿਜ਼ਿਟ ਕਰਨਾ, ਉਹਨੂੰ ਨਾਰਾਜ਼ ਕਰਨ ਮੈਂ ਲੈ ਦੇਣਾ ਕਮਰਾ, ਫਿਲਹਾਲ 15-20 ਦਿਨ ਮੇਰੇ ਕੋਲ ਇੱਥੇ ਹੀ ਆ। ਹਾਲੇ ਉਹ ਤੁਹਾਡੇ ਵਾਲੀ ਆ? ਭਾਈ ਤੁਸੀਂ ਜਿੱਥੇ ਪਾਰੀ ਪੂਰਾ ਸਵਾਲ ਦਾ ਜਵਾਬ ਮੈਂ ਦਿੱਤਾ, ਹਾਲੇ ਉੱਥੇ ਹੀ ਆ, ਇਹਦਾ ਜਵਾਬ ਮੇਰੇ ਕੋਲ ਲਵੋ। ਭਾਈ ਨੂੰ ਪਤਾ ਕਿ ਇਦਾਂ ਡਰੈਗ ਹੁੰਦਾ, ਇੱਕ ਕਰੈਕਟਰ ਆ ਬੈਠਾ ਹੁੰਦਾ, ਇੱਕ ਮਿਸਾਲ ਬੈਠਾ ਬੈਠੀ ਬੈਠੀ ਹੈ, ਕਰੈਕਟਰ ਹੈ ਨਾ, ਬੈਠਾ ਬੈਠੀ ਹੈ। ਭਾਜੀ ਇਹਨੇ ਨੇ ਵਾਲ। ਭਾਜੀ ਇਹਦਾ ਮੁਕਾਬਲਾ ਹੁਸਨ ਤੇ ਜਾਣਾ, ਉਹਨੇ ਕਿਹਾ ਵਾਲ ਵਧਾ ਕੇ ਆ ਬਾਹਾਂ ਦੇ, ਅੱਛਾ ਕਿਉਂਕਿ ਐ ਜਾਣਾ ਨੇ ਐ। ਅੱਛਾ ਵੈਕਸ ਕਰਾ ਦੇਾਂਗੇ ਬਿਊਟੀ ਇਹ ਪਾਰਲਰ। ਰਿਚ ਦਾ ਮੁਕਾਬਲਾ ਵਾ, ਅੱਲਾ ਮਾਫੀ ਦੇਵੇ ਦੇਵਾ। ਅੱਛਾ ਗੱਲ ਇਹ ਹੈ ਕਿ ਉਹ ਅੰਗਰੇਜ਼ ਤੁਹਾਡੇ ਕੋਲ ਆ ਗਿਆ, ਇਹ ਤੁਸੀਂ ਉਧਰ ਵੀ ਤਾਂ ਰੋਕੋ ਨਾ ਸਰ, ਤੁਸੀਂ ਸਾਰਾ ਮੇਰੇ ਤੇ ਹੀ ਨਾ ਪਾਈ ਜੋ। ਅੱਛਾ ਐਂਕਰ ਦੀ ਭਾਜੀ ਮਜਬੂਰੀ ਹੁੰਦੀ, ਉਹਨੇ ਸਾਰਿਆਂ ਨੂੰ ਦੱਸਣਾ ਹੁੰਦਾ। ਇਹ ਪਹਿਲੇ ਵੀ 5-6 ਵਾਰੀ ਤੁਸੀਂ ਮਜਬੂਰ ਹੋਏ ਆ, ਹੁਣ 6ਵੀਂ ਮਜਬੂਰੀ ਨਾਲ ਕਰ ਲਓ ਨਾ, ਇੱਥੇ ਆ ਦੇਣਾ ਐ ਨੂੰ ਕਰ। ਤੈਨੂੰ ਤੂੰ ਵੀਡੀਓ ਨਹੀਂ ਦੇਖਦੇ ਹੈ? ਆਏ ਦਿਨ ਕੋਈ ਨਾ ਕੋਈ ਫੱਡਾ ਖੁੱਲਿਆ ਹੁੰਦਾ ਭਾਈ। ਭਾਈਜਾਨ ਇਹ ਗੱਲ ਨਾ ਕਰੋ, ਵੀਡੀਓ ਦੇਖਣ ਤੋਂ ਬਾਅਦ ਵੀ 4-5 ਆਪਸ਼ਨਾਂ ਮੇਰੇ ਕੋਲ ਹੈ ਹੈ ਨਹੀਂ। ਨੇ। ਅਗਲੇ ਕਹਿ ਰਹੇ ਸਾਨੂੰ ਕੋਈ ਭਾਰ ਨਹੀਂ ਵੀਡੀਓ ਦਾ। ਤੇ ਇਹਨੂੰ ਤਾਂ ਡਿਲੀਟ ਕਰੋ ਨਾ, ਤੁਸੀਂ ਇਹਨੂੰ ਵੀ ਸੇਵ ਕਰਨ ਦੇ ਮੈਂ ਤੇ ਇਹਨੂੰ ਹਾਲੇ ਸੇਵ ਹੀ ਨਹੀਂ ਕੀਤਾ, ਡਿਲੀਟ ਕਿੱਥੋਂ ਕਰਨਾ? ਮੈਂ ਤੇ ਹਾਲੇ ਸਿਰਫ ਇਹਨੂੰ ਫੋਲਡਰ ਖੋਲ ਰਿਹਾ। ਭਾਜੀ ਅੱਲਾ ਦੀ ਕਸਮ ਮੈਂ ਡਾਟਾ ਚੈੱਕ ਕਰ। ਭਾਜੀ ਇਹ ਗੁੱਸੇ ਦਾ ਮੈਨੂੰ ਲੱਗਦਾ ਕੌੜਾ ਜੇ ਬਹੁਤ, ਹਾਂਜੀ, है ना? ਹਾਂਜੀ। माशाल्लाह। अच्छा थोड़ी गलती कर ना, तमीज है। कैसी हैं आप? ठीक ठाक। आप उस घर में आपको क्या प्रॉब्लम है? मुझे तो कोई प्रॉब्लम नहीं है। इनके साथ आपको कोई फटा आपका? नहीं। आप मैंने सुना जब ये जाते हैं, मतलब ये काम पे चले जाते हैं आपके हस्बैंड, तो आप घुल मिल के रहती हैं, इनकी वाइफ भी, इनकी अम्मी बहनों के साथ। हाँ जी। तो फिर क्या इनका प्रॉब्लम है? इतने लोग देखें, आप माशाल्लाह समझदार हैं, जी जी 22-24 लोग उन्होंने रख लिए, जी जी। तो ये ज्यादा नहीं इनके साथ 3-4 की बात हुई है? मैं तो कहती हूँ ज्यादती है। ਤੁਹਾਡੀ ਇਹ ਆਪਣਾ ਕੋਈ ਲਵ ਮੈਰਿਜ ਹੈ? ਨਹੀਂ ਜੀ, ਇਹ ਜ਼ਬਰਦਸਤੀ ਵਾਲੀ ਮੈਰਿਜ ਆ। ਨਹੀਂ ਫੇਰ ਵੀ ਕੋਈ ਰਿਸ਼ਤੇਦਾਰ ਵੀ ਹੈ ਤੁਹਾਡੀ ਜਾਂ ਓਪੜਾ ਚ ਹੋਈ ਹੈ? ਮੇਰੇ ਅੱਬੂ ਦੇ ਦੋਸਤ ਸੀਗੇ, ਟ੍ਰੇਨ ਹਾਦਸੇ ਦੇ ਵਿੱਚ ਉਹਦੀ ਲੁੱਗੀ ਪੈ ਗਈ, ਹਲਕਾ ਜਿਹਾ ਪਟਾਕਾਬਾਜ਼ੀ ਹੋਈ ਆ, ਤੇ ਇਹ ਕੱਲੀ ਸੀਗੀ। ਰੋ ਨਾ ਹੋਈ ਜਾਣ ਤੇ ਤੈਨੂੰ ਕੀ ਟੈਨਸ਼ਨ? ਨਾ ਕਰੋ ਯਾਰ। ਅੱਬੂ ਯਾਦ ਆ ਗਏ ਤੈਨੂੰ? ਅੱਬੂ ਯਾਦ ਆ? ਉਹ ਬਾਜੀ ਅੰਗਰੇਜ਼ ਕਲੀਅਰ ਕਰਾ ਦਿਓ ਮੈਨੂੰ, ਉਹ ਕਿਹੜੇ ਚੱਕਰ ਚ ਸਾਡੇ ਘਰ ਰਹਿ ਗਏ। ਅੰਗਰੇਜ਼ ਨਹੀਂ ਭਾਜੀ ਹਾਲੇ ਕਲੀਅਰ ਹੋਣਾ। ਚਲੋ। ਹਾਂਜੀ ਉਹ ਕਲੀਅਰ ਹੋਏਗਾ ਕਿਸੇ ਕਿੰਨੇ ਗੱਲ। ਜੀ ਹੋ ਗਏ ਜੀ? ਅੱਛਾ ਜੀ, ਹੋਰ ਤੁਹਾਨੂੰ ਕੀ ਰੌਲਾ ਹੈ? ਭਾਜੀ ਸਾਨੂੰ ਇਹਨਾਂ ਤੋਂ ਮਸਲੇ। ਅੱਛਾ ਹੋਰ ਕੀ ਜੀ ਨੇ? ਕਜ਼ਨ ਆਏ ਨੇ 2 ਭਾਜੀ, ਉਹ ਨਸ਼ਾ ਕਰਦੇ, ਉਹ ਪਤਾ ਨਹੀਂ ਕਿੱਥੋਂ ਆ ਜਾਂਦੇ, ਸਾਰੀ ਯਾਰ ਰਾਤ ਕਜ਼ਨਾਂ ਦਾ ਉਹ ਭੜਕਾ ਮਾਰਦੇ ਰਹਿੰਦੇ। ਜਵਾਨ ਤੇਰੀ ਬੁੱਢੀ ਕੁਛ ਤੋਂ ਖਿਆਲ ਕਰ। ਕਜ਼ਨਾਂ ਦਾ ਕੀ ਵਿੱਚ ਤੁੱਕ ਬੰਦਾ? ਕਜ਼ਨ ਮੇਰੇ 2 ਪਿੰਡੋਂ ਆਇਆ ਜੀ, ਸਰਾਬੇ ਪਿੰਡੋਂ। ਇੱਥੇ ਉਹਨੇ ਕੰਮ ਲੱਭਣਾ ਵਾ, ਜਦ ਤੱਕ ਉਹਨਾਂ ਨੂੰ ਕੰਮ ਨਹੀਂ ਲੱਭਦਾ ਉਹਨੇ ਕਿਹਾ ਭਾਈ ਸ਼ਾਨੀ ਤੇਰੇ ਕੋਲ ਰਵਾਂਗੇ। ਮੈਂ ਕਿਹਾ ਯਾਰ ਦੇਖ ਲੈ ਕੋਈ ਮਸਲਾ ਨਹੀਂ। ਤੈਨੂੰ ਸ਼ਰਮ ਨਹੀਂ ਆਉਂਦੀ? ਤੇਰੇ ਘਰ ਜਵਾਨ ਜਵਾਨ ਤੇਰੇ ਘਰ ਬੀਵੀ ਆ, ਤੇ ਤੈਨੂੰ ਸ਼ਰਮ ਨਹੀਂ ਆਉਂਦੀ? ਗੈਰ ਇੰਨੇ ਤੂੰ ਮਤਲਬ ਗੈਰ ਮਹਿਰਮ ਬਾੜੀ ਜਾ ਰਿਹਾ ਘਰ ਦੇ ਵਿੱਚ। ਉਹਦੀ ਰਜ਼ਾਮੰਦੀ ਨਾਲ ਬਾੜੇ ਆ। ਉਹ ਭਾਜੀ ਮਹੱਲੇ ਦਾ ਇੱਕ ਚਾਚਾ ਪਾਪੜਾ ਵਾਲਾ ਵਾ, ਚਾਚਾ ਬਸ਼ੀਰ, ਉਹ ਵੀ ਇਹਨਾਂ ਦੇ ਘਰ ਆ ਕੇ 2 ਘੰਟੇ ਸੋ ਜਾਂਦਾ ਵਾ। ਆ ਦੁਪਹਿਰ ਠੰਡੇ ਵੇਲੇ ਚਲੇ ਜਾਂਦਾ। ਆਹ ਕਿਹੜਾ ਚੱਕਰ ਆ ਯਾਰ? ਭਾਜੀ ਔਰ ਜਿਹੜੇ 33-34 ਬੰਦੇ ਆਹੀ ਚਲਾਈ ਲੱਗੀ ਰਹਿੰਦੀ, ਕਦੀ ਅਰਬੀ ਆ ਰਿਹਾ, ਉਹ ਨਹੀਂ ਆ ਰਿਹਾ ਵੀ ਹੁਣ ਬਕਵਾਸ ਨਾ ਭਾਜੀ, ਕਰੋ। ਬਾਹਰ ਤਾਂ ਅਰਬੀ ਆ ਰਿਹਾ, ਬੰਗਾਲੀ- ਕਿੱਥੇ ਤੁਹਾਡਾ ਘਰ ਆ? ਕਦੀ ਅੰਗਰੇਜ਼ ਆ ਰਿਹਾ, ਅਰਬੀ ਆਵੇ, ਫੇਕ ਗੱਲ ਕਰੀ ਜਾਂਦੇ ਤੁਸੀਂ। ਭਾਜੀ ਪੁੱਛੋ। ਉਹ ਤੁਸੀਂ ਉਂਝ ਨੂੰ ਕਹੋ ਕਿ ਯਾਰ ਜਿਹੜਾ ਵੀ ਮਸਲਾ ਅਰਬੀ ਆ ਰਿਹਾ, ਤੂੰ ਕੱਲ ਨੂੰ ਕਹੇਗਾ ਹਬਸ਼ੀ ਆ ਰਿਹਾ, ਹੈਲੋ ਲਬਨਾਨੀ ਆ ਰਿਹਾ, ਅੰਗਰੇਜ਼ ਆ ਰਿਹਾ। ਅੱਲਾ ਮਾਫੀ, ਕੋ ਤੇ ਇੰਟਰਨੈਸ਼ਨਲ ਆ ਉਹ ਮਾੜੇ ਮੋਟੇ ਮਹੱਲੇ 'ਚ ਕੰਮ ਕਰਦੇ ਨੇ, ਉਹ ਕਿਹੜਾ ਵੀ ਇੰਟਰਨੈਸ਼ਨਲ ਆ? ਉਹ ਨਹੀਂ ਭਾਜੀ ਇੰਟਰਨੈਸ਼ਨਲ ਕੀ? ਵੀ ਇੰਟਰਨੈਸ਼ਨਲ ਤੇ ਨਾ ਤਲਕ ਤੁਹਾਡਾ ਇੱਥੇ ਜੰਮੇ ਪਲੇ ਹੋ ਤੁਸੀਂ। ਅੱਛਾ ਇਹ ਆਪਸ਼ਨ ਮੁੱਕਾ ਨਹੀਂ ਨਾਲੇ ਕਿਹੜਾ ਹੈਗਾ ਰੋਣ ਵਾਲਾ? ਜਦੋਂ ਮਾਂ-ਬਾਪ ਦੀ ਯਾਦ ਆਉਂਦੀ ਹੈ ਤਾਹਾ ਮਾਰ-ਮਾਰ ਹੁੰਦੀ ਹੈ ਇਹ। ਅੱਛਾ ਇਹਨੂੰ ਮਾਂ-ਬਾਪ ਦੀ ਯਾਦ ਆਉਂਦੀ? ਹਾਂਜੀ। ਮੈਂ ਇਹਨੂੰ ਕਮੀ ਨਹੀਂ ਮਹਿਸੂਸ ਹੁੰਦਾ। ਸਾਡੀਆਂ ਵੀ ਇਹ ਧੀਆਂ ਮਸ਼ੂਕਾਂ ਵਰਗੀ ਹੈ, ਕੋਈ ਐਸੀ ਉਹ ਤੇਰਾ ਬੇੜਾ ਕਰ ਕੋ ਬਾਬਾ। ਓਏ ਠਹਿਰ ਜਾ। ਬਕਵਾਸ ਕਰਦਾ। ਨਹੀਂ ਤੈਨੂੰ ਪ੍ਰੋਬਲਮ ਕਿੱਥੋਂ ਹੋਈ ਆ? ਕਿਹੜੇ ਲਫ਼ਜ਼ ਤੋਂ? ਧੀ ਤੋਂ ਜਾਂ ਤੂੰ ਮਸ਼ਹੂਰ? ਉਹਨੂੰ ਧੀ ਕਿਦਾਂ ਕਵੇ ਹੈ? ਓਏ ਧੀ ਨਹੀਂ ਕਹਿਣਾ ਉਹ ਮੇਰਾ ਮਤਲਬ ਉਹ ਮਸ਼ੂਕ ਕਿਦਾਂ ਕਵੇ? ਤੁਸੀਂ ਭਾਜੀ ਮੇਰਾ ਦਿਮਾਗ ਖਰਾਬ ਕੀਤਾ ਪਿਆ। ਭਾਜੀ ਤੁਹਾਨੂੰ ਕਿਸ ਲਫ਼ਜ਼ ਤੋਂ ਪ੍ਰੋਬਲਮ ਹੈ? ਉਹ ਲਫ਼ਜ਼ ਕਟਾ ਦਿੰਦੇ ਆ। ਧੀ ਤੋਂ ਮਸ਼ਹੂਕ ਤੋਂ? ਮਸ਼ੂਕ ਉਹ ਕਿਉਂ ਕਵੇ? ਦੇਖਿਆ ਤੇਰੀਆਂ ਧੀਆਂ ਵਰਗੀ ਹੈ ਬਿਲਕੁਲ। ਜਿੱਦਾਂ ਦੀ ਹੈਗੀ। ਅੱਛਾ ਹੋਰ ਦੱਸੋ ਜੀ। ਇਹੀ ਰੋਲਾ ਵਾ ਸਾਨੂੰ ਭਾਜੀ। ਇਹਦੀ ਇੱਕ ਸੱਸ ਵਾ, ਰਜੀਆ, ਇਹਦੀ ਮਾਂ। ਤੈਨੂੰ ਨਾ ਯਾਰ ਇਹਨੂੰ ਕਿੱਦਾਂ ਨਾਵਾਂ ਦਾ ਪਤਾ ਸੀ? ਭਾਜੀ ਉੱਪਰ ਰਹਿੰਦੇ ਆ, ਤੁਸੀਂ ਪਹਿਲਾਂ ਇਹਦੀ ਡਿਟੇਲ ਸੁਣ ਲਓ। ਨਹੀਂ ਉੱਪਰ ਰਹਿੰਦੇ ਉਹਨੇ ਪੂਰੇ ਖਾਨਦਾਨ ਦੇ ਆਈਡੀ ਕਾਰਡ ਜਮ੍ਹਾਂ ਕੀਤੇ ਉਹਨਾਂ ਨੇ। ਭਾਜੀ ਉੱਪਰ ਜੰਗਲਾ ਨਹੀਂ ਹੁੰਦਾ? ਆਹੋ। ਇਹ ਉੱਤੋਂ ਜਦੋਂ 24 ਘੰਟੇ ਆ ਧਾਂਗ ਲਾ ਕੇ ਥੱਲੇ ਹੀ ਦੇਖੀ ਜਾਣਾ ਵਾ। ਅਸੀਂ ਇਹਨਾਂ ਦੇ ਵੇਲੇ ਤੋਂ ਜਿੰਨਾ ਡਿਸਟਰਬ ਆ, ਨਾ ਅਸੀਂ ਸੁੱਖ ਨਾਲ ਖਾ ਸਕਦੇ ਆ, ਨਾ ਸੁੱਖ ਨਾਲ ਪਾ ਸਕਦੇ ਆ, ਨਾ ਸੁੱਖ ਨਾਲ ਨਹਾ ਸਕਦੇ ਆ। ਅੱਜ ਤੱਕ ਕੰਧਾਂ ਨਾਲ ਲੱਗ ਲੱਗ ਕੇ ਪਲੈਨਿੰਗਾਂ ਕਰੀ ਦੀਆਂ ਵਾ। ਜਿੱਡੇ ਇਹ ਚਵਲ ਸਾਨੂੰ ਟਕਰੇ
ਤੇ ਫਿਰ ਮਕਾਨ ਖਾਲੀ ਕਰ ਦਿਓ। ਖਾਲੀ ਕਾਹਤੋਂ ਕਰ ਦਵਾਂ? ਕੀ ਗੱਲ ਆੜੇ 33 34 ਚੀਜ਼ਾਂ ਕਿੱਥੇ ਲੈ ਕੇ ਜਾਣੇ ਮੈਂ? ਰੋਡ ਤੇ ਆ ਜਾਵਾਂ? ਇਹਦਾ ਫਿਰ ਕਿਰਾਇਆ ਵੀ ਦੇਈਦਾ ਹੁੰਦਾ ਉਸਤਾਦ ਕਿਰਾਇਆ। ਜੀ। ਇਹਨਾਂ ਨੇ ਭਾਜੀ ਆਪਣਾ ਸਾਰ ਸ਼ਹਿਰ ਤਬਾਹ ਕਰਕੇ ਰੱਖ ਦਿੱਤੀ ਘਰ। ਬੰਬ ਮਾਰਤਾ ਤੇਰੇ ਮਕਾਨ ਟੂਟੀਆਂ ਚ ਤੋੜ ਦਿੱਤੀਆਂ ਇਹਨਾਂ ਨੇ, ਠੀਕ ਆ, ਸ਼ਾਵਰ ਤੋੜ ਦਿੱਤੇ ਇਹਨਾਂ ਨੇ। ਯਾਰ ਜਦੋਂ ਇੱਕ ਮਿਸਾਲ ਆ, ਛੋਟਾ ਜਿਹਾ ਘਰ ਆ, ਉਹਦੇ ਚ 30 ਜਣਿਆਂ ਨੇ ਨਹਾਉਣਾ ਤੇ ਉਹ ਤੇ ਰੋਜ਼ ਖਰਾਬ ਹੋਣੀ ਜੀ। ਦਰਵਾਜ਼ੇ ਭੰਨਦੇ ਅੱਧੀ ਅੱਧੀ ਰਾਤ ਨੂੰ, ਸਾਰੀ ਰਾਤ ਡੈਕ ਲਾ ਕੇ ਟੀਵੀ ਲਾ ਕੇ ਪੂਰੇ ਮਹੱਲੇ ਨੂੰ ਇਹਨਾਂ ਨੇ ਡਿਸਟਰਬ ਕੀਤਾ ਹੋਇਆ ਭਾਜੀ। ਅਸੀਂ ਇਹਨਾਂ ਦਾ ਕੀ ਕਰੀਏ? ਉਹ ਤੋਂ ਕਿਰਾਏ ਨਹੀਂ ਦਿੰਦੇ। ਮੇਰਾ ਤਾਂ ਪਿਓ ਹੀ ਨਹੀਂ ਚੰਗਾ ਹੈਗਾ, ਠੀਕ ਹੈ। ਆ ਅਸਲ ਵਿਚਲੀ ਗੱਲ ਆ। ਪਿਛਲੀ ਗੱਲ ਆ ਵਾ, ਇਸ ਬੰਦੇ ਦੀ ਅੱਖ ਦੀ ਨੀਅਤ ਨਹੀਂ ਸਾਫ਼ ਹੈਗੀ, ਇਹਦੀ ਅੱਖ ਨਹੀਂ ਸਾਫ਼ ਹੈਗੀ। ਇਹ ਅੱਖ ਦਾ ਪਲੀਤ ਬੰਦਾ ਵਾ ਤੇ ਦਿਲ ਦਾ ਵੀ। ਇੱਕ ਮਿੰਟ ਠਹਿਰ। ਪਿਓ ਆ ਤੇਰਾ, ਮੈਂ ਤੈਨੂੰ ਇਸੇ ਲਈ ਗੰਦੀ ਲਾਤ ਪਹਿਲੇ ਕਿਹਾ ਸੀ। ਗੰਦੀ ਔਲਾਦ ਆ ਭਾਜੀ। ਦੇਖੋ ਮੈਂ ਇੱਕ ਨਰਮ ਦਿਲ ਆਦਮੀ ਹਾਂ, ਮੈਂ ਇਸ ਬੱਚੀ ਨੂੰ ਰੋਂਦਾ ਨਹੀਂ ਦੇਖ ਸਕਦਾ। ਇਹਨੂੰ ਮੈਂ ਰੋਂਦਾ ਦੇਖਦਾ ਮੇਰਾ ਦਿਲ ਰੋਣ ਲੱਗ ਪੈਂਦਾ। ਹਾਂ ਸੁਣ ਗੱਲ, ਤੂੰ ਵੀ ਨਹੀਂ ਉਹਨੂੰ ਰੋਂਦਾ ਦੇਖ ਸਕਦੀ? ਫਿਰ ਤੁਸੀਂ ਦੋਵੇਂ ਇੱਕ ਹੋ ਜਾਓ, ਅਸੀਂ ਵਿੱਚੋਂ ਨਿਕਲ ਜਾਂਦੇ ਆ। ਓਏ ਯਾਰ ਅਸੀਂ ਕੈਸਾ ਤੂੰ ਬਗੈਰਤ ਆਦਮੀ ਹੈ। ਤਾਇਆ ਬਜ਼ੁਰਗ ਹੋ ਕੇ ਚਪੜਾ ਤੇ ਯਾਰ ਉਹਦੀ ਧੀ ਨਹੀਂ ਰੋਂਦੀ ਵੇਖੀ ਜਾਂਦੀ। ਇਹ ਮੈਂ- ਤੇਰੀ ਸੋਚ ਗੰਦੀ ਹੈ ਗੰਦੀ ਤੇਰੀ। ਸੋਚ ਇਹਦੀ। ਭਾਜੀ ਇਹ ਮਾਲਕ ਮਕਾਨ ਘੱਟ ਵਾ, ਬੜਾ ਖਚਰਾ ਵਾ ਇਹ, ਤੁਹਾਨੂੰ ਨਹੀਂ ਪਤਾ। ਇਹ ਮਹੱਲੇ 'ਚ ਬਹੁਤ ਬਦਨਾਮ ਆ। ਜਿਹਦਾ ਸਕਾ ਪੁੱਤ ਨਹੀਂ ਉਹਦੀ ਇੱਜ਼ਤ ਕਰਨ ਡਿਆ, ਅਸੀਂ ਉਹਦੀ ਕੀ ਇੱਜ਼ਤ ਕਰੀਏ? ਇੱਜ਼ਤ ਉਹਦੀ ਕਰਤੂਤਾਂ ਹੀ ਨਹੀਂ ਹੈਗੀ ਭਾਜੀ। ਨਾ ਇੱਜ਼ਤ ਤੇਰਾ ਬਾਪ ਆ। ਉਹ ਭਾਵੇਂ ਹੀ ਬਾਪ ਆ, ਠੀਕ ਆ, ਪਰ ਆਪਣੀਆਂ ਹਰਕਤਾਂ ਇਹਨਾਂ ਦੀਆਂ ਸਹੀ ਨਹੀਂ। ਇਹਨਾਂ ਦੀ ਓਏ ਬੈਠੀ ਹਰਕਤਾਂ ਕੀ ਮੇਰੀਆਂ? ਅੱਛਾ ਮੈਂ ਤੈਨੂੰ ਕਿਹਾ ਤੇਰਾ ਬਾਪ ਆ ਤੇ ਤੂੰ ਹੋਲੀ ਬਾਤ ਉਹੀ ਗੱਲ ਕਰਨ ਲੱਗ ਪਿਆ। ਅੱਛਾ, ਤੇ ਇਦਾਂ ਕੀ ਫਰਕ ਪੈ ਜਾਂਦਾ? ਭਾਜੀ ਇਹ ਉਹ ਜਿਹੜਾ ਕਿਰਾਏਦਾਰ ਆ ਨਾ ਸਾਡਾ ਕਿਹੜਾ? ਸਾਹਮਣੇ, ਠੀਕ ਆ। ਇਹ ਉਹਦੀ ਬੁੱਢੀ ਦੇ ਨਾਲ ਦਰਾਇਆ ਲਗਾਇਆ, ਅੱਖ ਮਟਕਾ ਨਹੀਂ। ਬਕਵਾਸ ਕਰ ਰਿਹਾ ਏ। ਮੈਂ ਤੁਹਾਨੂੰ ਸਹੀ ਦੱਸਣ ਡਿਆ ਵਾ, ਅਸੀਂ ਇਹਨਾਂ ਦੇ ਕੋਲੋਂ ਮਕਾਨ ਵਿਹਲਾ ਕਰਾਉਣਾ ਚਾਹੁੰਦੇ ਆ ਭਾਜੀ। ਇਹ ਨਾ ਬਿੱਲ ਦਿੰਦੇ ਆ, ਨਾ ਇਹ ਕਿਰਾਇਆ ਟਾਈਮ ਤੇ ਦਿੰਦੇ ਆ। ਉਹ ਤੋਂ ਆ ਤੈਨੂੰ ਬੰਦਾ ਕੀ ਤਕਲੀਫ ਆਂਦਾ ਨਹੀਂ ਏ? ਹੋ ਸਕਦਾ ਉਹਨੂੰ ਦਿੰਦੇ ਹੁਣ, ਮੈਨੂੰ ਦਿੰਦੇ ਆ ਤੈਨੂੰ ਨਾ ਪਤਾ ਲੱਗਦਾ ਹੋਵੇ। ਭਾਜੀ। ਇਹ ਬਕਵਾਸ ਇਹੀ ਤਾਂ ਮੈਨੂੰ ਉਹਦੇ ਦੁੱਖ ਆ। ਅਕਾਊਂਟ 'ਚ ਕਿਰਾਇਆ ਹੋਣਾ, ਉਹਦੇ ਤੂੰ ਮਾਮਾ ਲੱਗਦਾ। ਭਾਜੀ ਇਹੀ ਤੇ ਦੁੱਖ ਵਾ, ਇਹਨੂੰ ਦਿੰਦੇ ਮੈਨੂੰ ਨਹੀਂ ਦਿੰਦੇ। ਤੈਨੂੰ ਕਿਉਂ ਦੇਣ ਵੀ? ਉਹ ਮਾਲਕ ਆ। ਤੇ ਮੈਂ ਇਹਦਾ ਬੁੱਢਾ ਨਹੀਂ। ਉਹ ਫਿਰ ਤੂੰ ਉਹਨਾਂ ਕਰ ਲਾ ਗੱਲ। ਉਹ ਇਹ ਤੇ ਉਹਦੀ ਮਰਜ਼ੀ ਆ। ਉਹ ਅਗਰ ਰਹਿਮ ਕਰੇ ਤੇ ਭਾਜੀ ਤੂੰ ਇਹਨੂੰ ਵੀ ਦੇ ਦਿਆ ਕਰੋ ਥੋੜਾ ਕਿਰਾਇਆ। ਜਿਹਨੇ 14 ਚੋਂ 10 ਉਹਨੂੰ ਦੇ ਦਿੱਤਾ, 4 ਇਹਨੂੰ ਦੇ ਦਿਆ ਕਰੋ। ਅੱਛਾ ਉਹ ਇਹਨੂੰ ਕਹਦਾ ਭਾਜੀ 3-4 ਮਕਾਨ ਜਿਹੜੇ ਮੇਰੇ ਦੂਸਰੇ ਨੇ ਇਹ ਹੀ ਕਿਰਾਈ ਕਰਦਾ ਉਹਨਾਂ ਤੋਂ ਵਿੱਚੋਂ। ਇਹ ਉਹਨਾਂ ਚ ਵੀ ਦਿਹਾੜੀ ਲਾਉਂਦਾ ਹੋਣਾ। ਹਾਂਜੀ ਚੰਗੇ ਭਲੇ ਪੈਸੇ ਖਾ ਜਾਂਦਾ। ਭਾਜਨ ਸਿੱਧੀ ਜਿਹੜੀ ਗੱਲ ਵਾ, ਜੀ ਤਾਂ ਜੀ ਰਹਿੰਦੇ ਹੀ ਆ। 6 ਬੱਕਰੀਆਂ ਲਿਆ ਕੇ ਬੰਨੀਆਂ ਵਾ ਘਰ ਦੇ ਵਿੱਚ, 17-18 ਕੁਕੜੀਆਂ ਵਾ, ਬਿੱਠਾਂ ਕਰੀ ਜਾਂਦੀਆਂ, ਮੇਂਗਣਾ ਕਰੀ ਜਾਂਦੀਆਂ। ਘਰ ਦੇ ਵਿੱਚ ਪੱਠੇ ਹੀ ਪੱਠੇ ਖਲਾਰੇ ਪਏ ਆ, ਤੂੜੀ ਕੀਤੀ ਪਈ ਆ। ਸਾਡਾ ਜੀਣਾ ਦੁੱਬਰ ਕੀਤਾ। ਉਹ ਤੋਂ ਆ ਬੰਦਾ ਨਹੀਂ ਸਹੀ ਆ ਮੇਰਾ ਪਿਓ ਜਿਹੜਾ ਭਾਜੀ। ਸਿੱਧੀ ਜਿਹੜੀ ਗੱਲ ਆ। ਮੈਨੂੰ ਸਹੀ ਨਹੀਂ ਤਾਂ ਮੈਨੂੰ ਉਤਲੇ ਖਾਨੇ 'ਚ ਕਿਉਂ ਨਹੀਂ ਰੱਖਦੇ ਤੁਸੀਂ? ਇੱਕ ਮਿੰਟ ਠਹਿਰ ਜਾ, ਮੈਂ ਹੁਣ ਤੇਰਾ ਉਤਲੀ ਲੱਗ ਗਈ ਆ, ਕੀ ਖਰਾਬ ਆ ਮੇਰੇ 'ਚ? ਲਓ ਜੀ, ਇਹ ਸਾਡਾ ਫੈਸਲਾ ਉਦੋਂ ਹੋਏਗਾ ਜਦੋਂ ਆਪ ਲੜਨੋਂ ਹਟਣਗੇ। ਅੱਜ ਤੱਕ ਨੁਕਸ ਕੱਢਣੇ ਤੇ ਮਕਾਨ ਦੇ ਵਿੱਚ ਕੀੜੇ ਪਾਉਣੇ ਆ। ਭਾਜੀ ਜਿਹੜਾ ਕਹਿੰਦਾ 14,000 ਪੱਥਰ ਵੀ ਤੋੜਦਾ, ਟੂਟੀਆਂ ਵੀ ਤੋੜਦੀਆਂ। ਤੁਸੀਂ ਯਕੀਨ ਮੰਨ ਲਓ, ਆ ਬੋਤਲਾਂ ਡਾਲੇ ਨਹੀਂ ਹੁੰਦੇ, ਇਹ ਕਮਰੇ ਨੂੰ ਲਾ ਇੰਜ ਕਰਕੇ ਦਰਵਾਜ਼ੇ ਨੂੰ ਲਾ ਕੇ ਸੌਂਦਾ ਵਾ। ਬੂਹਾ ਹੈ ਹੀ ਨਹੀਂ। ਹੋਰ ਕੀ 14,000 ਚ ਹੁਣ ਮੈਂ ਤੇਰਾ ਕੀ ਵਾਨੇ ਸਦਰ ਚ ਪੇਟੀਆਂ ਵਾੜਦੇ ਆ ਤੇਰਾ? 14,000 ਰੁਪਇਆ ਕਰਾਇਆ। ਉਹ ਵੀ ਭਾਜੀ ਦਿੰਦਾ ਕਦੀ ਨਹੀਂ ਦਿੰਦਾ। ਉਹ ਬੱਚੀ ਨੂੰ ਪੁੱਛ ਲਓ, ਕਦੀ 6,000 ਮੇਰੇ ਹੱਥ ਤੇ ਫੜਾ ਦਿੰਦਾ। ਮਹੀਨਾ ਲੰਘ ਗਿਆ, ਅਗਲੇ ਇੱਕ ਮਿੰਟ ਆ ਜੀ। ਹੁਣ ਬੱਚੀ ਨਾਲ ਗੱਲ ਕਰਦੇ ਕਿਉਂਕਿ ਉਹ ਚੁੱਪ ਰਹਿੰਦੀ। ਏਦਾਂ ਪਤਾ ਕਿ ਐਂਕਰ ਦਾ ਕੋਈ ਥੋੜਾ ਹਿਸਾਬ ਹੁੰਦਾ ਵਾ, ਉਹਦਾ ਨਹੀਂ। ਭਾਜੀ ਮੇਰੀ ਗੱਲ ਸੁਣੋ ਜੀ। ਮੈਂ ਨਾ ਅਸੀਂ ਤਿੰਨੇ ਉੱਠ ਜਾਣੇ ਆ। ਐਂਕਰ ਇੱਕ ਵਾਰੀ ਰੂਹ ਰਾਜੀ ਕਰ ਲਵੇ ਆਪਣਾ, ਜਿਹੜੀ ਕਿ ਨਾ ਪੂਰਾ ਸ਼ੋਅ ਕਰ ਉਹ ਲਵੇ। ਬਗੈਰ ਤਾਂ ਸ਼ੋਅ ਕਰ ਲਵੇ ਬਗੈਰ ਤਾਂ ਤੁਸੀਂ ਐਂਕਰ ਦੇਖਣੀ ਇਹ ਹੋਣ ਡਿਆ ਵਾ ਵੀ ਐਂਕਰ ਦੂਰੋਂ ਡਰਾਪ ਕਰਦਾ ਨਹੀਂ ਹੈ। ਤੁਸੀਂ ਭਾਜੀ ਕੀ ਕਰਨਾ? ਯਾਰ ਆ ਹੁਣ ਜਿੱਦਾਂ ਮੈਨੂੰ ਵੇਖ ਰਹੀ ਆ ਤੂੰ ਇਹਨੂੰ ਆਪ ਤੇ ਆ ਦੇ। ਪਤਾ ਕੀ ਗੱਲ ਆ, ਚੁੱਪ ਕਰਕੇ ਬੈਠੇ ਰਹੋ ਤੁਸੀਂ। ਇਸ ਮਾਮਲੇ 'ਚ ਨਾ ਪਵੋ। ਤੁਹਾਨੂੰ ਨਹੀਂ ਹਲੇ ਕਿਸੇ ਗੱਲ ਦਾ ਪਤਾ। ਇਹ ਤਾਂ ਮੈਂ ਤੇਰੇ ਤਾਂ ਸਿੱਧਾ ਮੂੰਹ ਕਰਕੇ ਤੇਰਾ ਤੇਰੀ ਤੌਣ ਤੋਂ ਹਿਲੋ ਨਾ। ਤੇ ਫਿਰ ਉਹਨੂੰ ਲਿਆਂਦਾ ਕਿਉਂ? ਜੇ ਏਡਾ ਹੀ ਮੂੰਹ ਪਰੇ ਕਰਾਉਣਾ ਤੇ ਘਰ ਛੱਡ ਕੇ ਆਉਂਦਾ। ਭਾਜੀ ਤਾਂ ਨਾਲ ਕਾਤੋਂ ਲੈ ਕੇ ਆਇਆ ਹੈ? ਨਾਲ ਕਿਉਂ ਲੈ ਕੇ ਆਇਆ ਫਿਰ? ਭਾਜੀ ਪਹਿਲਾਂ ਤਾਂ ਨਿਲ ਹੋ ਜਾਓ। ਤੈਨੂੰ ਉਸ ਭਾਈ ਦਾ ਨਹੀਂ ਪਤਾ ਐ। ਉਹਨੇ ਤੇਰਾ 5-7 ਮਿੰਟ ਗੁਫ਼ਤਗੂ ਕਰ ਰਹੀ ਆ। ਬਸ ਠੀਕ ਆ, ਓਕੇ। ਓ ਯਾਰ ਗੁਫ਼ਤਗੂ ਹੋਏਗੀ ਤਾਂ ਮਸਲੇ ਦਾ ਹੱਲ ਨਿਕਲੇਗਾ ਭਾਜੀ। ਸਾਡੀ ਜ਼ਿੰਦਗੀ ਇਹਨਾਂ ਨੇ ਆਜ਼ਾਦ ਕੀਤੀ ਪਈ। ਵੇਖੋ 2 ਮੀਟਰ ਲੱਗੇ ਨੇ। 1 ਮਹੀਨਾ ਪੰਪ ਜਿਹੜਾ ਇਹਨਾਂ ਦੇ ਮੀਟਰ ਤੇ ਚੱਲਦਾ, 1 ਮਹੀਨਾ ਸਾਡੇ ਮੀਟਰ ਤੇ। ਹਾਂ ਠੀਕ ਹੈ। ਜਦੋਂ ਇਹਨਾਂ ਦੇ ਮੀਟਰ 'ਚ ਲੱਗ ਜਾਂਦੀ ਨਾ ਤਾਰ, ਹਾਂ ਫਿਰ ਉਹ ਚੱਲਦਾ ਹੀ ਨਹੀਂ, ਮਹੀਨਾ ਨਹਾਉਂਦੇ ਹੀ ਨਹੀਂ। ਇਹ ਨਾ ਹੈਂ ਜੀ? ਹੁੰਦੇ ਆ। ਹਕੀਕਤ ਕਹਿ ਰਹੇ ਆ ਭਾਈ ਜਾਨ, ਇਹ ਸਹੀ ਕਹਿ ਰਹੇ ਆ ਵੀ ਐਦਾਂ ਹੀ ਆ। ਮੀਟਰ ਜਦੋਂ ਇਹਨਾਂ ਦੇ ਵਿੱਚ ਲੱਗੀ ਹੁੰਦੀ ਆ, ਇਹ ਮਹੀਨਾ ਨਾ ਇਹ ਨਹਾਉਂਦੇ ਆ, ਨਾ ਇਹ ਮੂੰਹ ਧੋਂਦੇ, ਨਾ ਇਹ ਵਾਸ਼ਰੂਮ ਜਾਂਦੇ ਆ। ਜਦੋਂ ਬੱਤੀ ਇਹਨਾਂ ਦੇ ਪੱਲਿਓਂ ਚੱਲ ਜਦੋਂ ਰਹੀ। ਬੱਤੀ ਇਹਨਾਂ ਦੇ ਪੱਲਿਓਂ ਚੱਲ ਰਹੀ, ਗਰਮੀ 'ਚ ਸੌਂਦੇ ਆ, ਕੋਈ ਟੈਨਸ਼ਨ ਨਹੀਂ, ਕੋਈ ਇੱਕ ਜ਼ੀਰੋ ਦਾ ਵੀ ਨਹੀਂ ਬਲਬ ਇਹਨਾਂ ਦੇ ਘਰ ਚੱਲਦਾ।
ਤੇ ਜਦੋਂ ਲੱਗੀਆਂ ਹੁਣ ਤਾਰਾਂ ਸਾਡੇ ਵੱਲ ਤੋਬਾ। ਅੱਲਾ ਮਾਫੀ ਦੇਵੇ ਵਜੂ ਹੀ ਕਰੀ ਜਾਂਦੇ ਆ 5 ਟਾਈਮ ਦੇ ਨਮਾਜ਼ੀ ਹੋ ਜਾਂਦੇ ਆ 23 24 ਜਾਣੇ ਉਹ ਗਰਾਰੇ ਕਰਨੋਂ ਹੀ ਨਹੀਂ ਹਟਦਾ ਬਾਜੀ ਪਾਣੀ ਨਾ। ਤਰੋਂਕਾ ਹੀ ਲਾਈ ਜਾ ਰਹੇ ਆ ਵਿਹੜੇ ਦੇ ਵਿੱਚ ਵਿਹੜਾ ਹੀ ਧੋਈ ਜਾ ਰਹੇ ਕੰਧਾਂ ਧੋਈ ਜਾ ਰਹੇ ਆ ਨਾਲਦਿਆਂ ਦੇ ਘਰ ਭਾਜੀ ਕਿਤੇ ਬਕਾਰ ਬਣ ਰਿਹਾ ਵਾ ਉਹਨਾਂ ਨੇ 2000 ਰੇਟ ਸਟਾਈ ਉਹਨਾਂ ਨੂੰ ਪਾਣੀ ਲਾਇਆ ਹੋਇਆ ਵਾ ਤੁਹਾਡੇ ਪੱਲੇ ਸਾਡੇ ਮੀਟਰ ਦੇ ਵਿੱਚੋਂ ਠੀਕ ਆ ਉਹਨਾਂ ਨੇ ਆਪਣਾ ਰੇਤ ਸਟਾਈ ਉਹਨੂੰ ਨੀਵੀਂ ਕਰਨ ਦੇ ਆ ਉਹਨਾਂ ਨੇ ਕੰਧਾਂ ਪਲਸਤਰ ਕਰਾਈਆਂ ਉਹ ਕੰਧਾਂ ਤੋੜਦੇ ਆ ਵੀ ਚਲੋ ਉਹਨੂੰ ਜਰਾ ਸੈੱਟ ਬੈਟ ਹੋ ਵੀ ਇਹ ਜ਼ਿਆਦਤੀ ਹੈ। ਪਿੱਛੇ ਪੈਲੀ ਜਾਂਦੀ ਆ ਖੇਤ ਵਾ ਛੋਟਾ ਜਿਹਾ ਉਹ ਪਿੱਛੋਂ ਦੀ ਪੈਪ ਉਹਨਾਂ ਕੋਲੋਂ ਇਹਨਾਂ ਨੇ ਪੈਸੇ ਲਏ ਆ ਸਾਡੇ ਨਾਲ ਫਰਾਡ ਕੀਤਾ ਉਹਨਾਂ ਦੇ ਖੇਤ ਨੂੰ ਪਾਣੀ ਲੱਗਦਾ ਮੋਟਰ ਸਾਰੀ ਦਿਹਾੜੀ ਟਕ 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 ਚੱਲਦੀ ਤੁਹਾਡੇ ਪੱਲਿਓ ਸਾਡੇ ਪੱਲਿਓ ਜਿੱਥੇ ਇਹਨਾਂ ਨੂੰ ਪਾਤਾ ਪੁੱਤ ਕਿਤੇ ਡੈਮ ਵੀ ਮੇਤੇ ਪਾ ਦੇ ਡੈਮ ਵੀ ਪੈਪ ਦਿੱਤਾ ਹੋਇਆ ਉਹ 'ਚ ਵੀ ਪਾਣੀ ਸਟੋਰ ਕਰਨ ਦਾ ਭਾਜੀ। ਸਾਰਾ ਸੜ ਤੇ ਪਾ ਦੇ ਭਾਈ ਜਾਨ ਜਦੋਂ ਲੱਗਾ ਹੁੰਦਾ ਨਾ ਤਾਰਾ ਇੰਨਾ ਹਲ ਉਦੋਂ ਬਿਜਲੀ ਦਾ ਬਿੱਲ ਆਉਂਦਾ ਵਾ ਸਾਨੂੰ 750 ਰੁਪਇਆ ਇਹ ਜਦੋਂ ਭਾਜੀ ਇਹ ਲੱਗੀਆਂ ਹੁੰਦੀਆਂ ਨਾ ਤਾਰਾ ਇਹਨਾਂ ਹਲ ਉਦੋਂ ਸਾਨੂੰ ਬਿੱਲ ਆਉਂਦਾ ਵਾ 750 ਰੁਪਇਆ ਪੂਰੇ ਘਰ ਨੂੰ ਅੱਛਾ। ਤੇ ਜੇ ਲਾਈ ਜਾਣ ਸਾਡੇ ਹਲ ਨਹੀਂ 1.5 ਲੱਖ ਰੁਪਏ ਤੋਂ ਘੱਟ ਬਿੱਲ ਭਾਜੀ ਜ਼ਿਆਦਤੀ ਹੈ। ਉਹ ਭਵੇਂ ਹੀ ਨੋਨੀ ਆ ਉਹਨੇ ਐਸੇ ਹੀ ਗੈਟ ਇੰਟਰਵਿਊ ਦੇ ਦੇਣਾ ਵਾ ਮੁੜ ਕੇ ਜਾਣਦੇ ਹੋ ਹਟ ਜਾਓ ਪਹਿਲੇ ਮੇਰੀ ਨਾ ਗੱਲ ਸੁਣ ਲਓ ਆਓ ਫੇਰ ਦੇਖੋਗੇ ਅੱਲਾ ਮਾਫੀ ਕਰ ਨਹੀਂ ਉਹ ਨਹੀਂ ਦਿੰਦੇ। ਪਤਾ ਕੀ ਗੱਲ ਆ ਅੱਛਾ ਤੂੰ ਕੀ ਕਹਿ ਰਿਹਾ ਸੀ ਦੱਸ ਨਾ। 1.5 ਲੱਖ ਰੁਪਏ ਤੋਂ ਘੱਟ ਸਾਨੂੰ ਬਿੱਲ 1.5 ਲੱਖ ਰੁਪਇਆ ਇਹਨੂੰ ਕਿਤੇ ਲੈ ਜਾਓ ਬਾਹਰੋਂ ਫਿਰ ਤੋਂ ਆਓ ਭਾਜੀ ਕਿਤੇ ਸ਼ਾਪਿੰਗ ਸ਼ੂਪਿੰਗ ਇਹਨੂੰ ਕਰਿਓ ਗੰਦੀ ਰਾਤ ਨੂੰ ਰੋਕ ਤੂੰ ਆਪਣੀ ਗੱਲ ਸੁਣਾ। ਤੇ ਇਧਰ ਮੇਰੇ ਵੱਲ ਮਤਵੱਜੋ ਹੋਵੋ ਧਿਆਨ ਵੀ ਮੇਰੇ ਵੱਲ ਰੱਖੋ ਭਾਜੀ ਤੁਸੀਂ ਇੱਧਰ ਧਿਆਨ ਰੱਖੋ। ਤੁਸੀਂ ਪਹਿਲੇ ਕੋਈ ਖਰਚਾ ਨਾਲ ਗੱਲ ਪਵਾ ਲੈਣਾ ਚੁੱਪ ਕਰਕੇ ਬੈਠੋ ਤੁਸੀਂ ਉਧਰ ਧਿਆਨ ਕਰੋ ਬੱਚਾ ਉਹ ਗੁਫ਼ਤਗੂ ਕਰ ਰਿਹਾ ਵਾ ਗੰਦੀ ਲਾਦ ਉਹ ਵਾ ਉਧਰ ਧਿਆਨ ਕਰੋ। ਸਰ ਮੇਰੀ ਗੱਲ ਸੁਣੋ ਚੌਧਰੀ ਸਾਹਿਬ ਬਾਊ ਜੀ ਮੇਰੀ ਗੱਲ ਸੁਣੋ ਬਿੱਲ ਟਾਈਮ ਨਾਲ ਸਾਨੂੰ ਨਹੀਂ ਮਿਲ ਰਿਹਾ ਕਿਰਾਇਆ ਟਾਈਮ ਨਾਲ ਸਾਨੂੰ ਨਹੀਂ ਮਿਲ ਰਿਹਾ 34 ਜੀ ਆਈ ਚਲਾਈ ਮੋਟਰਸਾਈਕਲ ਧੋ ਰਹੇ ਜਦੋਂ ਸਾਡੇ ਤਾਰਾਂ ਲੱਗੀਆਂ ਆਪਣੀ ਵਾਰੀ ਨਾਂਦੇ ਨਹੀਂ ਚੀਜ਼ਾਂ ਸਾਰੀਆਂ ਤੋੜ ਕੇ ਤੇ ਰੱਖਤੀਆਂ ਜਦੋਂ ਤੁਹਾਡੇ ਨਾਲ ਲੱਗੀਆਂ ਉਦੋਂ ਨਹਾਈ ਜਾ ਰਹੇ ਨੇ। ਉਹ ਤੋਬਾ ਕਰਾ ਦਿੰਦੇ ਉਦੋਂ ਭਾਜੀ ਮੇਰੀ ਗੱਲ ਸੁਣ ਇੱਕ ਮਿੰਟ ਉਹ ਕਿਤੇ ਭਾਈ ਬਾਲ ਛੱਡ ਕੇ ਹਟਿਆ ਹੈ ਸਫਾਈ ਕਰਨ ਲਈ ਹੈ ਉਹਨਾਂ ਦੀ ਇੱਕ ਮਿੰਟ ਠਹਿਰ ਜਾ ਹੈ ਤੈਨੂੰ ਸਫਾਈ ਦਾ ਨਹੀਂ ਹਮੇਸ਼ਾ ਮੇਰੇ ਨਾਲ ਇਦਾਂ ਹੀ ਹੋਈ ਹੈ। ਬਾਅਦ ਚ ਇਹਨੇ ਕਹਿਣਾ ਵਾ ਕਿ ਇਹ ਭਾਈ ਟਰੈਪ ਕਰਦਾ ਵਾ। ਖੁਦਾ ਦੀ ਕਸਮੇ ਮੇਰੇ ਨਾਲ ਹਮੇਸ਼ਾ ਇਦਾਂ ਹੀ ਹੋਈ। ਨਹੀਂ ਕੋਈ ਗੱਲ ਹੈ ਤੁਹਾਡੇ 'ਚ ਕੋਈ ਮਸਲਾ ਹੈ ਐਵੇਂ ਨਹੀਂ ਇੰਨੀਆਂ ਵੀਡੀਓ ਦੋਨਾਂ ਤੇਰੇ ਪਿੱਛੇ ਆ ਜਾਂਦੀਆਂ ਵਾ। ਇੰਨੀਆਂ ਵੀਡੀਓ ਐਵੇਂ ਨਹੀਂ ਪੜ੍ਹ ਲੈਂਦੇ ਕੋਈ ਗੱਲ ਹੈ ਵਾ ਐਨੂੰ ਕਰ ਓਏ ਕੈਮਰੇ ਵਾਲ ਤੇ ਵਿਚਾਰੀ ਨੂੰ ਦੇਖਣ ਦੇ ਉਹ ਕੈਮਰੇ ਚੱਲ ਥੋੜਾ ਕੈਮਰਾ ਦੇਖ ਲੈ ਬਾਹਰ ਤੂੰ ਘਰੋਂ ਬਾਹਰੋਂ 33 ਬੰਦੇ ਵਾੜੇ ਇੱਥੇ ਇੱਕ ਭਾਈ ਨਹੀਂ ਤੇਰੇ ਕੋਲੋਂ ਬਰਦਾਸ਼ਤ ਹੋ ਰਿਹਾ ਬੇਗੈਰਤ ਆਦਮੀ ਭਾਜੀ ਅੱਛਾ ਭਾਜੀ ਮੇਰਾ ਪਿਓ ਹੀ ਨਹੀਂ ਸਹੀ ਸਿੱਧੀ ਓਏ ਜਿਹੜੀ ਗੱਲ ਮੇਰਾ ਪਿਓ ਨਹੀਂ ਸਹੀ ਤੇ ਤੂੰ ਕਿਵੇਂ ਹੋ ਗਿਆ ਫਿਰ ਤੂੰ ਕਿਵੇਂ ਸਹੀ ਹੋ ਗਿਆ ਫਿਰ ਉਹ ਮੇਰੀ ਗੱਲ ਭਾਜੀ ਮੇਰੀ ਗੱਲ ਸੁਣੋ ਸਾਡੇ ਘਰ ਨਿਆਣੇ ਫਿਰਦੇ ਛੋਟੇ ਛੋਟੇ ਐਸ ਭਾਈ ਨੇ ਕਦੀ ਉਹਨਾਂ ਦੇ ਹੱਥ ਤੇ 1 ਰੁਪਿਆ ਨਹੀਂ ਰੱਖਿਆ ਆਹ ਬੰਦਾ ਇਹਨਾਂ ਦੇ ਨਿਆਣਿਆਂ ਨੂੰ ਚੀਜ਼ਾਂ ਲੈ ਕੇ ਦੇ ਚਾਕਲੇਟਾਂ ਲੇਜ਼ਾਂ ਬਿਸਕੁਟ ਉਸ ਬੁੱਢੀ ਵਾਸਤੇ 버ਗਰ ਭੇਜਦਾ ਵਾ ਉਹਦੇ ਵਾਸਤੇ ਸ਼ਵਾਰਮੇ ਆ ਦੇਖੋ ਹੁਣ ਵੀ ਉਹਨੂੰ ਕਿੱਦਾਂ ਦੇਖਣ ਦਿਆ ਉਹ ਹੈ ਹੀ ਇੰਜ ਦੀ ਆ ਭਾਜੀ ਓਏ ਬਕਵਾਸ ਬੰਦ ਕਰ ਓਏ ਮੈਂ ਹੈ ਹੀ ਇੰਜ ਦੀ ਆ ਖਿੱਚ ਲੈਣੀ ਆ ਹਰ ਬੰਦੇ ਨੂੰ ਆਪਣੇ ਜੱਜ ਜਾਂਚ ਪਸੰਦ ਉਹ ਕਿਤੇ ਸੰਗੀਤਾ ਸੱਪਾਂ ਨਹੀਂ ਆ ਵੀ ਜਾਂਚ ਪਸਾਉਂਦੀ ਫਿਰਦੀ ਆ ਮੇਰੀ ਬੇਗਮ ਦੇ ਪੁੱਤ ਲਗਾ ਮੈਂ ਤੇਰੇ ਮਾਰ ਕੇ ਐਦਾਂ ਦੇ ਦੋ ਭਾਜੀ ਮੇਰੀ ਗੱਲ ਸੁਣੋ। ਪਿਓ ਪੁੱਤ ਇਦਾਂ ਦੇ ਆ ਗੈਰਤ ਜਿਹੜੀ ਨਾ ਪਹਿਲੀ ਤੇ ਗੱਲ ਇਹ ਆ ਤੁਸੀਂ ਉਹਨੂੰ ਲਿਆ ਕੇ ਸਾਰਿਆਂ ਦੇ ਸਾਹਮਣੇ ਬਾਤਾ ਇੱਥੇ ਤੁਹਾਡੀ ਗੈਰ ਤੁਸੀਂ ਇਕੱਲੇ ਆਉਂਦੇ ਇਹਨੂੰ ਨਾਲ ਲਿਆਉਂਦਾ ਮਕਸਦ ਚੱਤ ਮੈਨੂੰ ਦੱਸ ਦੇ ਕੀ ਇਨਸਾਫ ਚਾਹੀਦਾ ਸਾਨੂੰ ਹੈ। ਇਨਸਾਫ ਭਾਂਡਾ ਲਿਆਇਆ ਹੈ ਨਹੀਂ ਸ਼ਾਪਰ ਚ ਪਾ ਦਿਓ। ਨਹੀਂ ਤੂੰ ਮੈਨੂੰ ਚੁਆਵਾਂ ਇਨਸਾਫ ਦੇਣਾ ਵਾ ਮੇਰੀ ਗੱਲ ਸੁਣੋ ਜੀ ਬਾਊ ਜੀ ਅੱਛਾ ਭਾਜੀ ਇਨਸਾਫ ਉਹ ਜਿਹੜਾ ਅੱਖੀ ਕੋਲ ਖਲੋ ਕੇ ਚਲੋ ਚਵਾ ਲਓ ਹਾਂਜੀ। ਬਸ ਹਾਂਜੀ ਭਾਜੀ ਚੀਜ਼ਾਂ ਸਾਰੀਆਂ ਘਰ ਦੀਆਂ ਇਹਨਾਂ ਨੇ ਤੋੜਤੀਆਂ ਟਾਇਲ ਪੱਥਰ ਵਾਸ਼ਰੂਮਾਂ 'ਚ ਲੱਗੇ ਸੀ ਤੋੜਤੇ ਬੇੜਾ ਗਰਕ ਕਰਤੇ ਉਹ ਯਾਰ ਜਦੋਂ 30 ਬੰਦੇ ਰਹਿ ਰਹੇ ਤੇ ਇਦਾਂ ਹੀ ਹੋਣਾ ਭਾਜੀ ਨਹੀਂ ਕਿਰਾਇਆ ਨਹੀਂ ਦਿੰਦੇ ਸਾਨੂੰ ਕਿਰਾਏ ਚੋਂ ਪੈਸੇ ਆਪੇ ਕਟਾ ਦਿੰਦੇ ਆ ਵੀ ਕਹਿਣ ਦਾ ਮਤਲਬ ਆਪੀ ਸਬਾਨ ਦੇ ਘਰ ਦੀ ਨਾ ਉਹ ਮੇਨਟੇਨ ਕਰਾਈ ਜਾਂਦੇ ਆ ਜੀ ਫਰਸ਼ ਪਵਾ ਦਿਓ ਜੀ ਫਰਸ਼ ਪੈ ਗਿਆ ਸੀਗਾ ਕਿਰਾਇਆ ਉਹ ਜੀ ਅੱਜ ਕੀ ਫਰਸ਼ ਪਵਾ ਲਿਆ ਸੀਲਿੰਗ ਕਰਵਾਤੀ ਆਪਣੇ ਕਮਰੇ ਦੇ ਵਿੱਚ ਇਹ ਕਾਹਦੋਂ ਜੀ ਉਹ ਤੋਂ ਸੇਕ ਹੁੰਦਾ ਵਾ ਭਾਜੀ ਠੀਕ ਆ ਉਹਦੇ ਅਸੀਂ ਕਿਰਾਇਆ ਲੈਣ ਦੇ ਕਿਰਾਏ ਚੋਂ ਪੈਸੇ ਕੱਟ ਲਏ ਸ਼ਾਵਰ ਲਵਾ ਲਿਆ ਭਾਜੀ LCD ਇੱਕ ਲਿਆ 14 ਇੰਚ ਦੀ ਉਹਦੇ ਵੀ ਪੈਸੇ ਸਾਡੇ ਵੱਲੋਂ ਪਾਈ ਜਾਂਦੇ ਇੱਕ ਆ ਮਿੰਟ ਠਹਿਰ ਜਾਓ। ਜਦੋਂ ਤੁਸੀਂ ਆਪਣੇ ਘਰ 'ਚ ਆਪਣੀਆਂ ਚੀਜ਼ਾਂ ਲਾਉਣੀਆਂ ਉਦੋਂ ਉਹਨਾਂ ਦਾ ਨਹੀਂ ਹੈਗਾ ਤੁਸੀਂ ਸੀਲਿੰਗ ਲਵਾਈ ਤੁਸੀਂ ਆਪਣੀ ਮਰਜ਼ੀ ਨਾਲ ਲਵਾਈ। ਭਾਜੀ ਗੱਲ ਸੁਣ ਲਓ ਕਿਹਦੀ ਸੁਣਾਉਂ ਮੈਂ ਇੱਧਰ ਮੇਰੀ ਸੁਣ ਲਓ ਮੁੜ ਕੇ ਉਹ ਵੀ ਨਿਆਣਾ ਚੱਕ ਕੇ ਬਾਹਰ ਫਿਰਦੀ ਰਹੂਗੀ ਫਿਰ ਚੰਗੇ ਰਹੋਗੇ ਇੱਧਰ अखियों से गोली मारे लड़की कमाल रे की अखियों से टिशके। ਭਾਜੀ ਤੁਹਾਨੂੰ ਪਤਾ ਮੈਂ ਹੁਣ ਮੇਨ ਵਜ੍ਹਾ ਦੱਸਾਂ ਮੈਂ 33 34 ਚੀ ਘਰ ਕਿਉਂ ਵਾੜੇ ਆ दसो। ਛੱਤ ਸਾਰੀ ਲੀਕ ਆ
ਜਿੱਥੋਂ ਕਤਰਾ ਡਿੱਗਦਾ ਇੱਕ ਬੰਦਾ ਉੱਥੇ ਹੱਥ ਰੱਖ ਲੈਂਦਾ ਇੰਜ ਕਰਕੇ। ਉਹ 33 34 ਜਦੋਂ ਬਾਰਿਸ਼ ਆਉਂਦੀ ਹੈ ਇੰਜ ਹੱਥ ਰੱਖ ਕੇ ਖਲੋਤੇ ਉਹਦੇ। ਉਹ ਤੇ ਕਹਿੰਦਾ ਵਾਸ਼ਰੂਮ 'ਚ ਟੈਲਾਂ ਸਾਡੀਆਂ ਲੱਗੀਆਂ। ਕਿਹੜੇ ਵਾਸ਼ਰੂਮ 'ਚ ਲੱਗੀਆਂ? ਓਏ ਉੱਪਰ ਨੂੰ ਆਈਆਂ, ਥੱਲੋਂ ਬਹੁਤ ਖਸਤਾ ਹਾਲਤ ਆ। ਐ ਲੱਗਦਾ ਕਿਤੇ ਖੰਡਰ 'ਚ ਰਹਿਣ ਡਿਆ। ਯਕੀਨ ਕਰੋ, ਕਿਹੜੀ ਟੂਟੀ ਤੇ ਨਹੀਂ ਤੋੜਤੀ ਓਏ ਟੂਟੀ ਵੀ ਨਹੀਂ ਸਹੀ, ਟੂਟੀ ਸਹੀ ਨਹੀਂ ਟੂਟੀ ਵੀ ਖਰਾਬ। ਸਰ ਚੌਧਰੀ ਸਾਹਿਬ ਬਾਊ ਜੀ ਇੱਧਰ ਮਸਲੇ ਵੱਲ ਤਵੱਜੋ ਦੇ ਲਓ। ਤੁਸੀਂ ਮੈਂ ਮਸਲੇ ਵਾਲੀ ਤਵੱਜੋ ਦੇ ਰਿਹਾ। ਤੁਸੀਂ ਨਵਾਂ ਮਸਲਾ ਖੜਾ ਕਰਨ ਦੇ ਚੱਕਰ 'ਚ ਬਹਿ ਗਏ ਹੋ। ਮੇਰੀ ਗੱਲ ਸੁਣੋ। ਹਾਂਜੀ ਦਿਲਬਰ ਮੇਰਾ ਨਾਮ ਹੈ, ਇਹ ਮੇਰਾ ਪੁੱਤਰ ਹੈ, ਇਹਨੂੰ ਪੁੱਛੋ। ਤੇਰਾ ਨਾਂ ਹੀ ਨਹੀਂ ਧੀਆਂ ਭੈਣਾਂ 'ਚ ਲੈਣ ਵਾਲਾ ਓਏ। ਹਾਂ ਓਏ ਅੱਲਾ ਮਾਫੀ, ਤੇਰੀ ਮਾਂ ਤੈਨੂੰ ਕਿੱਦਾਂ ਬੁਲਾਉਂਦੀ ਹੋਊਗੀ ਜਾਂ ਮੇਰੇ ਦਿਲਬਰ ਨੂੰ ਬੁਲਾ ਕੇ ਲਿਆਂਦਾ? ਲਾਣ ਤੇਰੇ ਦੋਰ ਫਿੱਟੇ ਮੂੰਹ। ਸੁੱਤੇ ਮੈਨੂੰ ਆਵਾਜ਼ ਦੇ ਦਿਲਬਰ ਮੇਰੇ ਆਇਆ ਉਰੇ। ਤੇਰੀਆਂ ਭੈਣਾਂ ਤੈਨੂੰ ਕੀ ਕਹਿੰਦੀਆਂ? ਸਾਡਾ ਦਿਲਬਰ ਵੀਰ। ਰਚਦੀ ਨਹੀਂ ਗੱਲ। ਦਿਲਬਰ ਨਾਂ ਹੀ ਨਹੀਂ ਧੀਆਂ ਭੈਣਾਂ 'ਚ ਰੱਖਣ ਵਾਲਾ। ਉਹ ਬਾਜੀ ਇਹ ਮੈਂ ਵਿਆਹ ਤੋਂ ਬਾਅਦ ਆਪਣਾ ਨਾਮ ਚੇਂਜ ਕੀਤਾ। ਪਹਿਲੇ ਤੇ ਮੇਰਾ ਨਾਮ ਫਤਿਹਦੀਨ ਸੀ। ਉਹ ਚਾਚਾ ਤੇਰਾ ਸਾਂਝੀ ਨਾਲੀ ਵਰਗਾ ਤਾਂ ਚੀਰ ਹੈ ਦਰਮਿਆਨ ਜਿਹੜਾ ਤੂੰ ਕੱਢਿਆ ਹੋਇਆ। ਤੇਰਾ ਚੀਰ ਹੀ ਨਹੀਂ ਹਦਾਇਤ ਤੇਰਾ ਧੀਆਂ ਭੈਣਾਂ ਦੇ ਬਹਿਣ ਵਾਲਾ ਚੀਰ ਹੀ ਨਹੀਂ ਹੈ। ਤੇਰਾ ਚੀਰ ਠੀਕ ਆ ਭਾਜੀ ਇੱਕ ਮਿੰਟ ਅੱਜ ਸਿੱਧੀ ਗੱਲ ਆਉਣੀ ਹੈ, ਦੱਸ ਦਿਓ ਵੀ ਕਿੰਨੇ ਵਿਆਹ ਘਟਦੇ ਤੁਹਾਡੇ ਪੂਰੇ ਕਰਾ ਕੇ? ਕੋਈ ਤੁਹਾਡਾ ਟਾਰਗੇਟ ਦਾ ਚੀਜ਼ ਕਰਾਈਏ ਨਾ। 3 ਫਿਰ ਮੈਂ ਪਿੱਛੇ ਆ ਗਿਆ। ਉਹਨੇ ਕਹਾ ਹਮ ਸ਼ੁਰੂ ਸੇ ਖੇਲੇਗਾ। ਇਹਨੂੰ ਫੇ ਉੱਤੇ ਇੱਕ ਕਮਰਾ ਪਾ ਲਓ ਚੁੱਪ ਕਰਕੇ, ਉੱਤੇ ਦੋਵੇਂ ਜੀ ਰਹੀ ਜਾਓ। ਓਏ ਇਸ ਮਸਲੇ ਦਾ ਹੱਲ ਕਰੋ ਭਾਜੀ। ਅਸੀਂ ਇਹਨਾਂ ਤੋਂ ਦੁਖੀ ਹੋਏ ਪਏ ਆ। ਉਹ ਬੁੱਢੀ ਆ, ਉਹਨੇ ਘਰ ਦੀ ਕਦੀ ਮੇਨਟੇਨ ਨਹੀਂ ਕੀਤੀ। ਉਹ ਸਾਰੀ ਦਿਹਾੜੀ ਮੇਕਅਪ ਕਰਕੇ ਫਿਰਦੀ ਰਹਿੰਦੀ। ਇੱਕ ਮਿੰਟ, ਹੁਣ ਗੱਲ ਬਾਤ ਕੀ ਸਫਾਈ ਕਿਹਨੇ ਕਰਨੀ ਹੁੰਦੀ ਘਰ ਦੀ? ਨਹੀਂ ਕਰਨੀ ਤੇ ਕਰਦੀ ਨਹੀਂ ਤੂੰ। ਵੈਸੇ ਦਿਲ ਨਹੀਂ ਕਰਦਾ। ਉਹ ਥੱਕ ਜਾਂਦੀ ਵਿਚਾਰੀ ਮਾਸੂਮ ਕੁੜੀ ਚਿੜੀ ਹੈ। ਜੀ 1 ਮਿੰਟ 'ਚ ਹੀ ਗੁੱਸੇ ਠੱਡੇ। ਭਾਜੀ ਉਹ ਪਤਾ ਕੀ ਹੈ, ਅੱਗੋਂ ਚੂਈ ਇਸ ਕਿਸਮ ਦਾ ਹੁੰਦਾ ਵਾ ਕਿ ਇੱਕਦਮ ਬੰਦੇ ਦੀ ਖਿਦਮਤ ਕਰਦੀ ਹੈ। ਇਹਦੇ ਨਾਲ ਆ ਨਾ ਜਿਹੜਾ ਭਾਜੀ ਉਹ ਹੀ ਬਲੱਜ ਜਿਆ ਵਾ, ਉਹਨੂੰ ਹਯਾ ਨਹੀਂ, ਚਪਾ। ਉਹਨੂੰ ਪੂਰਾ ਸ਼ਰਮ ਹਯਾ ਨਹੀਂ ਹੈਗੀ। ਉਹਦਾ ਮਹੱਲੇ ਦੇ ਵਿੱਚ ਨੱਕ ਕੱਟੀ ਕੁੱਤਿਆਂ ਓਏ ਚੰਗਾ ਪੋਰਾ ਨਹੀਂ ਉਹ ਘਟਦਾ ਹੈਗਾ। ਚੋੜਾ ਹੋ ਕੇ ਫਿਰਦਾ ਮਹੱਲੇ 'ਚ। ਜੇ ਮੈਂ ਬਰਾਜੀਵਾਂ ਤੇ ਨਾਲ ਮੇਰਾ ਸੁਲਤਾਨ ਲਈ ਫਿਰਦਾ ਤੂੰ ਹੈ। ਓਏ ਘਟਿਆ ਆਦਮੀ ਕਿਰਾਇਆ। ਅੱਛਾ ਮੈਨੂੰ ਹਾਲ ਤੱਕ ਤੁਹਾਡੇ ਰੋਲੇ ਦੀ ਨਹੀਂ ਸਮਝ ਆਈ ਵੀ ਤੁਹਾਡਾ ਸਰ ਰੋਲਾ ਹੈ ਕਿ ਕਿਰਾਇਆ ਨਹੀਂ ਦੇ ਰਹੇ ਟਾਈਮ ਨਾਲ। ਉਤੋਂ ਮਕਾਨ ਤਬਾਹ ਕਰਤਾ। 4 ਬੰਦੇ ਕਹਿ ਕੇ 33 ਬੰਦੇ ਵਾੜੇ ਆ। ਸਾਰੀ ਦਿਹਾੜੀ ਕੋਈ ਆ ਰਿਹਾ ਕੋਈ ਜਾ ਰਿਹਾ। ਖਬਰ ਹੈ ਇਹਨਾਂ ਦਾ ਕੀ ਕਾਰੋਬਾਰ। ਉਹ ਭਾਜੀ ਇਹਨਾਂ ਨੂੰ ਇਸ ਗੱਲ ਦਾ ਕੀ ਲੱਗੇ? ਤੁਹਾਨੂੰ ਕਿਰਾਇਆ ਮਿਲ ਜੂ। ਆ ਜਿਹੜੀ ਗੰਦੀ ਨੀਤ ਵਿੱਚ ਰੱਖਦੇ ਆ ਸਾਡੀ ਫੈਮਿਲੀ ਦੇਖਣਾ, ਉਤੋਂ ਝਾਕੀ ਜਾਣਾ ਕੀ ਪਕਾਇਆ ਕੀ ਲੈ ਲਿਆ। ਹਰ ਸ਼ੈ ਦੇ ਵਿੱਚੋਂ ਸਾਡੇ ਕੋਲ ਲੈ ਲਾ ਖਾਈ ਜਾਂਦੇ ਆ। ਮੇਰਾ ਮੂੰਹ ਨਾ ਖਲਾ। ਉਹਨੂੰ ਪੁੱਛ ਵਿਚਾਰੀ ਨੂੰ। ਹਰ ਰੋਜ਼ ਰਾਤ ਨੂੰ ਸ਼ੁਭਾਰਮਾ ਮੈਂ ਲਿਆ ਕੇ ਦਿੰਦਾ। ਵਿਚਾਰੀ ਸਵੇਰ ਤੋਂ ਸ਼ਾਮ ਤੱਕ ਭੁੱਖੀ ਬੈਠੀ। ਹਾਂਜੀ ਇਹ ਸ਼ਵਾਰਮਾ ਲੈ ਕੇ ਦਿੰਦੇ ਆ। ਇੱਕ ਮਿੰਟ, ਜਦੋਂ ਮੈਂ ਲਿਆ ਕੇ ਦਿੰਦਾ ਉਹਦੇ ਕਹਿੰਦੀ ਬ੍ਰੈਡ ਹਾਰਡ ਵਾ, ਆ ਮਿਰਚ ਤੇਜ਼ ਪੈ ਗਈ, ਚਿਕਨ ਗਲਿਆ ਨਹੀਂ ਸਹੀ ਤਰ੍ਹਾਂ। ਤੁਸੀਂ ਦੂਸਰੀ ਦੁਕਾਨ ਤੋਂ ਲਿਆਉਂਦੇ ਨਾ ਉਹ ਜਿਹੜੀ ਉਹ ਤੂੰ ਦੁਕਾਨ ਬੇਟੇ ਤੁਸੀਂ ਭਾਜੀ ਨੂੰ ਪੁੱਛ ਲਓ ਨਾ ਵੀ ਕਿੱਥੋਂ ਲਿਆਉਂਦੇ, ਉੱਥੋਂ ਲਿਆ ਕਰੋ। ਇਹ ਭਾਜੀ 120 ਵਾਲਾ ਲਿਆਂਦਾ। ਅਸੀਂ ਸਿੰਗਰ ਲਿਆ ਕੇ ਦਿੰਦੇ 350 ਰੁਪਏ ਦਾ 버ਗਰ ਨਾਲ ਛੋਟੀ ਪੈਪਸੀ ਦੀ ਬੋਤਲ। ਆਹਾ ਇਹਦੇ ਗੈਰਤ ਪਤਾ ਨਹੀਂ ਇਹਦੀ ਮਰ ਚੁੱਕੀ ਆ। ਪੂਰਾ ਮਹੱਲਾ ਗੱਲਾਂ ਕਰਦਾ ਵਾ। ਆ ਬੁੱਢੀ ਨੇ ਪੂਰਾ ਮਹੱਲਾ ਮਗਰ ਲਾਇਆ ਹੋਇਆ ਵਾ। ਬਕਵਾਸ ਕੋਈ ਨਾ ਇਹਨੂੰ ਕਰ। ਬੈਲੈਂਸ ਕਰਾ ਕੇ ਦੇ ਰਿਹਾ ਵਾ, ਕੋਈ ਇਹਦੇ ਵਾਸਤੇ ਗਿਫਟ ਭੇਜ ਰਿਹਾ, ਕੋਈ ਕਾਂਡੇ ਭੇਜ ਰਿਹਾ, ਕੋਈ ਮੁੰਦਰੀਆਂ ਭੇਜ ਰਿਹਾ ਵਾ, ਕਿਸੇ ਕੋ ਚਾਕਲੇਟਾਂ ਮੰਗਾਈ ਜਾਂਦੀ ਹੈ, ਕਿਸੇ ਕੋ ਸ਼ਵਾਰਮੇ ਖਾਈ ਜਾਂਦੀ ਹੈ। ਆ ਮੇਰਾ ਤਾਂ ਪਿਓ ਹੀ ਨਹੀਂ ਸਹੀ ਹੈਗਾ ਭਾਜੀ। ਇਹ ਵੀ ਇਹਦੇ ਮਗਰ ਲੱਗਾ ਹੋਇਆ ਵਾ। ਘਰ ਸਾਨੂੰ ਟਕਾ ਨਹੀਂ ਦਿੰਦਾ। ਘਰ ਸਾਡੇ ਰੋਲਾ ਪਿਆ ਹੋਇਆ, ਲੜਾਈ ਪਈ। ਮਾਂ ਮੇਰੀ ਕਹਿੰਦੀ ਹੈ ਇਹਨਾਂ ਕੋਲੋਂ ਕਮਰਾ ਵੇਲਾ ਕਰਾ, ਤੇਰਾ ਵਿਆਹ ਕਰਾਈਏ ਕਿਤੇ। ਆ ਬੰਦਾ ਇਹ ਹਟਦਾ ਹੀ ਨਹੀਂ। ਇਹਦੀ ਅੱਖ ਦੇ ਵਿੱਚ ਹਯਾ ਨਹੀਂ। ਇਹ ਸਾਰੀ ਦਿਹਾੜੀ ਉਹਨੂੰ ਝਾਕਦਾ ਰਹਿੰਦਾ ਭਾਜੀ। ਆਪਸ ਚ ਗੱਲਾਂ ਬਾਤਾਂ ਕਰਦੇ ਰਹਿੰਦੇ। ਅਸੀਂ ਦੁਖੀ ਹੋਏ ਪਏ ਆ। ਉਹ ਅੱਗੋਂ ਹੱਸ ਕੇ ਦਿਖਾ ਦਿੰਦਾ। ਹੱਸ ਕੇ ਮੇਰੀ ਸੁਣ ਗੱਲ, ਜਿਹੜੀ ਇਹਨੇ ਰੇਟੀ ਲੰਮੀਆਂ ਚੌੜੀਆਂ ਲੈਣਾ ਕਈਆਂ। ਤੂੰ ਆਪਣੇ ਪਿਓ ਨੂੰ ਜੋ ਕਹਿਣਾ ਕਹਿ। ਮੇਰੀ ਬੇਗਮ ਦੇ ਬਾਰੇ ਹੁਣ ਤੂੰ ਕੋਈ ਗੱਲ ਕੀਤੀ ਨਾ। ਉਹ ਤੇਰੀ ਬੇਗਮ ਦੇ ਬਾਰੇ ਪੂਰਾ ਮਹੱਲਾ ਗੱਲਾਂ ਕਰਦਾ ਵਾ। ਤੂੰ ਨਹੀਂ ਕਰਨੀ। ਤੈਨੂੰ ਪਤਾ ਨਹੀਂ ਤੇਰਾ ਉਹਦਾ ਕੀ ਰਿਸ਼ਤਾ। ਬਕਵਾਸ ਨਾ ਕਰ ਹੁਣ ਨਾ ਕੋਈ ਗੱਲ ਕਰੀ। ਡੁੱਬ ਕੇ ਮਰ ਜਾ। ਤੇਰੇ ਨਾਲੋਂ ਬਹੁਤਾ ਗੁੱਸਾ ਇਹਨੂੰ ਹੋਣ ਦਿਆ। ਤੂੰ ਉਹਦਾ ਸ਼ੋਹਰ ਆ। ਅੱਛਾ ਯਾਰ ਇੱਕ ਮਿੰਟ ਆ ਜਾ ਭਾਜੀ ਗੱਲ ਇਹ ਆ, ਹੁਣ ਗੱਲ ਕਰੀਏ ਮਕਾਈਏ ਕਿਸੇ ਤਰੀਕੇ ਨਾਲ। ਸਰ ਗੱਲ ਕਿੱਦਾਂ ਮੁੱਕਣੀ ਆ? ਕਿਰਾਇਆ ਛੱਡਤਾ ਇਸ ਬੱਚੀ ਦੇ ਕਹਿਣ ਤੇ। ਇਹਨੇ ਮੈਨੂੰ ਕਿਹਾ ਕਿਰਾਇਆ ਛੱਡ ਦੇ, ਮੈਂ ਛੱਡਤਾ। ਇਹਨੇ ਕਿਹਾ ਸ਼ਰਾਬ ਛੱਡ ਦੇ, ਮੈਂ ਛੱਡਤੀ। ਇਹਨੇ ਕਿਹਾ ਸਿਗਰਟਾਂ ਛੱਡ ਦੇ, ਮੈਂ ਛੱਡਤੀਆਂ। ਮੈਂ ਕੀ ਕਰਾਂ? ਮੈਂ ਕਿੱਥੇ ਚਲਾ ਜਾਵਾਂ? ਉਹ ਭਾਈ ਉਹ ਪਾਰੋ ਆ ਵੀ ਤੂੰ ਹਰ ਸ਼ੈ ਛੱਡੀ ਜਾਣ ਡਿਆ ਵਾ। ਹਾਜੀ ਦਿਲਬਰ ਰਹਿ, ਦੇਵਦਾਸ ਨਾ ਬਣ। ਸਾਡੇ ਨੂੰ ਕੁਝ ਵੀ ਨਹੀਂ ਛੱਡ। ਸਾਨੂੰ ਕਿਰਾਇਆ ਛੱਡ ਨਹੀਂ ਛੱਡ ਸਕਦਾ। ਤੂੰ ਮਕਾਨ ਛੱਡ। ਜਾ ਛਡਾ ਲੈ, ਤੇਰੇ ਕੋਲ ਛਡਾ ਹੁੰਦਾ। ਜਾ ਥਾਣੇ ਕਚਹਿਰੀਆਂ। ਨਹੀਂ ਛਡਾ ਹੁੰਦਾ ਮੇਰੇ ਕੋਲ। ਹੈ ਨਹੀਂ ਭਾਜੀ ਛਡਾ। ਤੁਸੀਂ ਇਦਾਂ ਕਰੋ ਨਾ, ਤੁਸੀਂ ਸਟੇ ਲਿਆਂਦਾ ਵਾ। ਹਾਂਜੀ ਸਟੇ ਨਹੀਂ ਭਾਈ ਸਟੇਜ ਉਹਨਾਂ ਨੂੰ ਨਵੇਂ ਰਾਹ ਨਾ ਵਿਖਾਓ। ਸਟੇਆਂ ਸਟੂਆਂ ਨੂੰ। ਮੈਂ ਹਾਜੀ ਦਿਲਬਰ ਤੇਰਾ ਹੀ ਬਣ ਜਾ। ਫਾਇਦਾ ਕਰਨ ਡਿਆ, ਇਹ ਤਾਂ ਛੱਡ ਜਾਣਗੇ। ਚਲੋ ਠੀਕ। ਆਪ ਲਿਆ ਦੇ ਕੀ ਮਤਲਬ ਛੱਡ ਕੀ? ਉਹ 14,000 ਕਰਾਇਆ ਹੁੰਦੇ ਆ, ਮੁੜ ਕੇ ਦਿਲ ਤੇ ਚੜੇ ਇਹਨਾਂ ਨੇ ਤੇ। ਹਾਂ ਜੀ ਦਿਮਾਗ ਵਾਲੇ ਬੰਦੇ। ਤੁਸੀਂ ਪਰਫਿਊਮ ਕਿਹੜਾ ਲਾਇਆ? ਕੀ ਗੱਲ ਹੈ? ਰਜ਼ਾਈਆਂ ਭਰ ਕੇ ਤੈਨੂੰ ਬਹੁਤ ਆਉਣ ਰਹੀ।
ਮੈਂ ਵੈਸੇ ਹੀ ਪੁੱਛਿਆ ਉਹਨਾਂ ਨੂੰ ਪਰਫਿਊਮ ਕਿਹੜਾ ਲਾਇਆ। ਸਾਡਾ ਤਾਂ ਸੁੰਗਲਾ ਬਣਾ ਜਾ ਆ ਜਿਹੜਾ ਲਾਇਆ ਪਰਮਾ ਇਹਨੂੰ ਮੁਗਾ ਤੇ ਰੱਖ। ਉਹ ਤੇਰੇ ਧਮੱਕੇ ਤੋਂ ਤੇ ਡਰ ਕੇ ਵਿਚਾਰੀ ਉੱਥੇ ਨੁੱਕਰ ਤੇ ਲੱਗ ਕੇ ਬੈਠੀ ਰਹਿੰਦੀ ਸਾਰੀ ਦਿਹਾੜੀ, ਨਾ ਤੂੰ ਕੋਈ ਕੰਮ ਦਾ ਨਾ ਕਾਰ ਦਾ। ਪਰਫਿਊਮ ਜੀ ਮੇਰੇ ਕੋਲ ਕੋਈ 100 ਤੋਂ ਉੱਤੇ ਨੇ, ਸਾਰੇ ਅੱਛੇ ਬ੍ਰਾਂਡਾਂ ਦੇ, ਕਦੀ ਜਿਹੜਾ ਦਿਲ ਕਰਦਾ ਮੈਂ ਲਾ ਲੈਣਾ, ਕੋਈ ਅਸਰ ਹੁੰਦਾ। ਲੇਡੀ ਸੂਟ ਮੇਰੇ ਕੋਲ ਪਏ ਨੇ ਬੜੇ ਬੜੇ ਅੱਛੇ। ਐਨ ਹੋ ਅਗਰ ਇੰਨੀਆਂ ਸਹੂਲਤਾਂ ਹੁੰਦੀਆਂ ਤਾਂ ਆਪ ਹਿਸਾਬ ਨਾਲ ਵੀਡੀਓ ਦੇਖ ਤੂੰ ਇੱਥੇ ਲੇਡੀਜ਼ ਜੁੱਤੀਆਂ 5-6 ਬਾਹਰੋਂ ਆਈਆਂ ਸੀ, ਮੈਂ ਸੋਚ ਰਿਹਾ ਕਿਹਨੂੰ ਦਵਾਂ ਹੁਣ। ਇੱਥੇ ਆ ਜੁੱਤੀਆਂ ਪਈਆਂ ਹੀ ਰਹਿੰਦੀਆਂ, ਤੂੰ ਆ ਜਾ। ਕਰਦੇ ਸੁਣਨ ਦੋ ਉਹਨਾਂ ਦੀ। ਦੁਬਈ ਮੈਂ ਗਿਆ ਸੀ ਨਾ ਪਿੱਛੇ ਜੇ, ਹਾਂਜੀ। ਉਹ ਮੈਂ ਉੱਥੋਂ ਰਿੰਗ ਲੈ ਕੇ ਆਇਆ ਫੀਮੇਲ ਲੇਡੀਜ਼, ਉਹ ਵੀ ਪਏ ਅੰਦਰ ਖਰਾਬ ਹੁੰਦੇ ਸੋਨੇ ਦੇ। ਇੱਥੇ ਜਦੋਂ ਤੂੰ ਆਏਗੀ 5-7 ਲੇਡੀ ਦਾ ਸਮਾਨ ਪਿਆ ਹੋਏਗਾ, ਇਹ ਤੂੰ ਬੇਫਿਕਰ ਹੋ ਜਾ, ਤੂੰ ਇਹ ਪਹਿਲਾਂ ਦੇ ਲੈਣੀ ਆ। ਸਮਝ ਨਹੀਂ ਬਾਹਰ ਆਉਂਦੀ ਸਾਨੂੰ ਵੀ ਨਹੀਂ ਬਾਹਰ ਆਉਂਦੀ। ਮੇਕਅਪ ਦਾ ਜਿਹੜਾ ਮਹਿੰਗਾ ਅੱਛੀਆਂ ਕੰਪਨੀਆਂ ਦਾ ਫੇਸ਼ੀਅਲ ਨਿਜ਼ਾਮ, ਬਾਲ, ਹਾਈ ਹੇਅਰ ਡਰੈਸਰ, ਇਹ ਉਹ ਸਾਰਾ ਕੁਝ ਪਿਆ ਅੰਦਰ, ਕੀ ਕਰਾਂ ਮੈਂ। ਇਹ ਤੈਨੂੰ ਮੇਰੀ ਜਿਹੜੀ ਗੱਲ ਸਮਝਾਉਂਦਾ ਭਾਜੀ, ਤੁਸੀਂ ਇਹਨਾਂ ਚੱਕਰਾਂ ਉਹ ਬੰਦੇ ਕੋਲੋਂ ਹੀ ਜੀ ਪਰਦਾ ਮੈਂ ਕੁਝ ਕਹਿ ਤੇ ਰਿਹਾ, ਮੈਂ ਤੇ ਆਪਣਾ ਦੱਸ ਰਿਹਾ। ਤੁਹਾਨੂੰ ਹਲੇ ਕਿਸੇ ਗੱਲ ਦਾ ਨਹੀਂ ਪਤਾ, ਤੁਸੀਂ ਚੁੱਪ ਕਰਕੇ ਬੈਠੇ ਹੋ ਤੇ ਬੈਠੇ ਰਹੋ। ਇਹ ਉਹ ਹਿਸਾਬ ਨਹੀਂ ਹੈਗੇ ਜਿਹੜੇ ਪਹਿਲੇ ਹੋ ਗਏ, ਇਹ ਹੋਰ ਚੀਜ਼ ਆ। ਹੋਰ ਮੇਰੇ ਕੋ ਕੀ ਸੀ, ਇੱਕ ਮਿੰਟ ਠਹਿਰ ਜਾਓ। ਹਾਂ ਲੇਡੀਜ਼ ਪਰਫਿਊਮ ਨੇ ਮੇਰੇ ਕੋਲ, ਲੇਡੀਜ਼ ਪਰਫਿਊਮ ਬੜੇ ਆਲਾ, ਪਰਸ ਵੀ ਪਏ ਨੇ। 90 ਦਾ ਪਰਸ 2 ਪਏ ਨੇ। ਔਰ ਉਹ ਤੈਨੂੰ ਪਤਾ ਪਰਸ ਕਿਹੜਾ ਵਾ? 2-2 ਲੱਖ ਰੁਪਏ ਵਾਲਾ ਪਰਸ ਆ। ਬਿਲਕੁਲ ਜੀ। ਔਰ ਕਿਹਨੂੰ ਦਵਾਂ ਮੈਂ? ਮਿੱਟੀ ਪੈਣ ਦਈ ਬਾਲ ਮੈਨ ਦੇ। ਇੱਧਰ ਗੱਲ ਸੁਣੋ। ਭਾਜੀ ਤੁਸੀਂ ਇਹਨਾਂ ਚੱਕਰਾਂ 'ਚ ਨਾ ਪਵੋ, ਤੁਹਾਨੂੰ ਹਲੇ ਕਿਸੇ ਗੱਲ ਦਾ ਨਹੀਂ ਪਤਾ। ਤੁਸੀਂ ਯਕੀਨ ਮੰਨੋ, ਪਰਸਪੁਰ ਤੋਂ ਤੁਸੀਂ ਦਫ਼ਤਰ ਛੱਡ ਕੇ ਦੌੜ ਜਾਣਾ ਵਾ। ਤੁਸੀਂ ਤੂੰ ਮੂੰਹ ਸਿੱਧਾ ਕਰਨਾ, ਮੇਰੀ ਬੁੱਢੀ ਮੂੰਹ ਸਿੱਧਾ ਕਰਦਾ ਕਿਸੇ। ਉਹ ਭਾਜੀ ਉਹ ਜਿਹੜੀ ਤੁਹਾਡੀ ਮਾਲਾ ਸੀ ਸੋਨੇ ਦੀ ਲੇਡੀਜ਼, ਉਹ ਕਿੱਧਰ ਗਈ? ਉਹ ਵੇਚਤੀ ਜੇ ਕਿ ਹੈ ਹਲੇ? ਉਹ ਮਾਲਾ ਤੁਸੀਂ ਰੱਖੀ ਸੀ ਇੱਕ, ਪਈ ਹੋਣੀ ਅੰਦਰ ਹੀ ਕਿਤੇ। ਉਹ 2.5 ਤੋਲੇ ਵਾਲੀ? ਹਾਂਜੀ 2.5 ਤੋਲੇ ਆਹੋ ਵਾਲੀ। ਪਈ ਅੰਦਰ ਹੀ ਕਿਤੇ, ਰੁਲਣ ਦੇਈ ਸੀ ਇੱਧਰ ਉੱਧਰ ਕਿਤੇ। ਓਏ ਹੋਏ ਹੋਏ ਜੀ, ਪਜੇਬਾਂ ਜਿਹੜੀਆਂ ਸੀ ਚਾਂਦੀ ਦੀਆਂ, ਉਹ ਤਾਂ ਆਊਟ ਦੇਖੀਆਂ ਪਈਆਂ? ਆਊਟ ਕਲਾਸ। ਪਜੇ ਉਹ ਕਿਸੇ ਪਾਈਆਂ ਹੋਣ ਕਿਸੇ ਦੀ ਬੁੱਢੀ ਨੇ। ਓਏ ਇਹ ਕਿਸੇ ਗੰਦੇ ਖਾਨਦਾਨ ਦੀ ਐਨ ਮੂੰਹ ਕਰ ਲਾ। ਉਹ ਗੰਦੇ ਖਾਨਦਾਨ ਦਾ ਤੇ ਤੂੰ ਆ, ਖਬਰਦਾਰ ਜੇ ਕੁੜੀ ਨੂੰ ਕੁਛ ਕਿਹਾ ਵਿਚਾਰੀ ਨੂੰ। ਕੁੜੀ ਤੈਨੂੰ ਬੜੀ ਤਕਲੀਫ ਹੁੰਦੀ, ਤੇਰੇ ਬੜੀਆਂ ਦਰਦਾਂ ਹੁੰਦੀਆਂ ਕੁੜੀ ਦੀਆਂ। ਆਪਣੇ ਮੁੰਡੇ ਚੁੱਕ ਕੇ ਦੌੜ ਜਾ ਤੈਨੂੰ ਕਾਹਦੀ ਉਹਦੀ ਤਕਲੀਫ ਹੁੰਦੀ ਆ? ਉਹਨਾਂ ਨੂੰ ਲੜੀ ਜਾਂਦੇ, ਤੂੰ ਜੰਮੀ ਆ। ਉਹ ਮੇਰੀਆਂ ਧੀਆਂ ਤੀਵੀਆਂ ਵਰਗੀ ਐ। ਧੀਆਂ ਧੀ ਲੈ, ਠੀਕ ਹੈ ਜੀ। ਆ ਵੇ ਭਾਜੀ ਤੁਸੀਂ ਕਿਹੜੀਆਂ ਸੋਚਾਂ 'ਚ ਚਲ ਗਏ? ਤੁਸੀਂ ਉਹ ਸਾਰੀ ਦਿਹਾੜੀ ਉਹਦਾ ਨੰਬਰ ਵੇਟਿੰਗ ਤੇ ਰਹਿੰਦਾ। ਮੈਂ ਸੋਚਣਿਆ ਵੀ ਹੋਰ ਮੇਰੇ ਕੋ ਕੀ ਪਿਆ ਸੀ। ਚਲੋ ਲੇਡੀ ਸੂਟ ਪਏ ਨੇ 3 ਉੱਤੇ ਵੱਡੇ ਦਰਾਜ, ਅਦਰਾ ਫੜ ਕੇ ਲਿਆਈ ਜਾ ਅੰਦਰੋਂ। ਉਹ ਮੈਂ ਤਾਂ ਇੱਕ ਮਿੰਟ ਠਹਿਰ ਜਾ, ਲਿਆਈ ਜਰਾ ਆੜਾ ਲੱਕੜ ਦੀ ਅਲਮਾਰੀ ਦੇ ਉੱਤੇ 3 ਸੂਟ ਪਏ, ਜਰਾ ਫੜ ਕੇ ਲਿਆਈ। ਲੈ ਮੈਂ ਜਰਾ ਆਇਆ ਤੈਨੂੰ। ਲੈ ਵੀ ਇਸ ਇਹ ਨਾ ਸਮਝਣਾ ਵੀ ਪਤਾ ਨਹੀਂ ਕੋ ਮੈਂ ਸ਼ੂਗਰ ਲੱਗਾ, ਸ਼ੂਗਰ ਨਹੀਂ। ਹਾਂ ਲੈ ਵੀ ਇਸ ਭਾਈ ਨੇ ਘੇਰ ਕਰਾਈ ਵਾਲੀਆਂ ਸਾਰੀਆਂ ਚੀਜ਼ਾਂ। ਉਹ ਨਹੀਂ ਯਾਰ, ਮੈਂ ਅੱਲਾ ਮਾਫੀ ਦੇਵੇ, ਮੈਂ ਬਾਅਦ ਆਇਆ ਇਹੋ ਜਿਹੇ ਕੰਮ ਤੋਂ, ਲੇਕਿਨ ਮੈਂ ਉਹ ਪ੍ਰੂਫ ਤੇ ਦੇ ਦਿਆ ਨਾ। ਉਹ ਠੀਕ ਆ, ਤਸਵੀਰ ਵਾਲਾ ਲਾਗੜ ਕਿੱਥੇ ਅਜੇ ਤੇ ਦਿਲ। ਉਹ ਇਹ ਚੀਜ਼ਾਂ ਮੇਰੀਆਂ ਸਾਰੀਆਂ ਤੇ ਮਤਲਬ ਜੇਬ 'ਚ ਤੂੰ ਰੱਖੀਆਂ। ਮੈਂ ਵੀ ਇੱਥੇ ਹੀ ਕੰਮ ਕਰਦਾ ਜੀ। ਪਾਣੀ ਵੀ ਠੰਡਾ ਪਿਆ ਯਾਰ ਜਰਾ। ਮੈਨੂੰ ਕਿਉਂ ਤਾਂ ਲੱਗਦਾ ਵੀ ਇਸ ਤੋਂ ਬਾਅਦ ਇਹ ਆਪਣੀ ਕੁੜੀ ਲਿਆਊਗਾ। ਓਏ ਮੇਰੀ ਬੁੱਢੀ ਆ, ਮੇਰੇ ਘਰ 'ਚ ਰਹਿਣ ਦੇ। ਉਹ ਮੈਂ ਨਿਗਰਾਨ ਖਾਮ ਹੁੰਦਾ, ਮੈਂ ਤਹਫਜ਼ ਦੇ ਰਿਹਾ ਉਹਨੂੰ। ਤਹਫਾ ਹੀ ਦੇ ਰਿਹਾ, ਬੱਚੇ ਨੂੰ ਤੂੰ ਖਰਚਾ ਨਹੀਂ ਦੇ ਰਿਹਾ, ਘਰ ਤੋਂ ਕੋ ਇਸ ਬੱਚੇ ਦੇ ਨਾਮ 4 ਪਲਾਟ, 4 ਮਕਾਨ ਨੇ, 4 ਦੁਕਾਨਾਂ ਕਮਰਸ਼ੀਅਲ। ਪੁੱਛ ਉਹਨੂੰ ਕਿੰਨੇ ਪੈਸੇ। ਮੈਂ 4 ਕੰਧਾਂ ਦੇਣ ਵਾਲੇ ਵੀ ਕਿਤੇ ਲਾਭੇ ਦੇ ਹੱਥ। ਆਹ ਦੇਖੋ ਜਰਾ ਫੜਾਓ ਰੇ। ਮੈਂ ਤੁਹਾਡੇ ਨਾਲ ਕੋਈ ਮਜ਼ਾਕ ਨਹੀਂ ਕੀਤਾ ਮੁਹਤਰਮਾ। ਮੈਨੂੰ ਪਤਾ ਹੈ। ਮੁਹਤਰਮਾ ਤੁਸੀਂ, ਮੈਂ ਕਹਿੰਦਾ ਸੂਟ ਦੇਖ ਕੇ ਇਹ ਦੇਖੋ ਜੀ ਨਾਲ ਰੇ। ਠਹਿਰ ਜੋ ਠਹਿਰ, ਤੁਸੀਂ ਤੂੰ ਨਾ ਠਹਿਰ, ਹੱਥ ਲਾ ਓਏ, ਤੂੰ ਨਗਦ ਪੈਸੇ ਫੜ। ਸੂਟ ਚੈੱਕ ਕਰੋ। ਓਏ ਹੈਲੋ ਓਹ ਹੋ ਠੀਕ ਹੈ ਬ੍ਰਾਂਡ ਬਈ। ਸੂਟ ਠੀਕ ਹੈ ਜੀ। ਇੱਕ ਗ੍ਰੀਨ ਕਲਰ ਬੜਾ ਉਠਣਾ ਤੇਰੇ ਪਿੰਕੀ। ਹਾਂਜੀ ਇਧਰ ਚੈੱਕ ਕਰ। ओह ब्लैक, काले लिबास में बदन। ठीक है जी। वाह वाह वाह। 2 ओए तू ना ਤੁਹਾਡਾ शेर ਬੱਚਾ हो। ਜਿਹੜਾ ਨਾ ਇੱਕ ਕਾਫੀ ਜ਼ਿਆਦਾ ਹੱਥ ਚਲਾਉਂਦਾ। अब बहुत बदतमीज है। प्यो ते इल्जाम तराशियां करता ਜੀ है। ਜੀ ਕਲਰ ਚੈੱਕ ਕਰੋ। क्या कहने, क्या ਠੀਕ कहने। ਹੈ। ਅੱਛਾ ਮੇਰੀ ਗੱਲ ਸੁਣ, ਸੂਟ ਲੈ ਲਾ, ਲੇਕਿਨ ਜਿੱਦਾਂ ਯਕੀਨ ਆਇਆ ਕਿ ਬਾਕੀ ਚੀਜ਼ਾਂ ਵੀ ਪਈਆਂ सब ਨੇ? कुछ पिया, सब कुछ पिया। ਸੂਟ ਲੈ ਲਾ ਜਿੱਦਾਂ ਭਾਈ ਕਹੂਗਾ ਉਦਾਂ ਕਰੀ ਨਾ, ਤੇਰੀ ਮਿਹਰਬਾਨੀ। ਠੀਕ ਹੈ ਜੀ। ਹੈਲੋ ਹੈਲੋ ਅੰਦਰ ਦਫ਼ਤਰ ਚ ਰੱਖ ਦਿਓ। ਤੁਸੀਂ ਰੱਖ ਲਓ, ਇਹ ਵੀ ਰੱਖ ਲਓ, ਕੋਈ ਗੱਲ ਨਹੀਂ। ਇਹ ਸ਼ੇਖ ਸਾਹਿਬ ਬੜੇ ਵੱਡੇ ਦਿਲ ਦੇ, ਬਹੁਤ ਜੀ, ਕੀ ਬਾਤ ਹੈ ਤੁਹਾਡੀ। ਸਹੀ ਗੱਲ ਮੈਂ ਹੈ। ਤੁਹਾਨੂੰ ਗੱਲ ਦੱਸਾਂ, ਇਹ 3 ਸੂਟਾਂ ਦੇ ਭਾਈ ਨੇ 6-7 ਸਿਸਟਮ ਆਊਟ ਕਰ ਲਏ ਆ। ਇਹ 3 ਸੂਟ ਹੀ ਦਿਖਾਉਂਦਾ ਵਾ ਤੇ ਮੁੜ ਕੇ ਭਾਈ ਦਾ ਸੈਟ ਹੋ ਜਾਂਦਾ ਵਾ। ਉਹ ਸ਼ਾਨੀ ਮੀਆਂ ਤੈਨੂੰ ਵੀ ਪੈਂਟ ਸ਼ਰਟ ਲੈ ਦੇਣਗੇ, ਤੂੰ ਗੁੱਸਾ ਨਾ ਕਰ ਵੀਰ ਨਾ। ਇਹ 3 ਸੂਟ ਭਾਈ ਨੇ ਜਿਵੇਂ ਦਾਣਾ ਨਹੀਂ ਪਾਈਦਾ ਹੁੰਦਾ ਇੰਜ ਕਰਕੇ, ਇਹ ਦਾਣਾ ਟੈਬ ਰੱਖਿਆ ਕੰਮ। ਤੇ ਜਿਹੜੀਆਂ ਤੂੰ 4 ਸ਼ਰਟਾਂ ਲੈ ਲਈਆਂ, ਉਹ ਦਾਣਾ ਤੈਨੂੰ ਯਾਦ ਨਹੀਂ? 8 ਸ਼ਰਟਾਂ ਲੈ ਕੇ ਦਿੱਤੀਆਂ ਤੈਨੂੰ, ਸ਼ੋਅ 'ਚ ਇੱਕ 'ਚ ਬੁਲਾਇਆ।
ਤੂੰ ਵਾਈਫ ਲੈ ਕੇ ਆ ਗਿਆ, 3 ਸੂਟ ਉਹਨੂੰ ਦੇ ਦਿੱਤੇ, 3-4 ਉਹਨੇ ਪਰਫਿਊਮ ਆਪਣੀ ਮਿਹਨਤ ਨਾਲ ਲੈ ਜਾਣੇ ਇੱਥੋਂ, ਜੁੱਤੀਆਂ ਸੈਂਡਲਾਂ ਉਹਨਾਂ ਕੋਲ ਪਈਆਂ, ਹੀਲ ਵਾਲੀਆਂ ਉਹਨਾਂ ਕੋਲ ਪਈਆਂ। ਨਾ ਕਰੋ ਗੱਲ, ਤੁਹਾਨੂੰ ਗੱਲ ਕਰਦੇ ਸਾਹ ਚੜ ਜਾਂਦਾ। ਗੱਲ ਵੇਖਿਆ ਕਿੰਨਾ ਖਿਆਲ ਕਰਦੀ ਮੈਂ ਕਿਵੇਂ ਕੱਢਦਾ ਇਸ ਕੁੜੀ ਨੂੰ, ਕਿਵੇਂ ਕੱਢਦੇ ਆ ਇਹਨੂੰ ਕੱਢਣਾ ਵਾ ਤੇ ਮੈਂ ਉੱਤੇ ਆਪਣਾ ਕਮਰਾ ਸੈਟਮੈਂਟ ਕਰਨਾ, ਤਿਆਰ ਕਰਨਾ। ਮੈਂ ਥੱਲੇ ਕਰਨਾ ਬੇਟਾ, ਥੱਲੇ ਰਹਿੰਦੇ ਨੇ। ਨਹੀਂ ਮੈਂ ਉਤਲਾ ਵੀ ਲੈ ਲੈਣਾ, ਥੱਲਾ ਵੀ ਲੈ ਲੈਣਾ, ਇਹਨੂੰ ਵੀ ਮੈਂ ਕੱਢ ਦੇਣਾ ਵਾ। ਇਹ ਤੁਸੀਂ ਤਸੱਵਰ 'ਚ ਕਿਤੇ ਮੇਰੀ ਬੇਗਮ ਨਾਲ ਗਾਲਾਂ ਤਾਂ ਨਹੀਂ ਕਰ ਰਹੇ? ਇਹ ਤਾਂ ਤਸੱਵਰ 'ਚ ਨਹੀਂ ਗਾਣਾ ਮੁੱਕ ਗਿਆ ਸੀ, ਉਸ ਤੋਂ ਬਾਅਦ ਫਿਰ ਅਸੀਂ ਖਾਣਾ ਖਾ ਰਹੇ ਹਾਂ। ਅੱਛਾ ਜੀ, ਹਾਂਜੀ। ਇੱਥੋਂ ਹਲਕਾ ਸਾਫ਼ ਕਰੋ, ਤਰੀ ਲਾ ਕੇ ਕਿਤੇ। ਮੇਰੀ ਨਹੀਂ ਲੱਗੀ। ਇਹ ਮੈਨੂੰ ਸਮਝ ਨਹੀਂ ਆਉਂਦੀ ਇਹ ਪ੍ਰੋਗਰਾਮ ਕੀ ਆਏ, ਕਿਰਾਏਦਾਰਾਂ ਦਾ ਹੋ ਰਿਹਾ, ਤੁਹਾਡੀ ਬੇਗਮ ਤੇ ਹੋ ਰਿਹਾ, ਕਿਸ ਗੱਲ ਤੋਂ ਹੋ ਰਿਹਾ ਇਹ ਪ੍ਰੋਗਰਾਮ ਦਾ? ਕੋਈ ਸਿਰ ਮੂੰਹ ਨਹੀਂ ਮੈਨੂੰ ਸਮਝ ਆ ਰਿਹਾ। ਇਹ ਮੂੰਹ ਸਰ, ਤੁਸੀਂ ਉਹਨੂੰ ਲਵ ਸਟੋਰੀ ਬਣਾਉਣਾ ਚਾਹ ਰਹੇ ਹੋ, ਸਾਡਾ ਇੱਕ ਰੌਲਾ ਬਣਿਆ, ਤੁਸੀਂ ਵਿੱਚ ਆਪਣਾ ਰੋਮਾਂਟਿਕ ਸੀਨ ਪਾ ਰਹੇ ਹੋ। ਮੈਂ ਕੋਈ ਰੋਮਾਂਟਿਕ ਨਹੀਂ, ਭਾਜੀ ਇਹ 3 ਕੋਈ ਮੈਂ ਇੱਕ ਵੀ ਐਸੀ ਗੱਲ ਨਹੀਂ ਕੀਤੀ। ਇਹੀ ਤੇ ਲੋਕੀ ਭੁਲੇਖਾ ਖਾਂਦੇ ਮੇਰਾ। ਚਲੋ ਫਿਰ ਪਿਆਰ ਦੋ ਉਹਦੇ ਮੈਂ ਨਾਲ ਪਿਆਰ ਦੇ ਦੇਣਾ। ਧੀ ਕਹਿੰਦਾ ਉਹ ਪਿਆਰ ਮੇਰੀ ਧੀ ਕਿੰਨੇ- ਆ ਗਈ, ਰੌਲਾ ਕਰ- ਭੈਣ ਕਹਿੰਦਾ ਮੇਰੀਆਂ ਭੈਣਾਂ ਆ ਗਈ। ਮੈਂ ਕਿ ਐਸੀ ਕਿਹੜੀ ਗੱਲ ਕੀਤੀ? ਜ਼ੇਨ ਗੰਦੇ ਨੇ ਤੁਹਾਡੇ। ਆ ਸੂਟ ਵਾਪਸ ਕਰ ਦੇ। ਨਹੀਂ ਤੇ ਫਿਰ ਭੈਣ ਕੋ ਰਹਿਣ ਇਹਨੇ ਦਿਓ। ਪਿਆਰ ਨਹੀਂ ਦੇਤਾ, ਹੁਣ ਮੈਂ ਵਾਪਸ ਵਾ ਠੀਕ ਆ ਮੋੜੋ। ਨਹੀਂ ਧੀਆਂ ਰਹੀਆਂ ਭੈਣਾਂ ਰਹੀਆਂ, ਸੂਟ ਫਿਰ ਕਿਉਂ ਵਾਪਸ ਲੈ ਲੈ? ਦੇ ਦੇ ਵਾਪਸ। ਮੈਂ ਕਿਉਂ ਵਾਪਸ ਲੈ ਲੈ ਫਿਰ? ਇਹ ਮੈਂ ਪਿੰਡੀ ਭੇਜਣੇ ਆ। ਨਹੀਂ ਕੋਈ ਨਹੀਂ, ਇਹ ਹੁਣ ਇਸੇ ਭੈਣ ਤੋਂ ਰਹਿਣ ਕੇ ਨਹੀਂ, ਮੈਂ ਵਾਅਦਾ ਕੀਤਾ ਕਿਸੇ ਓਏ ਸ਼ਾਨੀ ਦੇ ਦੇ ਸੂਟ, ਮੈਂ ਲੈ ਦਾਂਗਾ ਉਹਨੂੰ ਵਿਚਾਰੀ ਨੂੰ। ਕੀ ਹੋ ਗਿਆ? ਆ ਕਿਆ ਬਾਤ ਆ, ਪਿਆਰ ਦੇ ਕੇ ਸੂਟ ਵਾਪਸ? ਅਸੀਂ ਨਾ ਪਿਆਰ ਮੰਗਦੇ, ਸੂਟ ਰਹਿਣੇ ਸਾਡੇ ਇਹ ਕੋਲ। ਸਵੇਰ ਬਿੱਲ ਦੀ ਆਖਰੀ ਤਰੀਕ ਆ, ਮੈਂ ਲੈ ਦਾਂਗਾ ਛੂਟ ਉਹਨੂੰ। 2 ਮਹੀਨਿਆਂ ਦਾ ਕਰਕੇ ਤਾਰ ਦੇਂਗੇ ਉਹਨੂੰ, ਵਿਚਾਰੀ ਕੁੜੀ ਚੀੜੀ ਨੂੰ ਸੂਟ ਲੈ ਦਿੰਦੇ। ਉੱਤੋਂ ਈਦ ਆ ਰਹੀ, ਉਹਦਾ ਕੌਣ ਵਾਲੀ ਬਾਰਸ? ਉਹ ਤਾਂ ਬਗੈਰਤ ਕਮਾਉਂਦਾ ਨਹੀਂ, ਨਾ ਕੰਮ ਤੇ ਜਾਂਦਾ, ਨਾ ਕਿਰਾਇਆ ਦਿੰਦਾ, ਉਹਨੂੰ ਕਿੱਥੋਂ ਕਮਾਣਾ ਇਹਨੇ? ਯਾਰ ਤੂੰ ਮੈਨੂੰ ਬਾਰ-ਬਾਰ ਬਗੈਰਤ ਕਾਹਤੋਂ ਕਰਨਾ? ਅਸੀਂ ਥੁੱਕ ਦੇਣ ਤੇਰੇ ਮਕਾਨ ਤੇ, ਸਿਰਫ ਸਾਡਾ ਸਾਲ 1.5 ਸਾਲ ਕਢਾ ਦੇ, ਲੱਤ ਮਾਰਾਂਗੇ ਤੇਰੇ ਮਕਾਨ ਨੂੰ। ਸਾਲ 1.5 ਸਾਲ ਨਹੀਂ ਬਗੈਰਤ ਬਣ ਜਾ ਤੂੰ। ਬਗੈਰਤ ਬਣ ਜਾ। ਪੂਰਾ ਅੱਛਾ ਭਾਜੀ, ਹੁਣ ਤੁਹਾਡਾ ਕੀ ਰੌਲਾ? ਭਾਜੀ ਮੇਰਾ ਕਹਿਣਾ ਇਹ ਹੈ ਕਿ 4 ਬੰਦਿਆਂ ਦੀ ਗੱਲ ਹੋਈ ਸੀ, ਉੱਥੇ 4 ਬੰਦੇ ਨੇ, ਠੀਕ। ਬਾਕੀ ਆਊਟ। ਠੀਕ ਹੈ। ਆ ਜਿਹੜੇ ਅਰਬੀ ਸ਼ੇਖ ਇਹ ਉਹ ਸਾਰੇ ਬਾਹਰ ਹੋਣ, ਇਹ ਦੋਵੇਂ ਜੀ ਰਹਿਣ ਨਾਲ, ਜਿਹੜੇ ਇਹਨਾਂ ਦੇ 2 ਜੀ ਘਰ ਦੇ ਨੇ ਉਹ ਰਹਿਣ। ਬਸ ਕਿਰਾਇਆ ਮੈਨੂੰ ਪਹਿਲੀ ਦੀ ਪਹਿਲੀ ਚਾਹੀਦਾ। ਠੀਕ ਹੈ। ਇਸ ਬੱਚੀ ਲਈ ਉਹ ਕੰਮ ਕਰਕੇ ਆਵੇ, ਦਿਹਾੜੀ ਸ਼ਾਮ ਨੂੰ ਉਹਨੂੰ ਰੋਟੀ ਖਵਾਵੇ। ਇਹ ਸਾਡੇ ਸਿਰ ਤੇ ਵਿਚਾਰੀ ਪਲ ਰਹੀ, ਬੜੀ ਮਜਬੂਰ ਪਰੇਸ਼ਾਨ ਲੜਕੀ। ਵਾਹ, ਯਾਨੀ ਕਿ ਸਾਡਾ ਸ਼ਡਿਊਲ ਹੁਣ ਤੂੰ ਤਰਤੀਬ ਦੇਂਗਾ, ਮੈਨੂੰ ਤੂੰ ਕੰਮ ਭਾਜੀ ਕਰਕੇ। ਤੁਹਾਡੀ ਜਿਹੜੀ ਉਹਦੇ ਨਾਲ ਗੱਲ ਹੋਈ ਸੀ ਨਾ, ਤੁਸੀਂ ਪੂਰੀ ਕਰੋ। ਪੂਰੀ ਕਰੋ ਭਾਜੀ 14,000 ਕਿਰਾਇਆ ਦਿਓ, 3 ਤੋਂ 4 ਜੀ ਸੀ, ਚਲੋ 5 ਕਰ ਲਓ, ਇਸ ਤੋਂ ਜ਼ਿਆਦਾ ਨਹੀਂ, ਬਾਕੀਆਂ ਨੂੰ ਕੱਢੋ ਬਾਹਰ। ਭਾਜੀ ਜਦੋਂ ਇਹ ਮਕਾਨ ਚਾਹੇ ਇਹਨਾਂ ਕੋਲ ਪੱਖਾ ਨਹੀਂ ਸੀ ਆਇਆ, ਮੈਂ ਆਪਣਾ ਪੱਖਾ ਲਾ ਕੇ ਦਿੱਤਾ ਕਿ ਚਲੋ ਗਰਮੀ ਚ ਨਾ ਬੇੜਾ ਕਰਕ ਤੇ ਤੂੰ ਆਪ ਕੀਤੇ ਨੇ ਪਹਿਲੇ, ਕਿਉਂ ਜੀ? ਭਾਜੀ ਮੈਂ ਤਾਂ ਤੁਹਾਨੂੰ ਪਹਿਲੇ ਕਹਿ ਕੇ ਹਟਿਆ ਕਿ ਇਹ ਬੰਦਾ ਸਹੀ ਨਹੀਂ ਹੈ। ਇਹ ਉਹ ਜੇ ਮੈਂ ਨਹੀਂ ਸਹੀ ਤੇ ਤੂੰ ਕਿਵੇਂ ਹੋ ਗਿਆ? ਤੂੰ ਕਿਵੇਂ ਸਹੀ ਹੋ ਗਿਆ? ਫਿਰ ਪਿਓ ਤੇ ਜਾਂਦੇ ਆ ਬੱਚੇ। ਭਾਜੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ, ਦੱਸੋ ਜੀ ਭਾਜੀ। ਆ ਹਾਜੀ ਦੀ ਲਬਰ ਇੰਨਾ ਉੱਡ ਗੱਲਾਂ ਕਰਨ ਦੇ ਨਾਲ ਉਹਦਾ ਮੁੰਡਾ ਵੀ, ਜਦੋਂ ਕੋਈ ਕੂੜੇ ਵਾਲਾ ਆਉਂਦਾ ਨਾ ਪੈਸੇ ਲੈਣ ਮਹੀਨੇ ਬਾਅਦ, ਤੇ ਭਾਜੀ ਉੱਪਰ ਆਵਾਜ਼ਾਂ ਦੇ ਦਿਓ ਮਰ ਜਾਂਦਾ ਵਾ। ਯਕੀਨ ਮੰਨੋ ਡੈਥ ਹੋ ਜਾਂਦੀ ਹੈ ਇਹਨਾਂ ਦੀ, ਸੁਣਦੇ ਨਹੀਂ, ਸੌਂ ਜਾਂਦੇ ਪੂਰੀ ਕਿਹੜੀ ਤਰ੍ਹਾਂ। ਤੇ ਭਾਜੀ ਪੈਸੇ ਕਿਹਨੇ ਦੇਣੇ? ਮੈਂ। ਜਦੋਂ ਦੁੱਧ ਵਾਲਾ ਆਉਂਦਾ ਉੱਠਦੇ ਹੀ ਨਹੀਂ, ਪਤਾ ਹੀ ਨਹੀਂ ਲੱਗਦਾ ਕਿੱਥੇ ਉੱਤੋਂ ਤੂੰ ਛੱਡ ਕੇ ਕਿਤੇ ਹਿਜਰਤ ਕਰਕੇ ਆ, ਪੈਸੇ ਤੁਹਾਡਾ ਭਾਈ ਦਿੰਦਾ। ਤੁਸੀਂ ਕਿਉਂਕਿ ਥੱਲੇ ਰਹਿੰਦੇ ਹੋ। ਥੱਲੇ ਰਹਿੰਦੇ ਭਾਜੀ, ਸਾਰਾ ਕੁਝ ਥੱਲੋਂ ਕਰਦਾ। ਉਹ ਜਦੋਂ ਪਾਣੀ ਭਰਨ ਵਾਲਾ ਆਉਂਦਾ ਮਹੀਨੇ ਬਾਅਦ, ਉਹ ਕਹਿਣਾ ਹਿਸਾਬ ਹੁੰਦਾ ਭਾਜੀ, ਉਹਦਾ 7-8 ਹਜ਼ਾਰ ਰੁਪਏ ਬੰਦਾ, ਉਹ ਪੈਸੇ ਮੈਂ ਦਿੰਦਾ। ਥੱਲੋਂ ਆਉਂਦੇ ਨਹੀਂ ਤੇ ਥੱਲੇ, ਕਿਰਾਏ 'ਚ ਕੱਟ ਰਹੇ ਨੇ ਤੁਸੀਂ। ਕਿੱਥੋਂ ਕੱਟੇ? ਦੰਦਾ ਹੀ ਨਹੀਂ ਕਿ ਹਿਸਾਬ ਦੀ ਗੱਲ ਨਹੀਂ ਹੁਣ ਲੂੰਗੀ ਕਿ ਸਾਲਾ ਉਹ ਤੂੰ ਬੈਠੇ ਤੇ ਭਾਜੀ ਖਰਾਬ ਹੋ ਮੈਂ ਗਈ। ਕਿਰਾਇਆ ਪੂਰਾ ਕਰਨਾ ਕਿ ਨਹੀਂ ਕਰਨਾ? ਚੌਕੀਦਾਰ ਨੂੰ ਪੈਸੇ ਦੇ ਦਿੰਦਾ, 100 ਰੁਪਏ ਮਹੀਨੇ ਦਾ ਲੈਂਦਾ। ਕੂੜੇ ਵਾਲਾ ਅੱਛਾ, ਤੁਸੀਂ ਏਦਾਂ ਕਿਰਾਇਆ ਪੂਰਾ ਕਰਦੇ ਹੋ? ਉਹ ਪੂਰਾ ਕਿੱਥੋਂ ਹੁੰਦਾ? 800-900 ਰੁਪਇਆ ਬਣਦਾ, ਇਹ ਮੇਰੇ ਤੇ ਕਿਰਾਇਆ ਪੂਰਾ ਕਰ ਦਿੰਦਾ। ਕਿਰਾਇਆ ਮੈਂ ਸਿਰਫ ਇਸ ਬੱਚੀ ਦੇ ਮੂੰਹ ਨੂੰ ਮਾਫ ਕਰਦਾ ਕਿ ਚਲੋ ਕੋਈ ਗੱਲ ਨਹੀਂ, ਕੁੜੀ ਚਿੜੀ ਹੈ, ਰਹੀ ਜਾ ਰਹੀ ਹੈ, ਪਰਦੇ 'ਚ ਬੈਠੀ ਹੈ ਆਪਣੇ ਸਕੂਨ ਨਾਲ। ਇਹਨੂੰ ਮੈਂ ਅੱਜ ਕਰਦੇ ਆ ਦਰ ਬਦਰ ਹੋ ਜੇ, ਕਿੱਥੇ ਲੈ ਕੇ ਜਾਏਗਾ ਇਹ? ਉਹ ਯਾਰ ਉਹਦੇ ਯਾਰੋ ਜਿੱਥੇ ਮਰਜ਼ੀ ਲੈ ਕੇ ਜਾਵੇ, ਤੈਨੂੰ ਕੀ ਤਕਲੀਫ ਆ? ਉਹ ਮੈਨੂੰ ਤਕਲੀਫ ਹੈ ਨਾ। ਯਾਰ ਸਮਝਾ ਆਪਣੇ ਪਿਓ ਨੂੰ ਯਾਰ। ਓਏ ਤੂੰ ਹਟ ਜਾ, ਓਏ ਹਟ ਜਾ, ਘਰ ਤੇਰੀ ਵੇ ਤੋਂ ਸਿਆਪੇ ਪਏ ਹੋਏ ਆ। ਮੈਂ ਮੁੜਦਾ ਨਹੀਂ ਆਪਣੀਆਂ ਗੰਦੀਆਂ ਹਰਕਤਾਂ ਤੋਂ। ਸਾਰੀ ਜ਼ਿੰਦਗੀ ਕਮਾ ਕੇ ਇਹਨਾਂ ਨੂੰ ਪ੍ਰਾਪਰਟੀਆਂ ਦਾ ਮਾਲਕ ਬਣਾਤਾ, ਮਿਹਨਤਾਂ ਕੀਤੀਆਂ। ਉਹ ਯਾਰ ਇੱਜ਼ਤ ਵੀ ਤੇ ਉਹਨਾਂ ਦੇ ਰਹੋ। ਕੀ ਉਹ ਵਿਚਾਰੇ ਮਹੱਲਿਆਂ ਦੇ ਕੀ ਕਹਿੰਦੇ ਹੋਣਗੇ, ਤੁਹਾਡਾ ਪਿਓ ਕੀ ਕਰਦਾ ਪਿਆ? ਕਹਿੰਦੇ ਤੁਹਾਡਾ ਪਿਓ ਹੀ ਨਹੀਂ ਸਹੀ, ਲੋਕੀ ਇਹ ਕਹਿੰਦੇ ਆ, ਕਦੀ ਉਧਰ ਮੂੰਹ ਮਾਰਦਾ ਕਦੀ ਉਧਰ। ਇਹ ਹਟਦਾ ਨਹੀਂ ਭਾਜੀ, ਇਹਦੀਆਂ ਮੈਂ ਤੁਹਾਨੂੰ ਕੀ ਦੱਸਾਂ। ਨਾ ਪਿਓ ਆ ਰਹਿਣ ਦੇ। ਕੀ ਦੱਸ? ਉਹਨੂੰ ਪੀਜ਼ਾ ਖਵਾਉਣ ਲਈ ਆ ਰਿਹਾ ਮੋਟਰਸਾਈਕਲ ਦੇ ਪਿੱਛੇ ਬਿਠਾ ਕੇ, ਤੇ ਉਹ ਵੀ ਅੱਗੋਂ ਇਹੋ ਜੀ ਆ, ਇੰਜ ਕਰਕੇ ਬੈਠੀ ਆ, ਤੇ ਉਹ ਅੱਗੋਂ ਨਾ ਜਿਹੜਾ ਯਾਰ। ਬਗੈਰ ਜਾ ਉੱਤੋਂ ਦੀ ਕਹਿ ਜਾ ਆ ਮੇਰੇ ਵਾਸਤੇ ਵੀ ਲਿਆ ਓਏ ਗਿਆ। ਯਾਰ ਜੋ ਵੀ ਹੈ ਤੇਰਾ ਬਾਪ ਆ, ਫੇਰ ਪੀਜ਼ੇ ਦਾ ਫੇਰ ਕੀ ਹੋਇਆ? ਆਈਸਕ੍ਰੀਮ ਖਾ ਕੇ ਆਂਦੇ ਆ ਦੋਵੇਂ ਅੱਛਾ ਜਣੇ। ਨਾ ਯਾਰ ਨਾ, ਏਦਾਂ ਦੀ ਗੱਲ ਨਹੀਂ, ਉਹਦੇ ਵਾਸਤੇ ਲੈ ਕੇ ਆਂਦੇ ਪਿਓ ਵਾ ਤੇਰਾ ਯਾਰ, ਉਹਦੇ ਹੱਥ ਵੀ ਲੈ ਕੇ ਆਉਂਦਾ। ਉਹ ਘਰ ਬਹਿ ਕੇ ਖਾਂਦਾ। ਓਹੋ ਭਾਜੀ ਬਾਹਰ ਬੈਠੇ ਭਾਜੀ। ਤੁਸੀਂ ਨਾ ਮੇਰੀ ਹਮਾਇਤ ਵਾਲੇ ਜਿਹੜੇ ਚੰਦ ਜੁਮਲੇ ਉਹ ਛੱਡਦੇ ਹੋ, ਤੁਸੀਂ ਡਾਇਰੈਕਟ ਉਹਨੂੰ ਕਹੋ ਕਿ ਕਰ ਗੰਦਾ ਆਪਣੇ ਪਿਓ ਨੂੰ, ਕਰ ਗੰਦਾ ਆਪਣੇ ਪਿਓ ਨੂੰ। ਕਮੇਟੀ ਨਿਕਲੀ ਹੈ ਭਾਜੀ, ਇਹਦੀ ਕਮੇਟੀ ਇਹਦੀ ਨਹੀਂ, ਇਹਨਾਂ ਦੀ ਕਹਿ। ਇਨਕੀ ਕਮੇਟੀ ਨਿਕਲੀ। ਹਾਂ, ਅੱਗੇ ਗੱਲ। ਇਹਨਾਂ ਨੇ ਸਾਰੀ ਇਹਨਾਂ ਤੇ ਲਾਈ,
ਸਾਡੇ ਤੇ ਕਿੱਥੇ ਲਾਤੀ ਇਸ ਤਾਂ ਦੇਖੀ ਨਹੀਂ ਨਜ਼ਰ ਆਉਂਦੀ ਕਿਤੇ ਸਾਡੇ ਤੇ ਲਾਈ ਹੋਈ ਓਏ ਤੂੰ ਇੱਕ ਵਿਆਹ ਤੇ ਮੋਟਰਸਾਈਕਲ ਖਰਾਬ ਹੋਈ ਸੀ ਇਸ ਬੰਦੇ ਦੀ, ਇਹਨਾਂ ਨੇ ਸਹੀ ਕਰਾਈ। ਉਹਨੇ 2 ਬੋਲ ਇਹਨੂੰ ਹੱਸ ਕੇ ਬੋਲੇ, ਮੇਕਅਪ ਕਰਕੇ ਸੁਰਖੀ ਲਾ ਕੇ ਤੇ ਅੱਗੇ ਆ ਜਾਂਦੀ। ਉਹਦੇ ਬਾਰੇ ਚ ਨਹੀਂ ਇਦਾਂ ਦੀ ਗੱਲ। ਭਾਜੀ ਉਹ ਉਧਰ ਦੇਖੋ ਤੇ ਸਹੀ, ਉਹ ਹੀ ਆਓ। ਮੈਂ ਹੁਣ ਉਹਨੂੰ ਕੀ ਕਵਾਂ, ਉਹ ਭਾਈ ਮੈਨੂੰ ਹਯਾ ਹੀ ਨਹੀਂ ਹੈ। ਮੈਨੂੰ ਸਿੱਧਾ ਤੂੰ ਹੀ ਕਹਿ ਲਾ, ਮੈਂ ਤੈਨੂੰ ਕੀ ਕਵਾਂ? ਤੈਨੂੰ ਹਲ ਤੱਕ ਇਹ ਨਹੀਂ ਪਤਾ ਲੱਗਦਾ ਤੂੰ ਮੈਨੂੰ ਕੀ ਕਹਿਣਾ ਵਾ? ਤੂੰ ਗੰਦਿਆ ਕਰੀ ਜਾਂਦਾ ਮੈਨੂੰ ਯਾਰ। ਗੰਦਿਆਂ ਤੈਨੂੰ ਪੂਰੇ ਮਹੱਲੇ 'ਚ ਗੰਦਾ ਹੋਇਆ ਪਿਆ ਭਾਈ, ਲੋਕੀ ਪੂਰੇ ਚੌਂਕ 'ਚ ਦੀਆਂ ਗੱਲਾਂ ਕਰਦੇ ਆ। ਨਾ ਪਿਓ ਦੇ ਬਾਰੇ ਚ ਨਹੀਂ ਇਦਾਂ ਦੀ ਗੱਲ। ਨਹੀਂ ਮੈਂ ਉਹਦੀ ਭਾਜੀ ਪਿਓ ਆ ਇੱਧਰ। ਅੱਛਾ ਇਹ ਦੋਵੇਂ ਬਦਨਾਮ ਹੋਏ ਪਏ ਆ, ਆਪਸ 'ਚ ਯਾਰ ਹੋਏ ਪਏ ਆ ਭਾਜੀ। ਅੱਛਾ ਯਾਨੀ ਸਾਨੂੰ ਇਹਨਾਂ ਨੇ ਐਵੇਂ ਸਾਡਾ ਗੇੜਾ ਇਹ ਕੀਤਾ ਹੋਇਆ ਸਾਡੇ ਨਾਲ, ਆਪੇ 2 in 1 ਵਾਲਦਾ ਜਿਹੜੀ ਤੁਹਾਡੀ ਉਹ ਵੀ ਦੁਖੀ ਆ। ਦੁਖੀ ਉਹ ਭਾਜੀ ਉਹ ਬਿਮਾਰ ਹੈ, ਸਾਰੀ ਦਿਹਾੜੀ ਮੰਜੀ ਤੇ ਪਈ ਰਹਿੰਦੀ ਹੈ, ਬੱਚੀ ਜਾਂਦੀ ਹੈ, ਭਾਂਡੇ ਧੋਂਦੀ, ਉੱਤੇ ਜਾ ਕੇ ਉਹਦੀ ਖਿਦਮਤ ਕਰਦੀ, ਮਾੜਾ ਕਰਦੀ। ਮੈਂ ਤਾਂ ਸੋਚ ਦੀ ਇੱਜ਼ਤ ਨਾ ਕਰਾਂ ਤੇ ਕੀ ਕਰਾਂ? ਹਾਂਜੀ ਤੂੰ ਸਾਡੀ ਵੀ ਮਾੜੀ ਮੋਟੀ ਇੱਜ਼ਤ ਕਰਿਆ ਕਰ। ਮੈਂ ਉਹਦਾ ਘਰ ਵਾਲਾ ਮਾਂ, ਉਹ ਮੈਨੂੰ ਤੂੰ ਲਾਲਾ ਮਾਰਦਾ, ਮੈਨੂੰ ਵੇਖ ਕੇ ਤੇ ਮੱਥੇ ਤੇ ਵੱਟ ਪਾਉਣ ਲੱਗ ਜਾਂਦਾ। ਮੈਂ ਤੂੰ ਕਿਉਂ ਅੱਛਾ ਹੁਣ ਤੁਹਾਡਾ ਪੈਸਿਆਂ ਦਾ ਕੀ ਹਿਸਾਬ ਆ ਯਾਰ? ਉਹ ਪੈਸੇ ਦਾ ਕਰ ਮੈਂ ਹਿਸਾਬ ਕਰਾਂ ਭਾਜੀ, ਇਹਦੇ ਪਰੌਣੇ ਆਉਂਦੇ ਨਾ, ਇਹ ਥੱਲੇ ਨਹੀਂ ਉਤਰਦਾ। ਇਹਦੇ ਪਰੌਣੇ ਨੂੰ ਮੈਂ ਬੋਤਲਾਂ ਪੜਾਉਣਾ, ਅਗਰ ਮੈਂ ਬੋਤਲਾਂ ਦੇ ਪੈਸੇ ਕੱਢਾਂ ਇਹਦੇ ਲੱਖ ਰੁਪਏ ਤੋਂ ਨਿਕਲਦਾ ਵਾ। ਉਹ ਯਾਰ ਬੜੇ ਰੌਲੇ ਹੁੰਦੇ ਨੇ ਮਾਲਕ ਮਕਾਨ ਜਿਹੜੇ ਵਿੱਚ ਐ ਹੀ ਬਾਤ ਆ ਭਾਜੀ, ਮਾਲਕ ਮਕਾਨ ਵਿੱਚ ਹੋਣੇ ਨਹੀਂ ਚਾਹੀਦੇ। ਨਿੱਕੀ ਨਿੱਕੀ ਗੱਲ ਤੋਂ ਰੌਲਾ ਪਾਉਂਦਾ ਵਾ, ਨਿੱਕੀ ਨਿੱਕੀ ਗੱਲ ਤੋਂ। ਆ ਮੋਟਰ ਕਿਉਂ ਚੱਲਦੀ ਰਹਿ ਗਈ? ਆ ਥੱਲੇ ਚਿਪਸ ਦੇ ਪੈਕਟ ਦਾ ਛਾਪਰ ਕਿਉਂ ਪਿਆ ਵਾ? ਆ ਸਬਜ਼ੀ ਛਿੱਲੀ ਸੀਗੀ, ਉਹ ਗੰਦ ਉੱਥੇ ਹੀ ਪਿਆ ਵਾ। ਆਹੋ ਯਾਰ ਇਹ ਬੜਾ ਰੌਲਾ ਹੁੰਦਾ ਜਿਹੜੇ ਮਾਲਕ ਮਕਾਨ ਹੁੰਦੇ ਨੇ, ਉਹ ਤੇ ਜਾਨ ਖਾਦੀ ਹੁੰਦੀ ਹੈ। ਸਹੀ ਆ ਗੱਲ। ਟੂਟੀ ਖੁੱਲੀ ਰਹਿ ਗਈ, ਆ ਪੌੜੀ 'ਚ ਕੂੜਾ ਕਿਉਂ ਪਿਆ ਵਾ? ਆ ਬੂਹਾ ਕਿਉਂ ਖੁੱਲਾ ਰਹਿ ਗਿਆ? ਉਹ ਯਾਰ ਅਸੀਂ ਤੇਰੇ ਕੋਲ ਕੈਦ ਹੋਏ ਆ, ਅਸੀਂ ਕਰਾਇਆ ਨਹੀਂ ਚਾਹੀਦਾ। ਇਨਸਾਨਾਂ ਤਰ੍ਹਾਂ ਰਹਿਣ ਤੇ ਮੈਂ ਕੋਈ ਗੱਲ ਨਾ ਕਰਾਂ। ਇੰਜ ਦਰਵਾਜ਼ਾ ਭੰਦੇ ਨੇ ਜਿਹੜੇ 34 ਜਾਣੇ, ਉਹ ਦਰਵਾਜ਼ਾ ਤੋੜ ਕੇ ਰੱਖਤਾ। ਵਾਇਰਿੰਗ ਬਿਜਲੀ ਵਾਲੀ ਉਹਦਾ ਪੁੱਟਣ ਦਾ ਕੋਈ ਤੁੱਕ ਬਣਦਾ, ਉਹ ਸਾਰੀ ਢੇੜ ਕੇ ਰੱਖਤੀ। ਮੈਂ ਬੋਲਦਾ ਕਿਸੇ ਗੱਲ ਤੋਂ ਬੋਲਦਾ। ਮੈਂ ਵੈਰਿੰਗ ਕਿਉਂ ਵੀ ਐ ਖਲੋਤੇ ਰਹਿੰਦੇ ਫੜ ਕੇ ਸੌਂਦੇ ਉਹਨੂੰ। ਉਹ ਵਾਇਰਿੰਗ ਕਿਹੜੀ ਪਵਾਤੀ ਭਾਜੀ ਇਹਨਾਂ ਸਾਨੂੰ? ਵਾਇਰਿੰਗ ਮੈਂ ਆਪ ਆ ਕੇ ਪਵਾਈ ਆ, ਮੋਟੀਆਂ ਮੋਟੀਆਂ ਤਾਰਾਂ ਪਵਾ ਕੇ ਤੀਆਂ ਐ ਹੀ ਖਿਲਰੀ ਜਾਣੀਆਂ। ਦਿਲ ਕਰੇ ਤਾਰਾਂ ਇੰਨੀ ਨੀਵੇਂ ਫਾਂਸੀ ਲੈ ਲਓ ਉਹਦੇ ਨਾਲ। ਇੰਨੀਆਂ ਨੀਵੇਂ ਤਾਰਾਂ ਹਾ ਤਾਰਾਂ ਆਉਂਦੀਆਂ ਵਾ ਬਾਹਰ। ਦੇਖ ਹੈ ਹਾਂਜੀ ਭਾਜੀ ਮੇਰੇ ਤੇ ਯਕੀਨ ਨਹੀਂ, ਮੇਰੇ ਤੇ ਯਕੀਨ ਨਹੀਂ। ਇਹ ਗਵਾਹ ਜਰਾ ਅੱਛਾ ਹੁੰਦਾ ਨੇ, ਗਵਾਹ ਹੋ ਜੇ ਵਿੱਚ ਬੰਦੇ ਦਾ। ਭਾਜੀ ਮੈਂ 1 ਮਿੰਟ ਤੋਂ ਪਹਿਲੇ ਮਕਾਨ ਕਿਰਾਏ ਤੇ ਚੜਦਾ ਇਹਨਾਂ ਨੂੰ ਬਾਹਰ ਕੱਢ ਕੇ, ਲੇਕਿਨ ਉਸ ਬੱਚੀ ਵੱਲ ਜਦੋਂ ਮੈਂ ਵੇਖਦਾ ਨਾ, ਮੇਰਾ ਉਹ ਅੱਲਾ ਦੇ ਬੰਦਿਆਂ, ਮੇਰੇ ਕਿਤੇ ਮੈਂ ਫਾਰਗ ਹੋ ਗਿਆ, ਮੈਂ ਮਰ ਗਿਆ ਵਾ। ਤੂੰ ਮੇਰੇ ਨਾਲ ਵੀ ਦੇਖ ਮਾੜਾ ਮੋਟਾ, ਮੈਨੂੰ ਦੇਖ ਕੇ ਤੂੰ ਐ ਮੂੰਹ ਪਰ ਨੂੰ ਕਰ ਲੈਣਾ, ਫੁੱਲਿਆ ਜਿਹਾ ਮੂੰਹ ਬਣਾ ਲੈਣਾ ਮੈਨੂੰ ਵੇਖ ਕੇ। ਉਹ ਤੂੰ ਭਾਈ ਆ, ਜਿੱਥੇ ਮਰਜ਼ੀ ਚੱਲ ਜਾ, ਉਹ ਵਿਚਾਰੀ ਬੱਚੀ ਆ। ਉਤੋਂ ਮੁਆਸ਼ਰਾ ਬੜਾ ਗਲਤ ਹੈ, ਹਰ ਬੰਦਾ ਗੰਦੀ ਨਜ਼ਰ ਨਾਲ ਦੇਖੇਗਾ, ਕੀ ਫਾਇਦਾ? ਤੇ ਉਹਦੀ ਫਾਈਟ ਨਾ ਕਰ ਲੂਗਾ। ਕੁਝ ਬਹੁਤਾ ਗੁੱਸਾ ਵਾ, ਉਹ 'ਚ ਗੁੱਸਾ ਹੈ ਹੀ ਨਹੀਂ। ਉਹਦਾ ਤੇ ਵੈਸੇ ਹੀ ਅੰਦਰ ਆਪ ਮਰ ਚੁੱਕਿਆ ਵਾ। ਹੁਣ ਅਨਵਰ ਗੱਟੇ ਵਾਲਾ ਹੁੰਦਾ ਗਲੀ 'ਚ, ਅਨਵਰ ਗੱਟੇ ਵਾਲਾ ਗਲੀ 'ਚ ਹੁੰਦਾ ਵਾ। ਇਸ ਬੱਚੀ ਨੂੰ ਕਦੀ ਚਿੜੀ ਬਣਾ ਕੇ ਦੇ ਰਿਹਾ ਵਾ, ਕਦੀ ਤੋਤਾ ਬਣਾ ਕੇ ਦੇ ਰਿਹਾ, ਕਦੀ ਮੋਰ ਬਣਾ ਕੇ ਦੇ ਰਿਹਾ। ਠੀਕ ਆ, ਇਹ ਬੰਦਾ ਉਹਨੂੰ ਰੋਕਦਾ ਵਾ ਵੀ ਇਹ ਗਲੀ 'ਚ ਕਿਉਂ ਆਂਦਾ, ਉਹਨੂੰ ਕਿਉਂ ਗੱਟਾ ਦਿੰਦਾ? ਉਹਨੇ ਉਹ ਫਸਾਇਆ ਹੋਇਆ ਵਾ, ਉਹ ਪਤਾ ਨਹੀਂ। ਵਾਸਨਾ ਕਰ ਫਸਾਇਆ ਹੋਇਆ। ਮੈਂ ਉਹਨੂੰ ਮਨਾ ਕਰਤਾ ਜੀ, ਅਨਵਰ ਗੱਟੇ ਵਾਲਾ। ਇੱਕ ਮਿੰਟ ਠਹਿਰ ਜਾਓ, ਮੈਨੂੰ ਹੁਣ ਇਹ ਸਮਝ ਆਈ ਆ ਵੀ ਰੌਲੇ ਤੁਹਾਡੇ 2 ਨੇ ਜੀ। ਇੱਕ ਜਿਹੜੇ ਉਹ 32-33 ਜਣੇ ਘਰ ਨੇ, ਬਿਲਕੁਲ। ਇੱਕ ਜਿਹੜਾ ਤੁਹਾਡਾ ਇਧਰ ਚੁਕਾਓ ਆ। ਨਹੀਂ ਮੇਰਾ ਕੋਈ ਐਡਾ ਝੁਕਾਓ ਨਹੀਂ, ਮੈਂ ਤੇ ਉਸ ਬੱਚੀ ਤੇ ਤਰਸ ਕਰਦਾ। ਤਰਸ ਕਰਦਾ ਯਾਰ, ਉਹਦੇ ਤੁਸੀਂ ਉਹਦੇ ਤੇ ਗਲਤ। ਤੇਰਾ ਪਿਓ ਆਦਤ ਦਾ ਨਹੀਂ ਮਾੜਾ ਹੈਗਾ ਭਾਜੀ, ਤੁਹਾਨੂੰ ਨਹੀਂ ਪਤਾ ਇਹਨਾਂ ਦੀਆਂ ਆਦਤਾਂ ਦਾ। ਦੱਸ ਮੈਨੂੰ ਦੱਸ। ਘਰ ਦੀਆਂ ਗੱਲਾਂ ਬਾਹਰ ਨਹੀਂ ਕਰੀਦੀਆਂ, ਉਹੀ ਫਿਰ ਗੱਲਾਂ ਨੇ ਤੇਰੇ 'ਚ। ਕੀ ਮੈਂ ਗਲਤ ਕਰਤਾ? ਅੱਧੀ ਜ਼ਬਾਨ ਨਾਲ ਇਹਨਾਂ ਨੇ ਜੋ ਮੂੰਹ ਚੋਂ ਕੱਢਿਆ, ਇਹਨਾਂ ਨੂੰ ਲੈ ਕੇ ਦਿੱਤੀ ਈਦ, ਸ਼ਬਰਾਤ, ਸਾਈਕਲੀ, ਮੋਟਰਸਾਈਕਲ, ਹਰ ਸ਼ੈ ਬਚਪਨ ਤੋਂ ਲੱਗ ਕੇ ਹਰ ਸਹੂਲਤ ਦਿੱਤੀ। ਲੇਕਿਨ ਉਹ ਕਹਿੰਦੇ ਸਰ ਕਰਤੂਤਾਂ ਠੀਕ ਕਰੋ, ਸਾਨੂੰ ਇੱਜ਼ਤ ਚਾਹੀਦੀ ਮੁਆਸ਼ਰੇ 'ਚ, ਸਾਨੂੰ ਮੋਟਰਸਾਈਕਲਾਂ ਮਕਾਨ ਪਲਾਟ ਨਹੀਂ ਚਾਹੀਦੇ। ਅਸੀਂ ਭਾਜੀ ਬਾਹਰ ਗਲੀ 'ਚ ਨਹੀਂ ਬਹਿ ਸਕਦੇ। ਆ ਦੇਖੋ ਤੇ ਯਾਰਾਂ ਦੋਸਤਾਂ ਦੇ ਵਿੱਚ ਮੂੰਹ ਦਿਖਾਣ ਜੋਗੇ ਨਹੀਂ, ਅਸੀਂ ਘਰੋਂ ਨਹੀਂ ਨਿਕਲਦੇ, ਡਰ ਦੇ ਬਾਰੇ ਵੀ ਇਹਦੀ ਵਜ੍ਹਾ ਤੋਂ ਗੱਲਾਂ ਹੁੰਦੀਆਂ। ਬਾਪ 2 ਵਾਰੀ ਮਾਮਾ ਕਹੋ ਤੇ ਬਾਪ ਬਣਦਾ। ਉਹ ਨਹੀਂ ਭਾਜੀ, ਉਹ ਭਾਜੀ ਉਹ ਮਾਮਾ ਹੁੰਦਾ ਵਾ। ਓਏ ਉਹ ਤੇ ਮਾਂ ਦਾ ਭਰਾ ਬਣ ਗਿਆ, ਮੈਂ ਮਾਂ ਦਾ ਬੰਦਾ ਵਾ। ਹਾਂਜੀ ਮਾਂ ਦਾ ਬੰਦਾ ਵਾ। ਤੇ ਖਬਰਦਾਰ, ਸਿਵਾਲਾਂ ਕੀ ਲਾਂਦੇ ਜੀ? ਇਹ ਕਿਤੇ ਹੋਰ ਰਹਿੰਦਾ ਸੀਗਾ, ਇਹ ਪਹਿਲੇ ਆ ਬੰਦਾ। ਮੈਂ ਵਾਲਾਂ ਨੂੰ ਹੱਥ ਲਾਉਣਾ ਜੀ। ਆ ਮੈਂ ਇੱਕ ਦੋਸਤਰਾ ਭਰਾਇਆ, ਸਾਨੂੰ ਵੀ ਪੁੱਛ ਲਿਆ ਘਰ ਵਾਲਾ ਨੂੰ ਕੀ ਲਾਉਨੇ ਇੱਥੇ। ਮੈਂ ਇੱਥੇ ਬਾਂਸ ਪਵਾ ਦੇਣਾ ਤੈਨੂੰ ਇੱਥੇ। ਆ ਭਾਈ ਜਿਹੜਾ ਪਹਿਲੇ ਮਕਾਨ 'ਚ ਰਹਿੰਦਾ ਸੀਗਾ, ਉਹਨਾਂ ਦੇ ਕਿਰਾਏ ਬਿਜਲੀਆਂ ਦੇ ਬਿੱਲ ਕਲੀਅਰ ਕਰਕੇ ਨਹੀਂ ਆਇਆ। ਉਹ ਆ ਕੇ ਇੱਥੇ ਰੋਲਾ ਪਾਉਂਦੇ ਆ, ਸਾਡੇ ਬੂਹੇ ਅੱਗੇ ਲੜਾਈ ਝਗੜਾ ਕੇ ਕਰਦੇ ਆ। ਆ ਭਾਈ ਆ ਕੇ ਕਹਿੰਦਾ ਵਾ, ਹਾਜੀ ਸਾਹਿਬ ਤੁਸੀਂ ਸਾਡੇ ਨਾਲ ਕੋਈ ਤਾਵਨ ਕਰੋ, ਸਾਡੇ ਨਾਲ ਮੁਹੱਬਤ ਕਰਕੇ ਉਹਨਾਂ ਨੂੰ ਪੈਸੇ ਦਿਓ ਤੇ ਉਹਦਾ ਹੀ ਕੁਝ ਖਿਆਲ ਕਰ ਲਓ। ਅਸੀਂ ਗੈਰਤ ਆਦਮੀ, ਹਾਂਜੀ ਤੈਨੂੰ ਪਾਲਿਆ ਪੋਸਿਆ ਪੜਾਇਆ, ਤੈਨੂੰ ਆਪਣਾ ਨਾਂ ਦਿੱਤਾ ਬਾਪ ਨੇ ਭਾਜੀ। ਮੇਰੇ ਤੇ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਤੂੰ ਹੋਰ ਕੀ ਕਰਦਾ ਏ? ਓਹੋ ਕੁਛ ਵੀ ਨਹੀਂ ਕਰਦਾ। ਇਹਨੇ ਮੈਨੂੰ ਪਿਛਲੇ ਮਹੀਨੇ ਕਿਹਾ ਮੈਂ 1 to 5 ਲੈਣਾ, ਉਸੇ ਟਾਈਮ ਖੜੇ ਪੈਰੀ ਲੈ ਯਾਰ ਤੇਰੇ ਵਰਗੇ ਪਿਓ ਲੈ ਦਿੰਦੇ ਹੁੰਦੇ, ਉਹਨਾਂ ਨੂੰ ਪਤਾ ਨਾ ਵੀ ਸਾਡੀਆਂ ਕਰਤੂਤਾਂ ਕਿਦਾਂ ਦੀਆਂ ਤੇ ਸਾਡੇ ਬੱਚੇ ਸਾਡੇ ਨਾਲ। ਹਾਂ ਅੱਛਾ ਜੀ, ਹੁਣ ਮੈਂ ਇਸ ਨਤੀਜੇ ਤੇ ਪਹੁੰਚਿਆ ਵਾਂ। ਪਹੁੰਚ ਗਏ ਜੀ, ਮੈਂ ਪਹੁੰਚ ਗਿਆ ਕਿ 2 ਕੰਮ ਕਰੋ ਤੁਸੀਂ। ਜਾਂ ਤੇ ਘਰ ਦੇ ਵਿੱਚ ਤੁਸੀਂ 4 ਤੋਂ 5 ਜੀ ਰੱਖੋ, ਜੀ ਆ।
ਠੀਕ ਹੈ ਜੀ। ਜੀ ਹੈ, ਜੀ ਹੈ। ਜਾਂ ਫਿਰ ਉਹਨਾਂ ਨੇ ਕਹੋ ਕਿ ਭਾਈ ਇਹਨਾਂ ਸਾਰਿਆਂ ਨੇ ਰਹਿਣਾ ਵਾ, ਕਿਰਾਇਆ ਉਸ ਹਿਸਾਬ ਨਾਲ ਕਰ ਲਓ। ਭਾਜੀ ਮੈਂ ਤਾਂ ਜੋ ਕਰ ਰਿਹਾ ਨਾ ਉਹ ਵੀ ਅਗਰ ਇਹ ਕਹਿਣ ਨਹੀਂ ਜੀ ਅਸੀਂ ਇੰਨੇ ਬੰਦੇ ਨੇ ਨਹੀਂ ਮਕਾਨ ਕਿਰਾਏ ਦੇਣਾ, ਫਿਰ ਤੁਹਾਨੂੰ ਤੁਸੀਂ ਇਦਾਂ ਕਰੋ, ਦੋਸਤਾਂ ਨੂੰ ਵੀ ਮਾਦਰਤ ਕਰ ਲਓ, ਉਹਨਾਂ ਕੋ ਭਾਜੀ ਮੈਂ ਕਿਰਾਏ ਦਾ ਮਕਾਨ। ਬਹਰਹਾਲ ਬਹੁਤ ਔਖਾ ਕੰਮ ਆ ਯਾਰ, ਦੁਆ ਕਰੋ ਅੱਲਾਹ ਪਾਕ ਜਿੰਨੇ ਵੀ ਕਿਰਾਏਦਾਰ ਨੇ ਨਾ ਸਾਰਿਆਂ ਨੂੰ ਆਪਣਾ ਘਰ ਦੇ ਦੇਵੇ। ਤੁਸੀਂ ਕੋਈ ਕੋਸ਼ਿਸ਼ ਕਰੋ ਆਪਣਾ ਘਰ ਲੈਣ ਦੀ ਭਾਜੀ। ਸਾਡਾ ਆਪਣਾ ਘਰ ਹੈਗਾ ਭਾਜੀ। ਕਿੱਥੇ? ਸਾਡਾ ਘਰ 390 ਪਿੰਡ ਖਿਦਰਾ ਦੇ ਲਾਗੇ ਮਾਮੂ ਪੰਜ ਦਰਮਿਆਨ ਚ ਹੈਗਾ, ਲੇਕਿਨ ਉੱਥੇ ਦੀ ਆਬਾਦੀ ਨਹੀਂ ਹੈਗੀ ਭਾਜੀ। ਭਾਜੀ ਮੈਂ ਦੱਸਦਾ ਵਾਂ, ਇਹ ਹੈਗੇ ਆ ਕੁਲੀਆਂ ਵਾਲੇ, ਇਹਨਾਂ ਨੂੰ ਗਵਰਨਮੈਂਟ ਵੱਲੋਂ ਘਰ ਮਿਲੇ ਆ, ਇਹਨਾਂ ਨੇ ਉਹ ਕਿਰਾਏ ਤੇ ਚਾੜਿਆ ਵਾ, ਅੱਛਾ ਕਿਰਾਇਆ ਉਧਰੋਂ ਆ ਰਿਹਾ ਵਾ, ਤੇ ਆਪ ਇੱਕ ਕਮਰੇ ਦੇ ਵਿੱਚ 34 ਜਣੇ ਰਹਿਣਦੇ ਆ ਜਿਹੜੇ ਸਾਡੇ ਉਹ ਸਾਰੀਆਂ ਕੁਲੀਆਂ ਵਾਲੇ ਆ। ਇਹਨਾਂ ਸਾਰਿਆਂ ਨੂੰ ਮਕਾਨ ਮਿਲੇ ਹੋਏ ਆ ਗਵਰਨਮੈਂਟ ਵੱਲੋਂ, ਇਹ ਉਧਰੋਂ ਡਰਾਮਾ ਕਰਕੇ ਸਾਡੇ ਘਰ ਰਹਿਣਦੇ। ਸਾਨੂੰ ਇਹਨਾਂ ਅਸੀਂ ਸਾਰੀ ਡਿਟੇਲ ਕਢਾਈ ਆ। ਭਾਜੀ ਸਭ ਝੂਠ ਬੋਲਣ ਡਿਆ, ਐਸਾ ਕੋਈ ਇਸ਼ੂ ਨਹੀਂ ਹੈ। ਤੁਹਾਨੂੰ ਮੈਂ ਦੱਸਿਆ ਸਾਡੇ 390 ਪਿੰਡ ਦੇ ਵਿੱਚ ਹੈਗੀ ਜਗ੍ਹਾ, ਲੇਕਿਨ ਉਹ ਜਗ੍ਹਾ ਉੱਥੇ ਹਲੇ ਇੰਨੀ ਰਿਹਾਇਸ਼ ਨਹੀਂ ਹੈਗੀ, ਸਹੂਲਤਾਂ ਨਹੀਂ ਸੀ ਹੈਗੀਆਂ। ਕਿੰਨੇ ਕੁ ਦੀ ਆ ਉਹ ਹੈਗੇ ਤਕਰੀਬਨ ਕੋਈ 26-27 ਹਜ਼ਾਰ ਰੁਪਏ ਦੀ ਹੈਗੀ ਆ। ਪਿੰਡਾਂ 'ਚ ਇਦਾਂ ਹੀ ਵਿਕਦੀ ਜਗ੍ਹਾ ਭਾਜੀ। 1600 ਉਹ ਇਦਾਂ ਕਰੋ ਨਾ, ਤੁਸੀਂ ਫੈਸਲਾਬਾਦ ਚੋਂ 10 ਮਰਲੇ ਦਾ ਘਰ ਲਵੋ, ਬਾਕੀ ਪੈਸਿਆਂ ਦਾ ਕਾਰੋਬਾਰ ਕਰ ਲਓ, ਜਿਹੜੇ ਬਾਕੀ ਬਚਨ ਕੋਈ ਬੈਂਕ 'ਚ ਜਮ੍ਹਾਂ ਕਰਾ ਦਿਓ। ਤੂੰ ਗੱਡੀ ਲੈ ਲੈ ਨਾਲ। ਲੱਖ ਲਣ ਤੁਹਾਡੀ ਜ਼ਿੰਦਗੀ ਤੇ 26000 ਰੁਪਏ ਦੀ। ਭਾਜੀ ਪਿੰਡਾਂ 'ਚ ਇਦਾਂ ਹੀ ਹੁੰਦੀ। 1600 ਨੂੰ ਮਤਲਬ 26000 ਰੁਪਏ ਤੇ 2-3 ਘੰਟੇ ਵਾਸਤੇ ਨਹੀਂ ਜਗ੍ਹਾ ਮਿਲਦੀ ਚੰਗੀ। ਹਾਂਜੀ ਭਾਜੀ, ਇਹ ਤੁਸੀਂ ਦੁਬਈ ਜਾਓ, ਤੁਸੀਂ 300-400 ਦਿਰਹਮ ਦੇ ਵਿੱਚ, ਜਾਂ ਇੱਥੇ ਅੱਛੇ ਹੋਟਲ ਦੇ ਵਿੱਚ ਤੁਸੀਂ 26000 ਦੀ ਉੱਤੋਂ 4 ਬੰਦਿਆਂ 'ਚ ਬੈਠਾ ਦੱਸਣ ਨਹੀਂ ਦਿੰਦੇ ਜਿਵੇਂ ਉੱਥੇ ਵਿਲਾ ਤੇਰਾ ਵਿਲਾ ਕੀ ਹੋਣਾ ਜੀ? ਵਿਲਾ ਹੁੰਦਾ ਕੋਠੀ ਟੈਪ, ਬੰਗਲਾ ਟੈਪ। ਨਹੀਂ ਉਹਨੂੰ ਕੋਠੀ ਬਣਾਉਣਾ ਆਪਾਂ। ਬਾਊ ਜੀ ਮੇਰੀ ਗੱਲ ਸੁਣੋ, ਇਹ ਖੁਸ਼ਬੂ ਦੀ ਮੂੰਹ ਨੂੰ ਮੈਂ ਸਰ ਚੁੱਪ ਕਰਕੇ ਬੈਠਾ। ਅੱਛਾ, ਇਹਨਾਂ ਦਾ ਨਾਂ ਖੁਸ਼ਬੂ ਆ। ਯਾਰ ਤੂੰ ਕਿਤੇ ਸਾਡਾ ਕੋਈ ਪਰਦਾ ਰਹਿਣ ਦੇਗਾ ਵੀ ਨਹੀਂ, ਕਹਿੰਦਾ ਤੂੰ ਹਾਜੀ ਦਿਲ ਬਣਾ ਯਾਰ। ਯਾਰ ਕੀ ਹੋ ਗਿਆ? ਉਹਦਾ ਨਾਮ ਨਹੀਂ ਖੁਸ਼ਬੂ? ਖੁਸ਼ਬੂ 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 ਇਹਨੂੰ ਕਰ, ਇਹਨੂੰ ਕਰ। ਤੈਨੂੰ ਪਤਾ ਗੈਰ ਮੈਡਮ ਤੂੰ ਸਫਾਈਆਂ ਕਰਨੀ ਹੈ ਤੋਂ। ਭਾਜੀ ਤੁਸੀਂ ਲਿਆਂਦਾ ਕਿਉਂ ਉਹਨੂੰ ਫਿਰ? ਭਾਜੀ ਤਾਂ ਕਿ ਇਨਸਾਫ ਮਿਲੇ ਮੈਨੂੰ। ਲਿਆਂਦਾ ਕਿ ਉਹ ਘਰ ਬੈਠੀ ਡਰਨ ਰਹੀ ਸੀ ਕਿ ਮੇਰਾ ਦਿਲ ਘਬਰਾਉਣਾ, ਮੈਂ ਕਿਹਾ ਚਲਾ ਫਿਰ ਤੋਂ ਰਹਿ ਗਏ। ਓਏ ਉਹ ਜਿੱਥੇ ਹਾਜੀ ਦਿਲਬਰ ਜਾਂਦਾ ਉਹ ਮਗਰ ਆਂਦੀ ਹੈ, ਉਹਨੂੰ ਪਤਾ ਮੈਨੂੰ ਤਹਫਜ਼ ਮਿਲਦਾ ਮੈਨੂੰ। ਭਾਜੀ ਇਸ ਬੱਚੀ ਦੇ ਮੂੰਹ ਨੂੰ, ਇਹਨੂੰ ਮੈਂ ਧੀਆਂ ਜਨਾਨੀਆਂ ਤਰ੍ਹਾਂ ਰੱਖਿਆ, ਆ ਲਓ। ਕਦੀ ਅਲਾਮਾ ਨਹੀਂ ਆਣ ਦਿੱਤਾ। ਹਾਂਜੀ ਜਨਾਨੀਆਂ ਧੀਆਂ ਵੀ ਜਨਾਨੀਆਂ ਹੀ ਹੁੰਦੀਆਂ ਨੇ, Female ਔਰਤ ਹੀ ਹੁੰਦੀ ਹੁੰਦੀਆਂ ਨੇ ਨਾ, ਫੀਮੇਲ ਹੀ ਹੁੰਦੀਆਂ ਨੇ। ਤੁਸੀਂ ਹੁਣ ਤਾਂ ਆਪਣੀ ਸੋਚ ਥੋੜੀ ਠੀਕ ਰੱਖੋ। ਧੀਆਂ ਨਹੀਂ ਸਾਡੀਆਂ ਭਰਜਾਈਆਂ ਕੀ ਆ। ਅਸੀਂ ਵੈਸੇ ਚਲੋ ਸ਼ੁਗਲ ਮੇਲਾ 2 ਮਿੰਟ ਲਾ ਲਿਆ, ਨਹੀਂ ਤੁਹਾਡਾ ਤਜਰਬਾ ਪਤਾ ਨਹੀਂ ਕਿਦਾਂ ਦਾ, ਮੈਨੂੰ ਤੁਹਾਡੀ ਸਮਝ ਨਹੀਂ ਆਉਂਦੀ। ਮੇਰਾ ਤਜਰਬਾ ਹੁੰਦਾ ਤੇ ਮੈਂ ਇੰਨੀ ਵਾਰੀ ਜਲੀਲ ਹੁੰਦਾ। ਮੈਨੂੰ ਆਪ ਬਾਅਦ ਚ ਪਤਾ ਲੱਗਦਾ। ਲੇਕਿਨ ਹੁਣ ਗੱਲ ਇਹ ਹੈ ਕਿ ਜਾਂ ਤਾਂ ਮੇਰਾ ਕਿਰਾਇਆ ਫਿਕਸ ਕਰਾਓ, ਨਾਲੇ ਇਹਨਾਂ ਦੇ ਅਜ਼ਾਫੀ ਬੰਦੇ ਬਾਹਰ ਕਢਾਓ, ਮੈਨੂੰ ਵਾਰੇ ਨਹੀਂ ਖਾਣੇ। ਹਾਂਜੀ ਭਾਜੀ, ਉਹਦਾ ਕੁਝ ਕਰੋ, ਉਸ ਤੁਹਾਡੀ ਭਾਜੀ ਮਿਹਰਬਾਨੀ। ਉਹ ਨਹੀਂ ਹੋਣਾ। ਮੇਰੀ ਬੇਗਮ ਜਿੱਦਾਂ ਕਹੇਗੀ ਮੈਂ ਉਦਾਂ ਕਰਨਾ ਵਾ। ਮੈਂ ਆਪਣੀ ਬੇਗਮ ਦੇ ਮਗਰ ਲੱਗਦਾ ਵਾਂ, ਮੈਂ ਇਹਦੀ ਗੱਲ ਨੂੰ ਅਪਰਚੂਨਿਟੀ ਦਿੰਦਾ ਵਾਂ। ਮੇਰੀ ਬੇਗਮ ਕਹਿ ਦੇਵੇ ਮੈਂ ਕਰ ਲਾਂਗਾ। ਭਾਜੀ ਇਹ ਏਦਾਂ ਹੀ ਚੁੱਪ ਹੀ ਰਹਿੰਦੇ ਨੇ ਭਾਬੀ ਹੁਣੀ? ਹੈ ਚੁੱਪ ਹੀ ਰਹਿੰਦੇ ਏਦਾਂ, ਮਤਲਬ ਚੁੱਪ ਹੀ? ਲੈ ਵੀ ਬੇਗਮੇ ਬਹੁਤ ਦੇਰ ਹੋ ਗਈ ਤੈਨੂੰ ਹੈ ਐਂ ਚੁੱਪ ਬੈਠੀ ਨੂੰ, ਜ਼ਰਾ ਦੱਸ ਦੇ ਇਹਨੂੰ ਲੱਗ ਪਤਾ ਜਾਏ ਵੀ ਹੈ ਤੂੰ ਕੌਣ ਆ ਜ਼ਰਾ ਬਾਤ ਨਾ ਇਹ ਦੇਖੋ ਜ਼ਰਾ। ਮਤਲਬ ਇਹ ਤਾਂ ਲੱਗ ਜੂ ਪਤਾ ਹੁਣੇ। ਇਜਾਜ਼ਤ ਆ? ਅੱਲਾਹ ਖੈਰ। ਫਿਰ ਦੇਖ ਲਓ, ਮੈਨੂੰ ਕੁਝ ਕਹਿਣਾ ਵਾ। ਨਹੀਂ ਲੱਗ ਪਤਾ ਜਾਏ ਇਸ ਭਾਈ ਨੇ ਜਿਹੜਾ ਤੇ ਗਾੜ ਕੇ ਪਾਉਣ ਡਿਆ ਨਾ, ਲੱਗ ਤੇਰਾ ਚੱਲ ਬੇ ਬਗੈਰਤਾ ਉਹ ਗੱਲ ਸੁਣ ਵੇ, ਤੈਨੂੰ ਕਹਿਣ ਨਹੀਂ ਆ। ਨਸਲ ਦੇ ਉਹ ਦੋਵੇਂ ਜਣੇ ਪਿਓ ਪੁੱਤਰੋ, ਠਰਕੀਓ ਬਾਬਿਓ, ਲਾਂਤੀਓ, ਕਿਸੇ ਖੰਦੇ ਖਾਨਦਾਨ ਦਿਓ, ਤੁਹਾਨੂੰ ਆਏ ਕਿਸੇ ਦੀ ਆਈ ਲਾਂਦੇ ਹੋ ਤੁਸੀਂ ਮਕਾਨ ਵੇਲਾ ਕਰਾਉਣਾ। 버ਗਰਾਂ ਦੀ ਗੱਲ ਕਰਦਾ, ਪਹਿਲੇ ਤੇ ਆ 버ਗਰ ਦੀ ਸੁਣ ਲੈ। ਮੈਨੂੰ 버ਗਰ ਖਵਾਉਂਦਾ, ਕੁਲਫੀਆਂ ਖਵਾਉਂਦਾ। ਕੁਲਫੀਆਂ ਤਾਂ ਤੂੰ ਆਪਦੀ ਬੁੱਢੀ ਨੂੰ ਖਵਾ, ਤੇਰੀ ਮਾਂ ਨੂੰ ਖਵਾਵੇ ਕੁਲਫੀਆਂ ਜਾ ਕੇ। ਤੂੰ ਮੈਨੂੰ ਜਿਹੜਾ ਮਲਾਈ ਜਲੀਲ ਕਰਦਾ ਜੀ, ਇਹਦਾ ਨੰਬਰ ਭੁੱਲ ਤੇ ਰਹਿੰਦਾ, ਇਹ ਡਬਲ ਮਾਈਂਡਡ ਦਾ, ਇਹਨੂੰ ਉਹ ਲੈ ਜਾਂਦੇ, ਇਹਨੂੰ ਉਹ ਲੈ ਜਾਂਦਾ, ਗੱਟੇ ਵਾਲਾ ਆਉਂਦਾ, ਤੇਰੀ ਦਾ ਗੱਟੇ ਵਾਲਾ ਹੈ, ਢੇਠਿਆ ਮਰਾਸੀਆ। ਲੈ ਮੈਨੂੰ ਕਿਹਾ ਮੈਨੂੰ ਤੇ ਇਲਜ਼ਾਮ ਤਰਾਸ਼ੀ ਕਰਦੇ ਆ। ਮਕਾਨ ਤੁਸੀਂ 33 ਦੀ ਗੱਲ ਕਰਦੇ, ਮੈਂ 33 ਹੋਰ ਰੱਖੂੰਗੀ। 33 ਦੇ 33 ਕਿੰਨੇ ਹੁੰਦੇ ਆ? ਹਾਂ 64 ਹੋ ਗਏ ਜੀ। 66 66 ਹੋ ਗਏ। ਢੇਠਿਆ 66 ਹੁੰਦੇ ਆ, 66 ਹੁੰਦੇ ਆ। Sorry ਬੇਟਾ। 66 ਰੱਖੂੰਗੀ। ਤੁਸੀਂ ਮਕਾਨ ਮੇਰੇ ਕੋਲ ਵਿਹਲਾ ਕਰਾ ਕੇ ਦਿਖਾਣਾ। ਨਾਲੇ ਤੂੰ ਵੀ ਦੱਸ ਵੀ ਕਾਕਾ, ਸੂਟ ਤੂੰ ਜਿਹੜਾ ਮੇਰੇ ਇੱਥੇ ਪੱਟਾਂ ਦੇ ਹੱਥ ਰੱਖ ਕੇ ਗੱਲਾਂ ਕਰਦਾ, ਆਹ ਸੂਟ 350 ਰੁਪਏ ਦੇ ਸੂਟ ਰੱਖੇ ਆ ਗਾਵਾ ਲਾਉਣ ਲਈ। ਅਰੇ ਰੰਦੂ ਤਾਂ ਚੱਲ ਉੱਠ ਛੋ ਬੰਦ ਕਰ। ਤੂੰ ਬੋਲ ਨਾ ਢੇਠਿਆ ਹੈ। ਉਹ ਤੇਰੀ ਵੇਸਕੋਟ ਜੋ ਗੋੜੇ ਗੋੜੇ ਬੋਲਦੀ ਹੈ। ਮੈਂ ਤੈਨੂੰ ਹਾਜੀ ਦਿਲਬਰ ਜੀ ਕਹਿ ਕੇ ਚਲੋ ਮਾੜਾ ਜਿਹਾ ਸ਼ਵਾਰਮਾ ਖਾ ਲਿਆ ਇੱਕ ਦਿਨ। ਤੂੰ ਲੋਕਾਂ ਸਾਹਮਣੇ ਬਣਦਾ 60000 ਬੰਦੇ ਨੂੰ ਦੱਸਦਾ ਕਿ ਮੈਂ ਸ਼ਵਾਰਮੇ ਖਵਾਉਂਦਾ। ਤੇਰੇ ਸ਼ਵਾਰਮੇ ਤੇ ਤਾਂ ਤੇਰੀ ਬੁੱਢੀ ਨਹੀਂ ਰਾਜ਼ੀ ਹੁੰਦੀ ਤੇਰੇ ਤੇ। ਉਹ ਜਿੱਦਾਂ ਦਾ ਤੇਰਾ ਰੰਗ ਆ, ਉਹ ਤੂੰ ਇਹਦਾ ਪਿਓ ਨਹੀਂ, ਤੂੰ ਇਹਦਾ ਮਾਮਾ ਲੱਗਦਾ ਵਾ, ਤੂੰ ਇਹਦਾ ਰਿਸ਼ਤੇਦਾਰ ਵੀ ਦੂਰ ਦਾ ਲੱਗਦਾ ਵਾ। ਉਹ ਤੈਨੂੰ ਸ਼ਰਮੋ ਸ਼ਰਮ ਨਹੀਂ ਪਿਓ ਕਹੀ ਜਾਂਦਾ। ਉਹ ਤੂੰ ਢੇਠਾ ਵਾ ਜ਼ਮਾਨੇ ਦਾ। ਉਹ ਮੱਲੇ 'ਚ ਤੈਨੂੰ ਕੋਈ ਮੂੰਹ ਨਹੀਂ ਲਾਉਂਦਾ ਹੈ, ਮੈਨੂੰ 버ਗਰ ਖਵਾਉਂਦਾ। ਗੱਲਾਂ ਵਾ ਬਸ ਬੇਗਮ ਬਸ, ਈਜ਼ੀ ਹੋ ਜਾਂਦਾ। ਕੀ ਗੱਲ ਹੋ ਗਈ ਭਾਜੀ? ਪੈਕੇਜ ਪਹੁੰਚ ਗਿਆ?
ਇਹ ਕੀ ਸੀ ਭਾਜੀ? ਹਾਂਜੀ ਇਹ ਫਾਰਮੂਲਾ ਵੈਸੇ ਚਾਂਸ ਆਇਆ ਸੀ ਫਾਰਮੂਲਾ ਹੀ ਲਾਤਾ ਇਹਨੇ। ਹਾਂ ਪਾਵਰ ਆਈ ਸੀ ਭਾਜੀ। ਨਹੀਂ ਭਾਜੀ ਆ ਸੂਟ ਦਿਓ ਨਹੀਂ ਭਾਜੀ। ਨਹੀਂ ਭਾਜੀ ਨਹੀਂ ਉਹ ਇਹ ਕੁਝ ਹੋਰ ਗੇਮ ਸਿਰ ਤੇ ਪਿਆਰ ਦਿੱਤਾ ਵਾ। ਜਾ ਉਹਨੇ ਤੇਰੀ ਉਹ ਸਰ ਜਾ ਕੋਠੀ ਲੈ ਗਿਆ ਸੋਨੇ ਵਾਲੀ ਜਿਹੜਾ ਦੁਬਈਓ ਲਾਗਟ ਲਿਆਂਦਾ ਦਿਓ ਭਾਜੀ ਕੋਈ ਗੱਲ ਨਹੀਂ ਬੱਚੀ ਆ ਮਾੜੇ ਘਰ ਦੀ ਆ ਦਿਓ। ਉਹਨੇ ਤੇਰੀ ਮਾਂ ਭੈਣ ਪਾਉਣ ਤੇ ਕੀ ਆ ਪਿਓ ਤੇਰੇ ਦਾ ਕੱਖ ਨਹੀਂ ਛੱਡਿਆ, ਤੇਰਾ ਕੱਖ ਨਹੀਂ ਛੱਡਿਆ, ਮੇਰਾ ਕੱਖ ਨਹੀਂ ਛੱਡਿਆ। ਕਿਉਂ ਨਹੀਂ ਭਾਜੀ ਉਹ ਵੱਡੀ ਵਾਲੀ ਆ ਜੁੱਤੀਆਂ ਲੈ ਕੇ ਆਈ ਮੁੜਿਆ ਏ ਭਾਜੀ ਹਲਾ ਵੀਰੇ ਭਾਜੀ ਆਦੇ ਕਿੰਨੀਆਂ ਗੱਲਾਂ ਕਰਨ ਡਿਆ ਵਾ। ਨਹੀਂ ਭਾਜੀ ਕੀ ਚੱਕਰ ਸੀ? ਭਾਜੀ ਮੈਂ ਤੁਹਾਨੂੰ ਦੱਸਿਆ ਮੈਂ ਤੁਹਾਨੂੰ ਮੁਕੇਨਿੰਗ ਚੁੱਪ ਕਰ ਜਾਓ, ਤੁਹਾਨੂੰ ਇਸ ਗੱਲ ਦਾ ਨਹੀਂ ਪਤਾ, ਚੁੱਪ ਕਰ ਜਾਓ, ਤੁਹਾਨੂੰ ਇਸ ਗੱਲ ਦਾ ਨਹੀਂ ਪਤਾ। ਇਹ ਜਿੱਦਾਂ ਮੈਂ ਜ਼ਿੰਦਗੀ ਕੱਢੂ ਨਾ ਸਾਨੂੰ ਪਤਾ, ਮੈਂ ਜਿੱਥੇ ਲਾਈ ਆ ਮੈਨੂੰ ਪਤਾ ਲੱਗ ਗਿਆ ਵਾ। ਮੈਂ 15 ਸਾਲ ਹੋ ਗਏ ਵਿਆਹ ਨੂੰ, ਮੈਨੂੰ ਪਤਾ ਕਿਦਾਂ ਤੋੜਨੀ ਕਿਦਾਂ ਨਹੀਂ ਤੋੜਨੀ। ਤੁਸੀਂ ਚੁੱਪ ਕਰਕੇ ਇੱਥੇ ਹੱਥ ਮਾਰਤਾ, ਇੰਜ ਕਰ ਲਿਆ, ਆਹ ਕਰ ਲਿਆ, ਮੇਰੇ ਕੋਲ ਸੂਟ ਆ ਨਹੀਂ ਮੈਂ ਤੇ ਧੀ ਭੈਣ ਵੀ ਤੇ ਕਿਹਾ ਨਾ, ਮੈਂ ਤੇ ਕਿਹਾ ਮੈਂ ਤੇ ਸੂਟ ਵੀ ਤਾਂ ਚੁੱਕ ਲੈਣਾ ਫਿਰ ਉਦੋਂ ਲੈ ਕੇ। ਲੇਕਿਨ ਮੈਂ ਹੈਰਾਨ ਆ ਵੀ ਇਹ ਚੋਰ ਸੋਚ ਕੇ ਤੁਹਾਡੇ ਕੋਲ ਆ। ਵੇਖ ਆਵੇ ਅਸਲਾ ਇੱਕ ਵਾਰੀ ਹੋਰ ਜ਼ਰਾ ਢੇਠਿਆ ਓਏ ਤੈਨੂੰ ਤੇ ਤੂੰ ਇਹਨੂੰ ਪਿਓ ਕਹਿੰਦਾ ਵਾ, ਤੂੰ ਇਹਨੂੰ ਮਾਮਾ ਕਹਿ, ਫੁੱਫੜ ਕਹਿ, ਮਾਸੜ ਕਹਿ, ਇਹ ਤੇ ਤੇਰਾ ਪਿਓ ਲੱਗਦਾ ਹੀ ਨਹੀਂ। ਔਰ ਤੂੰ ਪਹਿਲੀ ਗੱਲ ਤੇ ਗੱਦੀ ਲਾਦ ਆ, ਉਹ ਤੇਰੀ ਗੱਦੀ ਲਾਦ ਉਸ ਗੱਲ ਤੋਂ ਸਾਬਤ ਹੁੰਦੀ ਆ। ਚੁੱਪ ਕਰ ਜਾ ਰਹੀ ਜਾ ਨਾ ਦੇਖ ਰਿਹਾ ਚੁੱਪ ਕਰ ਜਾ। ਤੇਰੀ ਗੱਦੀ ਲਾਦ ਤੇ ਉਹ ਵੀ ਸਭ। ਦੇਖੋ ਆ ਭਾਈ ਅੱਛਾ ਲਈ ਉਹ ਤੁਸੀਂ ਜਿਹੜਾ ਮੇਰਾ ਪੱਟਿਆਂ ਦੇ ਹੱਥ ਰੱਖਦਾ ਗਏ ਗੱਲਾਂ ਓਏ ਕਰਦੇ ਅੱਲਾ ਨੇ। ਮਾਫੀ ਦੇਵੇ। ਉਹ ਮੈਂ ਤੁਹਾਡੀ ਪਹਿਲੀ ਨਜ਼ਰ 'ਚ ਹਜ਼ਾਰ ਦੀ ਵੇਖ ਲਈ ਸੀ। ਮੈਂ ਕਿਹਾ ਬੰਦਾ ਚੰਗਾ ਨਹੀਂ ਲੱਗਦਾ ਮੈਨੂੰ। ਮੈਂ ਤਾਂ ਪਹਿਲੇ ਸਿਆਪੇ 'ਚ ਸਮਝੀ ਸੀ। ਤੁਸੀਂ ਆ ਜਿਹੜੀਆਂ ਪੱਟਾਂ ਦੇ ਹੱਥ ਮਾਰ ਗੱਲਾਂ ਕੀਤੀਆਂ, ਉਹ ਮੈਂ ਤੁਹਾਨੂੰ ਬੜੀ ਦੇਰ ਦੀ ਜਾਣਦੀ ਆ। ਆ ਪਹਿਲੇ ਮਕਾਨ ਜਿਹੜੇ ਤੁਸੀਂ ਮਾਲਕ ਮਕਾਨ ਬਣੇ ਸੀ ਝੂਠੇ, ਮੈਂ ਤੈਨੂੰ ਬੜੀ ਦੇਰ ਦੀ ਜਾਣਦੀ ਆ। ਆ ਵੇਖੀ ਸਵੇਰੇ YouTube ਚੈਨਲ ਬਣਾ ਕੇ ਤੇਰਾ ਕੀ ਕਰਦੀ। ਦੇਖੋ ਭਾਜੀ ਤੁਹਾਡੀ ਮਿਹਰਬਾਨੀ। ਦੇਖੋ ਮੇਰੀ ਸੁਣਨਾ ਇਹ ਤੇਰੀ ਇਸ ਗੱਲ ਤੋਂ ਥੋੜਾ ਜਿਹਾ ਮੈਂ ਵੀ ਡਰ ਗਿਆ। ਭਾਜੀ ਨਾ ਤੁਹਾਡੀ ਮਿਹਰਬਾਨੀ, ਜੋ ਕਰਨਾ ਇੱਥੇ ਕਰ ਲਓ। YouTube ਤੇ ਨਾ ਬਣਾਉਣਾ ਕੁਝ, ਪਤਾ ਕਿ ਥੱਲੇ ਬਹੁਤ ਲੋਕਾਂ ਨੇ ਤੁਹਾਨੂੰ ਗਾਲਾਂ ਕੱਢਣੀਆਂ, ਨਾ ਕਰਨਾ ਕੁਝ। ਤੁਹਾਡੀ ਮਿਹਰਬਾਨੀ ਹੈ। ਨਾਜ਼ਰੀਨ ਓਕੇ ਯਾਰ, ਤੁਸੀਂ ਐ ਜਰਾ ਮਿਲੋ ਇਹਨਾਂ ਨੂੰ ਵਰਤੋ ਤੇ ਮੈਂ ਆਉਣਾ ਠਹਿਰ ਜੋ ਇੱਕ ਮਿੰਟ ਹੈ। ਚਲੋ ਹਾਜੀ ਦਿਲ ਪਰ ਤਾਂ ਠੰਡਾ ਕਰ ਦੇਣਾ। ਖੁਸ਼ਬੂ ਤੈਨੂੰ ਖੁਸ਼ਬੂ ਬੇਟਾ। ਔਰ ਬੇਟਾ ਕਹਿੰਦੀ ਆ? ਬੇਟੀ। ਓਏ ਤੂੰ ਤਾਂ ਮੇਰੇ ਕਮਰੇ ਦੇ ਆਲੇ ਦੁਆਲੇ ਜਿਹੜੀ ਲਾਉਣਾ ਸਾਰੀ ਰਾਤ ਮੇਰੇ ਹਾਏ ਪੁੱਤ ਛੋ ਗਈਆਂ, ਪੁੱਤ ਉੱਠ ਗਈਆਂ। ਇਹਨਾਂ ਆਪਣੀ ਬੁੱਢੀ ਦਾ ਘਰ, ਤੇਰੀ ਮਾਂ ਦਾ ਨਹੀਂ ਕਰਦਾ ਖਿਆਲ ਹੈ। ਵੀਰੇ ਮੈਂ ਆਉਣਾ ਵਾ। ਵੀਰੇ ਮੈਂ ਆਉਣਾ ਵਾ, ਇਹਦੀ ਮਾਂ ਦਾ ਕਰਿਆ ਕਰ ਖਿਆਲ। ਇਹਨੂੰ ਬਰਗਰ ਲਿਆ ਕੇ ਖਵਾਇਆ ਕਰ, ਇਹਦਾ ਸਾਰਾ ਕੁਝ ਕਰਿਆ ਕਰ। ਲੋਕਾਂ ਦੀਆਂ ਧੀਆਂ ਭੈਣਾਂ ਪਿੱਛੇ ਲੱਗਾ। ਉਹ ਤੇਰੇ ਮੂੰਹ ਤੇ ਨੂਰ ਵੀ ਐਸੇ ਕਰ ਤੋਂ ਉੱਡਿਆ। ਦੇਖੋ ਤੇਰੇ ਮੂੰਹ ਤੇ ਨੂਰ ਆਉਣਾ ਵੀ ਨਹੀਂ ਜਿੱਦਾਂ ਦੀਆਂ ਤੇਰੀਆਂ ਹਰਕਤਾਂ ਵਾ। ਉੱਠ ਬੰਦ ਚੱਲ। ਬਹੁਤ ਛੇ ਬੇਗਮ ਸ਼ਹਜ਼ਾਦੀ ਲੱਗੀਆਂ ਇਦਾਂ ਹੀ ਇਹਨਾਂ ਨੂੰ ਤੁਨ ਕੇ ਰੱਖ। ਮੈਨੂੰ ਮਾਰ ਤੇ ਮੈਨੂੰ 50 ਮਿੰਟ ਤੇਰੀ ਬੁੱਢੀ ਨੂੰ ਉਹ ਗੱਲਾਂ ਕਰਦੇ ਰਹੇ ਹੈ ਬਗੈਰ ਤਾਂ ਉਹਨਾਂ ਦੇ ਮੂੰਹ ਅੱਗੇ ਸੁਣਦਾ ਰਿਹਾ ਕਿ ਕੋਈ ਗੱਲ ਨਹੀਂ ਖੈਰ ਆ, ਮੈਂ ਬਗੈਰ ਤਾਂ ਮੈਂ ਕੰਜਰ ਆ ਹੈ। ਹੁਣ ਤੇਰੀ ਕਿੱਦਾਂ ਗੈਰੇ ਜਾਗਦੀ ਹੈ, ਦੇਖ ਰਿਹਾ ਉਹਨਾਂ ਦੇ ਮੂੰਹ ਤੇ ਮਾਰ। ਹੱਡ ਹਰਾਮਾ ਤੇਰੇ ਪੈਰਾਂ ਦੇ ਵਿੱਚ ਪਤਾ ਨਹੀਂ ਲੱਛੀਆਂ ਪਈਆਂ ਹੈ, ਹੱਥਾਂ 'ਚ ਪਤਾ ਨਹੀਂ ਚੂੜੀਆਂ ਪਈਆਂ। ਆ ਫੜ ਮੇਰੀਆਂ ਚੂੜੀਆਂ ਤੇ ਤੂੰ ਪਾ ਲਾ। ਤੂੰ ਜਾ ਕਰ, ਤੂੰ ਰਿਹਾ ਕਰ ਘਰ ਤੇ ਮੈਂ ਜਾਊਂਗੀ ਕੰਮ ਤੇ।